ਸਤਿ ਸ਼੍ਰੀ ਅਕਾਲ ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਏਐਮ ਸਟੇਸ਼ਨਸ ਐਫਐਮ ਸਟੇਸ਼ਨਸ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਅਪ੍ਰੈਲ ਦੀ 12 ਤਰੀਕ ਆ ਤੇ ਦਿਨ ਸ਼ਨਿਚਰਵਾਰ ਆ। ਜਿਵੇਂ ਕਿ ਤੁਹਾਨੂੰ ਪਤਾ ਹੀ ਆ ਪਈ ਹਰ ਵੀਕਐਂਡ ਸ਼ਨਿਚਰਵਾਰ ਨੂੰ ਆਪਾਂ ਇਮੀਗ੍ਰੇਸ਼ਨ ਅਪਡੇਟ ਇਮੀਗ੍ਰੇਸ਼ਨ ਪ੍ਰੋਗਰਾਮ ਲੈ ਕੇ ਆਉਂਦੇ ਆ। ਬਹੁਤ ਕੁਝ ਦੁਨੀਆ ਦੇ ਵਿੱਚ ਵਾਪਰ ਰਿਹਾ ਖਾਸ ਕਰਕੇ ਅਮਰੀਕਾ ਦੇ ਵਿੱਚ ਇਮੀਗ੍ਰੇਸ਼ਨ ਨੂੰ ਲੈ ਕੇ। ਤੇ ਹਮੇਸ਼ਾ ਦੀ ਤਰ੍ਹਾਂ ਸਾਡੇ ਨਾਲ ਅਟਾਰਨੀ ਜੇ ਟਰਕੀਆਣਾ ਜੀ ਜੁੜਦੇ ਆ। ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਧੰਨਵਾਦ ਜੀ ਤੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ। ਤੇ ਸਰੋਤਿਓ ਜਿਸ ਤਰ੍ਹਾਂ ਪਤਾ ਹੀ ਆ ਵੀ ਕਾਫੀ ਲੰਮੇ ਸਮੇਂ ਤੋਂ ਅਸੀਂ ਤੁਹਾਡੀਆਂ ਜਿਹੜੀਆਂ ਕਾਲਸ ਨਹੀਂ ਲੈ ਸਕੇ ਕਿਉਂਕਿ ਖਬਰਾਂ ਹੀ ਜਾਂ ਇਸ਼ੂਜ਼ ਇੰਨੇ ਹੁੰਦੇ ਸੀ। ਅੱਜ ਕੋਸ਼ਿਸ਼ ਕਰਾਂਗੇ ਆਪਾਂ ਕੁਛ ਕੁ ਜਿਹੜੀਆਂ ਤੁਹਾਡੀਆਂ ਕਾਲਸ ਆ ਉਹ ਜ਼ਰੂਰ ਲਈਏ ਤੇ ਤੁਸੀਂ ਕਾਲ ਕਰ ਸਕਦੇ ਹੋ 408 272 5200 ਤੇ 4082725200। ਪਰ ਪਹਿਲਾਂ ਆਪਾਂ ਕੁਛ ਕੁ ਜਿਹੜੇ ਇਸ਼ੂਜ਼ ਆ ਨਵੀਆਂ ਅਪਡੇਟਸ ਇਸ ਹਫਤੇ ਜੋ ਵਾਪਰੀਆਂ ਹੈਗੀਆਂ ਉਹ ਆਪਾਂ ਅਟਾਰਨੀ ਜੇ ਟਰਕੀਆਣਾ ਉਹਨਾਂ ਦੇ ਨਾਲ ਡਿਸਕਸ ਕਰਾਂਗੇ। ਸੋ ਜੀ ਸਭ ਤੋਂ ਪਹਿਲਾਂ ਜਿਹੜਾ ਸੁਪਰੀਮ ਕੋਰਟ ਨੇ ਇੱਕ ਆਰਡਰ ਦੇ ਦਿੱਤਾ ਜਿਹੜਾ ਰੋਂਗਫੁਲੀ ਗਰਸੀਆ ਨਾਮ ਦਾ ਕਿਲਮਰ ਬੰਦਾ ਜੋ ਜਿਸ ਨੂੰ ਐਲ ਸਾਲਵਾਡੋਰ ਜੇਲ੍ਹ 'ਚ ਭੇਜਿਆ ਗਿਆ ਸੀ ਵੀ ਉਹਨੂੰ ਵਾਪਸ ਲਿਆਂਦਾ ਜਾਵੇ। ਹਾਂਜੀ ਬਿਲਕੁਲ। ਤੇ ਪਹਿਲਾਂ ਵੀ ਜਿਹੜੇ ਹੇਠਲੀ ਅਦਾਲਤ ਸੀਗੀ ਉਹਨੇ ਵੀ ਇਹੀ ਫੈਸਲਾ ਦਿੱਤਾ ਸੀਗਾ ਤੇ ਸੁਪਰੀਮ ਕੋਰਟ ਨੇ ਵੀ ਹੁਣ ਕਨਫਰਮ ਜਿਹੜਾ ਕਰਤਾ ਤੇ ਗਲਤੀ ਨਾਲ ਇਹਨੂੰ ਜਿਹੜਾ ਸੀਗਾ ਵਾਪਸ ਭੇਜਤਾ। ਤੇ ਪਹਿਲਾਂ ਜਿਹੜਾ ਉਹ ਸਰਕਾਰ ਸੀਗੀ ਟਰੰਪ ਸਰਕਾਰ ਸੀਗੀ ਉਹ ਕਹਿੰਦੀ ਕਿ ਨਹੀਂ ਇਹਨੂੰ ਵਾਪਸ ਨਹੀਂ ਲੈ ਕੇ ਆ ਸਕਦੇ ਸਾਡੇ ਹੱਥ ਬਸ ਉਹ ਬਾਹਰ ਆ। ਤੇ ਪਰ ਹੁਣ ਸੁਪਰੀਮ ਕੋਰਟ ਨੇ ਵੀ ਜਿਹੜਾ ਆਰਡਰ ਦੇ ਦਿੱਤਾ ਤੇ ਜ਼ਿਆਦਾਤਰ ਜਿਹੜੇ ਐਲ ਸੈਲਵਾਡੋਰ ਦੇ ਵਿੱਚ ਜਿਹੜੀ ਮੈਗਾ ਪ੍ਰਿਜ਼ਨ ਆ ਉਹਦੇ ਵਿੱਚ ਇਹ ਕਈ ਲੋਕੀ ਜਿਹੜੇ ਬੰਦ ਆ ਤੇ ਉਹਦੇ ਵਿੱਚ ਤੁਸੀਂ ਦੇਖੋ ਕਿ ਗੈਂਗਸਟਰ ਵਗੈਰਾ ਕਾਟਲ ਕੂਟਲ ਵਾਲੇ ਮੈਂਬਰ ਵੀ ਬੜੇ ਆ ਤੇ ਮਾਹੌਲ ਤੁਸੀਂ ਸਮਝ ਹੀ ਸਕਦੇ ਹੋ ਉੱਥੇ ਕਿੱਦਾਂ ਜਿਹੜਾ ਡੇਂਜਰਸ ਕੰਡੀਸ਼ਨਸ ਜਿਹੜੀਆਂ ਹੈਗੀਆਂ। ਤੇ ਇਹਦੇ ਵਿੱਚ ਹੁਣ ਜਿਹੜਾ ਉਹ ਸੁਪਰੀਮ ਕੋਰਟ ਦਾ ਫੈਸਲਾ ਆ ਗਿਆ ਤੇ ਦੇਖੋ ਫਿਰ ਕਿੰਨੀ ਦੇਰ ਲਗਾਉਂਦੇ ਹੁਣ ਟਰੰਪ ਸਰਕਾਰ। ਪਹਿਲਾਂ ਤਾਂ ਉਹ ਸਿੱਧੇ ਹੱਥ ਖੜੇ ਕਰ ਦਿੰਦੇ ਸੀਗੇ ਕਿ ਨਹੀਂ ਕੋਆਪਰੇਟ ਨਹੀਂ ਕਰਨਾ ਪਰ ਹੁਣ ਸੁਪਰੀਮ ਕੋਰਟ ਨੇ ਵੀ ਜਿਹੜਾ ਫੈਸਲਾ ਦੇ ਦਿੱਤਾ ਤੇ ਇਹ ਫਿਰ ਵਾਪਸ ਆ ਜਾਊਗਾ। ਜੀ ਇੱਕ ਹੋਰ ਸੁਪਰੀਮ ਕੋਰਟ ਨੇ ਜਿਹੜਾ ਡਿਸੀਜਨ ਸੀ ਉਹ ਡਿਕਲਾਈਨ ਕਰ ਦਿੱਤਾ ਵੀ ਜਿਹੜਾ ਡਿਪੋਰਟੇਸ਼ਨ ਆਫ ਵੈਨਜ਼ੂਏਲਾ ਨੈਸ਼ਨਲਸ ਨੂੰ ਜੋ ਡਿਪੋਰਟ ਹੋ ਰਹੇ ਹੈਗੇ ਆ ਉਹਨਾਂ ਨੂੰ ਜਿਹੜਾ ਉਹਦੇ ਉੱਤੇ ਜਿਹੜਾ ਇਸ਼ੂ ਸੀ ਬਿਲਕੁਲ ਜੀ ਸੋ ਕਾਫੀ ਕਲੋਜ਼ ਇਹ ਡਿਸੀਜਨ ਸੀਗਾ 5-4 ਮਤਲਬ 5 ਜੱਜ ਫੇਵਰ 'ਚ ਸੀਗੇ 4 ਅਗੇਂਸਟ ਸੀਗੇ। ਸੋ ਮੁੱਦਾ ਇਹ ਸੀਗਾ ਕਿ ਇਹਦੇ ਬਾਰੇ ਆਪਾਂ ਕਾਫੀ ਡਿਟੇਲ ਦੇ ਵਿੱਚ ਵੀ ਪਹਿਲਾਂ ਖਬਰ ਕੀਤੀ ਸੀਗੀ ਪੰਜਾਬੀ ਰੇਡੀਓ ਤੇ ਕਿ ਉਹ ਜਿਹੜੇ ਟਾਰਗੇਟ ਕਰ ਰਹੇ ਸੀ ਉਹ ਕਹਿੰਦੇ ਕਿ ਇਹ ਗੈਂਗ ਦੇ ਮੈਂਬਰ ਆ ਤੇ ਜੀ ਉਹਨਾਂ ਕੋਲ ਉਹ ਕੋਈ ਪੁੱਛਗਿੱਛ ਨਹੀਂ ਬਾਲੀ ਜਿੱਦਾਂ ਹੁੰਦੀ ਸੀਗੀ ਤੇ ਕਿਸੇ ਨੇ ਸੂਹ ਵੀ ਜਿੱਦਾਂ ਦੇ ਦਿੱਤੀ ਕਿ ਇਹ ਬੰਦਾ ਗੈਂਗਸਟਰ ਆ ਤੇ ਚੱਕ ਕੇ ਉਹ ਭੇਜ ਦਿੰਦੇ ਸੀਗੇ। ਤੇ ਜਿਹੜੇ ਉਹਨਾਂ ਦਾ ਟਰੰਪ ਸਰਕਾਰ ਦਾ ਜਿਹੜਾ ਬਿਆਨ ਆਇਆ ਸੀਗਾ ਉਹ ਕਹਿੰਦੇ ਕਿ ਹੁਣ ਜਿਹੜੇ ਹਿਸਾਬ ਨਾਲ ਇਹ ਹਾਲਾਤ ਆ ਕਈ ਗੈਂਗਸਟਰਾਂ ਦੇ ਜਿੱਦਾਂ ਕ੍ਰਿਮੀਨਲ ਰਿਕਾਰਡ ਵਗੈਰਾ ਯੂਐਸ ਦੇ ਵਿੱਚ ਨਹੀਂ ਹੈਗੇ ਆ ਤੇ ਆਪਾਂ ਨੂੰ ਹੁਣ ਜਿੱਦਾਂ ਕੋਈ ਇਨਸਾਈਡਰ ਇਨਫੋਰਮੇਸ਼ਨ ਵੀ ਮਿਲ ਜਾਂਦੀ ਹੈ ਕਿ ਹੋਰ ਮੈਂਬਰ ਨੇ ਕਨਫੈਸ਼ਨ ਕਰ ਲਿਆ ਕੋਈ ਵੀ ਜਿਹੜੀ ਸੂਹ ਆ ਤੇ ਆਪਾਂ ਉਹਦੇ ਹਿਸਾਬ ਨਾਲ ਹੀ ਕਲੀਨ ਅਪ ਜਿਹੜਾ ਕਰਨਾ ਤੇ ਚੱਕ ਕੇ ਜਿਹੜਾ ਸਿੱਧੇ ਭੇਜ ਦੇਣੇ ਆ। ਜਿਹੜੇ ਜੱਜ ਸਾਹਿਬ ਸੀਗੇ ਵਗੈਰਾ ਉਹ ਕਹਿੰਦੇ ਕਿ ਨਹੀਂ ਇਦਾਂ ਦਾ ਫਿਰ ਤੁਸੀਂ ਪਤਾ ਕਿੱਦਾਂ ਲੱਗੂਗਾ ਕਿਹੜਾ ਗੈਂਗ ਦਾ ਕਿਹੜਾ ਨਹੀਂ ਗੈਂਗ ਦਾ। ਉਹ ਚੀਜ਼ ਦਾ ਜਿਹੜਾ ਵਿਵਾਦ ਸੀਗਾ ਤੇ ਸਰਕਾਰ ਨੇ ਆਪਣੀ ਜਿਹੜੀ ਪੇਸ਼ਕਸ਼ ਕੀਤੀ ਕਿ ਜਿੱਦਾਂ ਵੀ ਇਮੀਗ੍ਰੇਸ਼ਨ ਰੈਗੂਲੇਸ਼ਨ ਚੱਲਦੇ ਆ ਜਿਹੜੇ ਮਾਹੌਲ ਦੇ ਵਿੱਚ ਲੋਕੀ ਹੁਣ ਜਿਹੜੀ ਗਿਣਤੀ ਦੇ ਵਿੱਚ ਅੰਦਰ ਆ ਰਹੇ ਆ ਠੀਕ ਆ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈਗੀ। ਜਿਹੜੀ ਤੁਸੀਂ ਦੇਖੋ ਕਿ ਆਪਣੀ ਕਮਿਊਨਿਟੀ ਹੋਵੇ ਭਾਵੇਂ ਕੋਈ ਵੀ ਹੋਵੇ ਹਰ ਤਰ੍ਹਾਂ ਦਾ ਬੰਦਾ ਜਿਹੜਾ ਹੁਣ ਅੱਜ ਕੱਲ੍ਹ ਆ ਰਿਹਾ ਤੇ ਟਰੰਪ ਸਰਕਾਰ ਨੇ ਬੇਸਿਕਲੀ ਇਹੀ ਸੀਗਾ ਕਿ ਆਪਾਂ ਉਹਨਾਂ ਨੂੰ ਡਿਪੋਰਟ ਸਿੱਧੇ ਜਿਹੜੇ ਕਰ ਸਕਦੇ ਹਾਂ ਸਾਨੂੰ ਇੰਨੇ ਰੂਲ ਵਗੈਰਾ ਰੈਗੂਲੇਸ਼ਨ ਫੋਲੋ ਕਰਨ ਦੀ ਲੋੜ ਨਹੀਂ ਹੈਗੀ। ਤੇ ਜਿਹੜੇ ਜੱਜ ਸੀਗੇ ਹੇਠਲੀਆਂ ਅਦਾਲਤਾਂ ਸੀਗੀਆਂ ਤੇ ਜਿਹੜੇ ਇਮੀਗ੍ਰੇਸ਼ਨ ਲਾਇਰ ਸੀਗੇ ਜਾਂ ਹੋਰ ਐਡਵੋਕੇਸੀ ਗਰੁੱਪ ਸੀਗੇ ਸੰਸਥਾਵਾਂ ਸੀਗੀਆਂ ਉਹ ਕਹਿੰਦੇ ਇਹ ਡਿਊ ਪ੍ਰੋਸੈਸ ਦੀ ਵਾਇਲੇਸ਼ਨ ਹੋ ਜਾਣੀ ਹੈ ਤੁਸੀਂ ਘੱਟੋ ਘੱਟ ਨੂੰ ਮੌਕਾ ਦਿਓ ਆਪਣੇ ਆਪ ਨੂੰ ਸਾਬਤ ਕਰਨ ਦਾ ਕਿ ਇਹ ਗੈਂਗਸਟਰ ਹੈਗੇ ਆ ਕਿ ਨਹੀਂ ਹੈਗੇ ਆ। ਤੇ ਬੇਸਿਕਲੀ ਸੁਪਰੀਮ ਕੋਰਟ ਤੱਕ ਗਿਆ ਜਿਹੜੇ ਕੰਟਰੀ ਦੇ ਮਾਹੌਲ ਚੱਲਦੇ ਆ ਜਿੱਦਾਂ ਮਰਡਰ ਫਰੋਤੀਆਂ ਦੀ ਇਹ ਡਰੱਗਾਂ ਦੀ ਸੈਕਸ ਟ੍ਰੈਫਿਕ ਦੀ ਜਿਹੜੀ ਡਿਮਾਂਡ ਹਾਲਾਤ ਜਿਹੜੇ ਚੱਲਦੇ ਆ ਤੇ ਬਾਕੀ ਜਿੱਦਾਂ ਸਾਰਿਆਂ ਨੂੰ ਪਤਾ ਹੀ ਹੈ ਕਿ ਯੂਰਪ ਦੇ ਵਿੱਚ ਕੀ ਮਾਹੌਲ ਆ ਇੰਗਲੈਂਡ ਦੇ ਵਿੱਚ ਕੀ ਮਾਹੌਲ ਆ ਇੰਗਲੈਂਡ ਦਾ ਕਬਾੜਾ ਹੋ ਗਿਆ ਕੈਨੇਡਾ ਦਾ ਹੋਣ ਜਾ ਰਿਹਾ ਉਹ ਸਾਰੀਆਂ ਜਿਹੜੀਆਂ ਜਿੱਧਰ ਨੂੰ ਜਿਹੜਾ ਤੁਸੀਂ ਕਹ ਲਓ ਕਿ ਇੱਕ ਐਂਟੀ ਇਮੀਗ੍ਰੇਸ਼ਨ ਵੇਵ ਸੀਗੀ ਲੱਗਦਾ ਨਹੀਂ ਸੀਗਾ ਕਿ ਸੁਪਰੀਮ ਕੋਰਟ ਫੈਸਲਾ ਦੇਊਗਾ। ਉਦਾਂ ਪਰਸਨਲੀ ਐਜ਼ ਅ ਲਾਇਰ ਮੈਨੂੰ ਲੱਗਦਾ ਸੀਗਾ ਕਿ ਨਹੀਂ ਡਿਊ ਪ੍ਰੋਸੈਸ ਰਾਈਟਸ ਵਗੈਰਾ ਹੋਲਡ ਕਰੂਗੇ ਪਰ ਦੇਖ ਲਓ ਤੁਸੀਂ ਸੁਪਰੀਮ ਕੋਰਟ ਵੀ ਲਾਈਨ ਅਪ ਹੋ ਗਿਆ ਤੇ ਬੇਸਿਕਲੀ ਸੈਂਟੀਮੈਂਟ ਇਹੀ ਹੈ ਕਿ ਕਲੀਨ ਅਪ ਕਰੋ। ਐਕਚੁਅਲੀ ਇੱਕ ਮੈਂ ਵੀਡੀਓ ਦੇਖਦਾ ਸੀਗਾ ਟਰੰਪ ਉਹਨਾਂ ਦੀ ਸੀਗੀ ਕਿ ਜਿਹੜੇ ਫਾਰਮ ਵਰਕਰ ਆ ਜਾਂ ਹੋਟਲ ਦੇ ਵਰਕਰ ਆ ਉਹਨਾਂ ਨੂੰ ਉਹ ਕਹਿੰਦੇ ਕਿ ਥੋੜੇ ਕੰਸੈਸ਼ਨ ਦੇਣੇ ਆ ਕਿ ਸਾਨੂੰ ਇਹ ਬੰਦੇ ਚਾਹੀਦੇ ਆ ਇਹਨਾਂ ਨੂੰ ਰੱਖੋ। ਉਹ ਮੈਂ ਥੱਲੇ ਕਮੈਂਟ ਪੜ੍ਹ ਰਿਹਾ ਸੀਗਾ ਸਾਰੇ ਜਿਹੜੀ ਜਨਤਾ ਦੇ ਆ ਤੇ ਉਹ ਟਰੰਪ ਦੀ ਨਿੰਦਿਆ ਕਰ ਰਹੇ ਸੀਗਾ ਕਿ ਲੈ ਤੈਨੂੰ ਤਾਂ ਕਰਕੇ ਨਹੀਂ ਆਪਾਂ ਵੋਟ ਪਾਈ ਕਿ ਤੂੰ ਕਵੇਂਗਾ ਇਹਨਾਂ ਨੂੰ ਰੱਖਣਾ ਵਾ ਤੇ ਤੁਸੀਂ
ਉਹ ਖਬਰ ਤੋਂ ਤੁਸੀਂ ਆਪ ਹੀ ਹਿਸਾਬ ਲਾ ਲਓ ਕਿ ਥੱਲੇ ਮੈਂ ਸਾਰੇ ਹੀ ਦੇਖ ਰਿਹਾ ਸੀ ਤੇ ਜਿਹੜੀ ਕਈ ਜਨਤਾ ਤੁਹਾਨੂੰ ਵੀ ਪਤਾ ਹੈ ਨਾ ਕਿ ਇਦਾਂ ਦੇ ਵੀ ਲੋਕ ਜਿਹੜੇ ਅਮਰੀਕਾ 'ਚ ਕਾਫੀ ਸਾਰੇ ਹੈਗੇ ਆ, ਉਹ ਕਹਿੰਦੇ ਸਾਰਿਆਂ ਨੂੰ ਜਿਹੜਾ ਵਾਪਸ ਜਿਹੜੇ ਭੇਜੋ। ਹੁਣ ਤਾਂ ਜਿਹੜੇ ਕੈਲੀਫੋਰਨੀਆ, ਨਿਊਯਾਰਕ ਇੱਦਾਂ ਦੇ ਸਟੇਟਸ ਦੇ ਵਿੱਚ ਰਹਿੰਦੇ ਆ, ਤੁਹਾਡਾ ਨਹੀਂ ਸ਼ਾਇਦ ਵਾਹ ਇਹਨਾਂ ਨਾਲ ਕਦੀ ਪਿਆ ਹੋਣਾ ਤੇ ਪਵੇ ਵੀ ਨਾ ਇੱਦਾਂ ਦੇ ਬੰਦੇ ਨਾਲ। ਤੇ ਕਈ ਜਿਹੜੇ ਕਾਫੀ ਹੇਟ ਫੀਲਡ ਵੀ ਤੁਹਾਨੂੰ ਪਤਾ ਲੋਕੀ ਜਿਹੜੇ ਹੁੰਦੇ ਆ ਤੇ ਉਹ ਮਤਲਬ ਉਹਦੇ ਨਾਲ ਹੀ ਨਹੀਂ ਐਗਰੀ ਹੋ ਰਹੇ, ਉਹ ਕਹਿੰਦੇ ਕਿ ਨਹੀਂ ਏਦਾਂ ਨਹੀਂ ਤੁਸੀਂ ਕਰ ਸਕਦੇ, ਆਪਾਂ ਤਾਂ ਕਰਕੇ ਨਹੀਂ ਵੋਟ ਪਾਈ ਸੀ, ਸਾਰਿਆਂ ਨੂੰ ਡਿਪੋਰਟ ਕੀਤਾ ਜਾਵੇ। ਜੀ। ਤੇ ਬਿਲਕੁਲ, ਕਿਉਂਕਿ ਟਰੰਪ ਉਹਨਾਂ ਦੇ ਕਈ ਡਿਸੀਜ਼ਨ ਤਾਂ ਬਹੁਤ ਚੇਂਜ ਹੋ ਰਹੇ ਆ। ਅੱਜ ਸਵੇਰੇ ਉਹਨਾਂ ਨੇ ਜੋ ਟੈਰਿਫ ਦੇ ਮਾਮਲੇ 'ਚ ਫੋਨ ਆ, ਟੈਲੀਫੋਨ ਜਿਹੜੇ ਖਾਸ ਕਰਕੇ ਚਿਪਸ ਆ, ਉਹਨਾਂ ਦੇ ਉੱਤੇ ਕਿਹਾ ਵੀ ਨਹੀਂ ਟੈਰਿਫ ਲੱਗੂਗਾ। ਜੀ। ਸੋ ਸਭ ਤੋਂ ਇੰਪੋਰਟੈਂਟ ਜਿਹੜਾ ਕੇਸ ਆ ਮਹਿਮੂਦ ਖਲੀਲ ਵਾਲਾ, ਜੋ ਕੋਲੰਬੀਆ ਯੂਨੀਵਰਸਿਟੀ ਦਾ ਸਟੂਡੈਂਟ ਆ, ਉਹਦੇ ਡਿਪੋਰਟੇਸ਼ਨ ਦੇ ਸੰਬੰਧ ਦੇ ਵਿੱਚ ਅਪਡੇਟ ਕੀ ਆਈ ਹੈਗੀ ਹੈ? ਸੋ ਉਹ ਬੇਸਿਕਲੀ ਯੂਐਸ ਇਮੀਗ੍ਰੇਸ਼ਨ ਜੱਜ ਨੇ ਇਹੀ ਕਿਹਾ ਕਿ ਇਹ ਜਿਹੜਾ ਸੀਗਾ ਡਿਪੋਰਟ ਹੋ ਸਕਦਾ ਵਾ ਤੇ ਉਹਨਾਂ ਨੇ ਬੇਸਿਕਲੀ ਕਿਹਾ ਕਿ ਜਿਹੜੀ ਏਲੀਅਨ ਜਿਹੜਾ ਐਨੀਮੀਜ਼ ਐਕਟ ਜਿਹੜਾ ਹੈਗਾ, ਇਹਦੇ ਥੱਲੇ ਜਿਹੜੀ ਅਮਰੀਕਾ ਸਰਕਾਰ ਆ, ਉਹਨੂੰ ਪੂਰਾ ਜਿਹੜਾ ਹੱਕ ਬਣਦਾ ਤੇ ਬੇਸਿਕਲੀ ਸਾਰੀ ਜਿਹੜਾ ਵਿਵਾਦ ਸੀਗਾ ਉਹ ਇਸ ਬਾਰੇ ਸੀਗਾ ਕਿ ਕੀ ਟਰੰਪ ਸਰਕਾਰ ਐਡਾ ਪੁਰਾਣਾ ਜਿਹੜਾ ਕਾਨੂੰਨ ਹੈਗਾ, ਆਪਾਂ ਤੇ ਕੰਟਰੀਆਂ ਦੇ ਨਾਲ ਲੜਾਈ 'ਚ ਵੀ ਨਹੀਂ ਹੈ ਕਿ ਇਹਨੂੰ ਇਹ ਵਰਤ ਸਕਦੀ ਹੈ ਕਿ ਨਹੀਂ ਵਰਤ ਸਕਦੀ ਹੈ। ਤੇ ਉਹ ਹੁਣ ਵਾਲਾ ਅਮਰੀਕਾ ਬੜਾ ਚੇਂਜ ਹੋ ਗਿਆ। ਇਹਦੇ ਵਿੱਚ ਅਗੇਨ ਗੱਲ ਬੜੀ ਲੰਬੀ ਹੋ ਜਾਣੀ ਆ ਜੇ ਇਹਨੂੰ ਛੋਟੇ 'ਚ ਮਗਾਈਏ, ਕਿਉਂਕਿ ਅੱਜ ਆਪਾਂ ਕਾਲਸ ਲੈਣੀਆਂ। ਆਪਾਂ ਕਲੈਕਟਿਵਲੀ ਐਜ਼ ਅ ਕਮਿਊਨਿਟੀ ਜਿਹੜਾ ਸੀਗਾ ਰੇਡੀਓ ਤੇ 4 ਕੁ ਸਾਲਾਂ ਤੋਂ ਜਿਹੜੀ ਗੱਲ ਕਰਦੇ ਆਏ ਆ, ਠੀਕ ਆ, ਪੰਜਾਬੀ ਰੇਡੀਓ ਦਾ ਵੀ ਆਪਣਾ ਬੜਾ ਯੋਗਦਾਨ ਆ ਕਮਿਊਨਿਟੀ 'ਚ ਵੱਖ-ਵੱਖ ਏਰੀਏ ਦੇ ਵਿੱਚ। ਇਮੀਗ੍ਰੇਸ਼ਨ ਦੇ ਪੱਖੋਂ ਜਿਹੜਾ ਸੀਗਾ, ਹੁਣ ਚੀਜ਼ਾਂ ਹਰੇਕ ਬੰਦਾ ਆਪਾਂ ਤਾਂ ਨਹੀਂ ਕੰਟਰੋਲ ਕਰ ਸਕਦੇ ਐਜ਼ ਅ ਕਮਿਊਨਿਟੀ, ਪਰ ਤੁਸੀਂ ਦੇਖੋਗੇ ਖੌਰੂ ਵੀ ਜਿਹੜਾ ਬੜਾ ਜ਼ਿਆਦਾ ਜਿਹੜਾ ਪੈ ਗਿਆ ਸੀਗਾ। ਹੁਣ ਗੱਲਾਂ ਜਦੋਂ ਨਹੀਂ ਕੰਟਰੋਲ 'ਚ ਆਉਂਦੀਆਂ, ਹੁਣ ਵੀ ਜਿੱਦਾਂ ਹੂੜਮਤ ਜਿਹੜੀ ਜ਼ਿਆਦਾ ਵਾ ਤੇ ਨਹੀਂ ਜਿਹੜੀ ਮੈਂ ਬੜੀ ਆ ਗਈ ਸੀ ਤੇ ਲੋਕਾਂ ਦੇ ਵਿੱਚ, ਤੇ ਹੁਣ ਕੀ ਆ ਕਿ ਗੱਲਾਂ ਇੰਨੀਆਂ ਫਾਰ ਹੋ ਗਈਆਂ ਕਿ ਜਿੱਥੇ ਜਿਹੜਾ ਗ੍ਰੀਨ ਕਾਰਡ ਹੋਲਡਰ ਆ ਉਹਨੂੰ ਹੀ ਚੱਕ ਕੇ ਉਹਨਾਂ ਨੇ ਇੱਕ ਕੀਤਾ ਕਿ ਉਹਨੇ ਕਿ ਜਿਹੜੇ ਸਟੂਡੈਂਟ ਮਤਲਬ ਪ੍ਰੋਟੈਸਟ ਜਿਹੜੇ ਸੀਗੇ, ਕੋਈ ਐਸ ਸੱਚ ਕੋਈ ਐਵੀਡੈਂਸ ਵੀ ਨਹੀਂ ਸੀਗਾ ਕਿ ਕੋਈ ਬਹੁਤ ਵੱਡਾ ਉਹਨੇ ਕੋਈ ਜੁਰਮ ਕਰਤਾ ਜਾਂ ਉਹ ਕਰਤਾ। ਪਹਿਲਾਂ ਤੁਸੀਂ ਦੇਖੋਗੇ ਕਿ ਅਮਰੀਕਾ ਦੀ ਇਮੇਜ ਇਹੀ ਸੀਗੀ ਕਿ ਇਹ ਜਿਹੜੀ ਫਰੀਡਮਸ ਨੂੰ, ਓਪੀਨੀਅਨ ਨੂੰ ਏਦਾਂ ਇੱਥੇ ਰਿਸਪੈਕਟ ਜਿਹੜਾ ਕਰਦਾ ਵਾ, ਇੱਥੇ ਰੂਲ ਫੋਲੋ ਹੁੰਦਾ ਸਾਰਾ। ਤੇ ਹੁਣ ਜਿਹੜਾ ਅਮਰੀਕਾ ਦੀ ਵਰਜ਼ਨ ਜਿਹੜੀ ਬੜੀ ਡਿਫਰੈਂਟ ਹੋ ਗਈ ਆ। ਉਹ ਐਗਜ਼ਾਮਪਲਾਂ ਕੀ ਦਿੰਦੇ ਆ, ਉਹ ਕਹਿੰਦੇ ਕਿ ਤੁਸੀਂ ਯੂਕੇ ਦਾ ਹਾਲ ਦੇਖ ਲਓ, ਐਡੇ ਸਾਰੇ ਬੈਨੀਫਿਟ ਲੋਕੀ ਜਿਹੜੇ ਇਮੀਗ੍ਰੈਂਟ ਆ ਕੇ, ਇੱਕ ਤਾਂ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਆ ਕੇ ਕਈਆਂ ਦਾ ਤਾਂ ਟਾਰਗੇਟ ਹੀ ਇਹੀ ਹੈ ਕਿ ਬੱਚੇ ਜ਼ਿਆਦਾ ਜੰਮਣੇ ਆ, ਵੈਲਫੇਅਰ ਫਿਰ ਬੈਨੀਫਿਟ ਲੈਣਾ, ਟੈਕਸ ਨਹੀਂ ਦੇਣੇ ਤੇ ਉਹਨਾਂ ਦੀ ਜਿਹੜੀ ਲੋਕਲ ਪਾਪੂਲੇਸ਼ਨ ਸੀਗੀਆਂ ਉਹ ਆਊਟ ਨੰਬਰ ਜਿਹੜੀਆਂ ਹੋ ਰਹੀਆਂ ਸੀਗੀਆਂ। ਤੇ ਇਹਦੇ ਵਿੱਚ ਹੁਣ ਤੁਸੀਂ ਦੇਖੋ ਕਿ ਡਿਪੈਂਡਿੰਗ ਕਿਹਦੀ ਤੁਸੀਂ ਗੱਲ ਸੁਣੋ, ਕਈਆਂ ਨੇ ਕਿਹਾ ਨਹੀਂ ਇਹ ਤਾਂ ਆਪਣਾ ਫਰਜ਼ ਆ ਹੈ ਨਾ, ਕਿ ਇੰਨੇ ਨਿਆਣੇ ਹੋਣੇ ਚਾਹੀਦੇ ਆ, ਇੰਨੀ ਬੈਨੀਫਿਟ ਲੈਣਾ ਸਾਡਾ ਹੱਕ ਆ। ਤੇ ਉਹ ਜਦੋਂ ਏਦਾਂ ਦੀਆਂ ਚੀਜ਼ਾਂ ਆਈਆਂ ਤੇ ਉਹ ਬੇਸਿਕਲੀ ਕਈ ਸ਼ਹਿਰ ਤਾਂ ਏਦਾਂ ਦੇ ਸੀਗੇ ਕਿ ਉਹ ਆਊਟਰਨ ਹੋ ਗਏ, ਕਿ ਇਮੀਗ੍ਰੈਂਟ ਜ਼ਿਆਦਾ ਆ ਗਏ, ਲੋਕਲ ਘੱਟ ਆ ਗਏ। ਜਿਹੜੇ ਆਪਣੇ ਆਇਰਲੈਂਡ ਦੇ ਵਿੱਚ ਉਹਨਾਂ ਨੇ ਐਗਜ਼ਾਮਪਲ ਜਿਹੜੀਆਂ ਦਿੱਤੀਆਂ ਕਿ ਪਿੰਡਾਂ ਦੇ ਪਿੰਡ ਜਿਹੜੇ ਸੀਗੇ ਕਿ ਇੱਕਦਮ ਹੀ ਇੰਨੇ ਜ਼ਿਆਦਾ ਇਮੀਗ੍ਰੈਂਟ ਜਿਹੜੇ ਵਿਦ ਬੈਨੀਫਿਟਸ ਉਹਨਾਂ ਨੇ ਸਰਕਾਰਾਂ ਨੇ ਅਲਾਓ ਕਰਤੇ, ਗੇਟ ਜਿਹੜੇ ਖੋਲ੍ਹਤੇ। ਲੋਕਲ ਲੋਕਾਂ ਦੀ ਸੁਣੀ ਨਹੀਂ, ਖੋਲ੍ਹਤੇ। ਉੱਤੋਂ ਜਿਹੜੇ ਇਮੀਗ੍ਰੈਂਟ ਸੀਗੇ ਉਹਨਾਂ ਨੇ ਵੀ ਆ ਕੇ ਕੋਈ ਵਧੀਆ ਬਿਹੇਵ ਨਹੀਂ ਕੀਤਾ ਉੱਥੇ। ਸੋ ਇਹ ਚੀਜ਼ਾਂ ਕੀ ਸੀਗੀਆਂ, ਵੀਡੀਓ ਜਿਹੜੀਆਂ ਇੰਟਰਨੈਟ ਤੇ ਚੜ੍ਹਦੀਆਂ ਰਹਿੰਦੀਆਂ ਸੀਗੀਆਂ। ਇਮੀਗ੍ਰੈਂਟ ਵੀ ਆਰਗਿਊ ਫੁੱਲ ਉਹਨਾਂ ਨਾਲ ਕਰਦੇ ਸੀਗੇ ਲੋਕਲ ਨਾਲ। ਸੋ ਇਹ ਸੀਗਾ ਕਿ ਇੱਕ ਇਹ ਦਿਨ ਫਿਰ ਬਾਹਲਾ ਦੂਰ ਨਹੀਂ ਸੀਗਾ ਕਿ ਇੱਕ ਦਿਨ ਏਦਾਂ ਹੋਣਾ ਹੀ ਸੀਗਾ, ਠੀਕ ਹੈ। ਸੋ ਇਹ ਸੀਗਾ ਕਿ ਕਿਤੇ ਲਗਾਮ ਲੱਗਣੀ ਚਾਹੀਦੀ ਸੀ, ਪਰ ਇਹ ਹੈ ਕਿ ਹੁਣ ਤੁਸੀਂ ਕਹਿ ਲਓ ਕਿ ਬਹੁਤ ਜ਼ਿਆਦਾ ਜਿਹੜੀ ਸਖਤੀ ਜਿਹੜੀ ਨਹੀਂ ਵੀ ਬੰਦੇ ਨੇ ਐਕਸਪੈਕਟ ਕੀਤੀ ਸੀ, ਉੱਧਰ ਨੂੰ ਚੀਜ਼ਾਂ ਜਿਹੜੀਆਂ ਚੱਲ ਗਈਆਂ। ਬੰਦਾ ਸਿਰਫ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਕੋਈ ਮੈਸੇਜ ਪੋਸਟ ਕੀਤਾ ਉਹਦੇ ਕਰਕੇ ਡਿਪੋਰਟ ਕਰ ਦਿੱਤਾ ਜਾਵੇ, ਜਾਂ ਕਿਸੇ ਇੱਕ ਗੈਂਗ ਮੈਂਬਰ ਨੇ ਕਿਹਾ ਕਿ ਨਹੀਂ ਆ ਵੀ ਮੇਰੇ ਨਾਲ ਡਰੱਗਾਂ ਇੱਧਰ ਉੱਧਰ ਕਰਦਾ, ਉਹਨੂੰ ਵੀ ਚੱਕ ਕੇ ਜਿਹੜਾ ਵਾਪਸ ਡਿਪੋਰਟ ਕਰ ਦਿੱਤਾ ਜਾਵੇ, ਹਨਾ। ਸੋ ਇਹ ਕਈ ਵਾਰੀ ਤੁਹਾਨੂੰ ਲੱਗਦਾ ਕਿ ਲੈ ਸਾਡਾ ਇਹਦੇ ਨਾਲ ਕੀ ਲੈਣਾ ਦੇਣਾ, ਠੀਕ ਹੈ। ਤੁਹਾਡੇ ਨਾਲ ਵੀ ਸੱਜਣ ਮਿੱਤਰ ਤਾਂ ਰਹਿੰਦੇ ਹੀ ਹੋਊਗੇ ਨਾ ਜਿਹੜੇ ਤੁਹਾਨੂੰ ਪਤਾ ਕਿ ਕੁਐਸਚਨੇਬਲ ਹੋ ਸਕਦੇ ਆ। ਸੋ ਏਦਾਂ ਕਿ ਰੋਂਗ ਪਰਸਨ ਨਾਲ ਰੋਂਗ ਐਸੋਸੀਏਸ਼ਨ, ਰੋਂਗ ਘਰ ਦੇ ਵਿੱਚ ਤੁਸੀਂ ਰਹੋਗੇ, ਠੀਕ ਹੈ। ਇਹ ਚੀਜ਼ਾਂ ਉਹਦੇ ਵੱਲ ਜਾ ਰਹੀਆਂ, ਕੋਈ ਲਿਮਿਟਡ ਨਹੀਂ ਰਹਿਣਾ ਇੱਥੇ ਕਿ ਇਹ ਪਰਟੀਕੁਲਰ ਇੱਕ ਗੈਂਗ ਨੂੰ ਇਹਨਾਂ ਨੇ ਟਾਰਗੇਟ ਕੀਤਾ ਵਾ। ਇਹ ਬੇਸਿਕਲੀ ਜਿਹੜੀ ਫਾਈਟ ਸੀਗੀ ਸੁਪਰੀਮ ਕੋਰਟ ਤੱਕ, ਉਹ ਸਿਰਫ ਇਸ ਚੀਜ਼ ਦੀ ਫਾਈਟ ਸੀਗੀ ਕਿ ਤੁਸੀਂ ਮੌਕਾ ਲੋਕਾਂ ਨੂੰ ਦੇਣਾ ਕਿ ਤੁਸੀਂ ਸਿੱਧਾ ਹੀ ਉਹਨਾਂ ਤੇ ਠੱਪਾ ਲਾ ਦੇਣਾ ਕਿ ਇਹ ਗੈਂਗਸਟਰ ਹੈਗੇ, ਇਹਨਾਂ ਨੂੰ ਚੱਕ ਕੇ ਭੇਜੋ। ਸੋ ਬੇਸਿਕਲੀ ਸੁਪਰੀਮ ਕੋਰਟ ਕਹਿੰਦਾ ਕਿ ਜੇ ਕਿਸੇ ਦੀ ਮਾੜੀ ਮੋਟੀ ਵੀ ਐਸੋਸੀਏਸ਼ਨ ਹੈਗੀ ਆ, ਕੋਈ ਗਲਤ ਬੰਦੇ ਨਾਲ ਘੁੰਮਦਾ ਵਾ, ਉਹਨੂੰ ਚੱਕੋ ਤੇ ਡਿਪੋਰਟ ਕਰੋ, ਨੋ ਕੁਐਸਚਨਸ ਆਸਕਡ ਵਾਲਾ ਕੰਮ ਆ। ਜੀ। ਤੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਹੁਣ ਸੋਸ਼ਲ ਮੀਡੀਆ ਸਕਰੀਨ ਕਰਨਾ ਸ਼ੁਰੂ ਕਰ ਦਿੱਤਾ, ਖਾਸ ਕਰਕੇ ਐਂਟੀਸੈਮਿਟਿਜ਼ਮ ਦੇ ਮਾਮਲੇ 'ਚ। ਜੀ ਬਿਲਕੁਲ। ਸੋ ਇਹ ਸਕਰੀਨਿੰਗ ਦਾ ਤਾਂ ਦੇਖੋ
ਆਪਣਾ ਐਂਬੈਸੀ ਵਗੈਰਾ ਦੀਆਂ ਜਿਹੜੀਆਂ ਐਪਲੀਕੇਸ਼ਨ ਸੀਗੀਆਂ ਨਾ, ਉਹਦੇ ਵਿੱਚ ਕਾਫੀ ਸਾਲਾਂ ਤੋਂ ਹੀ ਸੀਗਾ, ਤੁਹਾਨੂੰ ਆਪਣੀ ਫੇਸਬੁੱਕ ਵਗੈਰਾ ਇਹ ਉਹ ਇੰਸਟਾਗ੍ਰਾਮ ਆਈਡੀ ਵਗੈਰਾ ਜਿਹੜੀ ਡਿਸਕਲੋਜ਼ ਕਰਨੀ ਪੈਂਦੀ ਸੀਗੀ। ਸੋ ਜਿਹੜੀ ਚੀਜ਼ ਹੋਈ ਆ ਕਿ ਈਵਨ ਐਜ਼ ਅ ਲਾਇਰ ਜਾਂ ਕੋਈ ਵੀ ਪ੍ਰੋਫੈਸ਼ਨ ਆ, ਮੇਰੇ ਖਿਆਲ ਅੱਜ ਦੀ ਡੇਟ ਦੇ ਵਿੱਚ ਜਿਹੜੇ ਬੰਦੇ ਕੰਪਿਊਟਰ ਚਲਾਉਂਦੇ ਆ, ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ ਸਾਰਿਆਂ ਨੂੰ ਕਿ ਜਿਹੜੀ AI ਟੈਕਨੋਲੋਜੀ ਹੈਗੀ ਆ, ਠੀਕ ਹੈ, ਸਪੈਸੀਫਿਕਲੀ ਜਿੱਦਾਂ ਚੈਟ GPT ਵਗੈਰਾ ਹੋ ਗਿਆ, ਗਰੋਕ ਵਗੈਰਾ, ਹੋਰ ਜਿਹੜੀਆਂ ਵੀ ਜਿਹੜੇ ਵੀ ਸੌਫਟਵੇਅਰ ਵਗੈਰਾ ਹੁੰਦੇ ਆ ਜਾਂ ਆਨਲਾਈਨ ਵੈਬਸਾਈਟਸ ਹੁੰਦੀਆਂ, ਹੁਣ ਕੀ ਸੀਗਾ ਕਿ ਜਿਹੜੀ ਕੰਪਿਊਟਿੰਗ ਆ, ਜਿਹੜੇ ਹਿਸਾਬ ਨਾਲ ਇਨਫੋਰਮੇਸ਼ਨ ਰਿਵੀਲ ਹੋ ਸਕਦੀ ਆ ਜਾਂ ਡੇਟਾ ਜਿਹੜਾ ਉਹ ਐਨਾਲਾਈਜ਼ ਕੀਤਾ ਜਾ ਸਕਦਾ, ਉਹਦੀ ਕੈਪੇਬਿਲਿਟੀ ਬੜੀ ਵੱਧ ਗਈ ਇਹ ਨਵੀਂ ਟੈਕਨੋਲੋਜੀ ਨਾਲ। ਪਹਿਲਾਂ ਲੋਕਾਂ ਨੂੰ ਲੱਗਦਾ ਸੀਗਾ ਕਿ ਇਹਨੂੰ 20-25 ਸਾਲ 30 ਸਾਲ ਲੱਗਣੇ ਹੋਰ ਡਿਵੈਲਪ ਹੋਣ ਨੂੰ, ਪਰ ਇਹ ਐਡੀ ਜ਼ਿਆਦਾ ਫਾਸਟ ਸੈਲਫ ਲਰਨਿੰਗ ਜਿਹੜੀ ਹੈਗੀ ਆ ਕਿ ਉਹਨੇ ਜਿਹੜਾ ਸਿੱਧਾ ਹੀ ਉਹਨਾਂ ਨੂੰ ਦੱਸਦਾ ਕਿ ਆਹ ਇੰਨੇ ਬੰਦੇ ਆ, ਇਹਨਾਂ ਨੇ ਏਦਾਂ ਆਹ ਕੀਤਾ ਸੀਗਾ, ਇਹਨਾਂ ਨੇ ਜਿਹੜੀ ਪੋਸਟ ਕੀਤੀ ਜਾਂ ਕੁਛ ਵੀ ਕੀਤਾ। ਸੋ ਏਦਾਂ ਕਿ ਜਿਹੜੇ ਛੋਟੇ-ਮੋਟੇ ਵੀ ਜਿਹੜੇ ਕਮੈਂਟ ਹੈਗੇ ਆ, ਠੀਕ ਆ, ਬੰਦਾ ਹੇਟ ਵਾਲੇ ਕਮੈਂਟ ਮਾਰਦਾ, ਕਿਸੇ ਨੂੰ ਥ੍ਰੈਟਨ ਵਾਲੇ ਕਮੈਂਟ ਜਿਹੜੇ ਮਾਰਦਾ, ਉਹ ਨਿਆਣਮੱਤ ਬੜੀ ਆ। ਆਪਣੀ ਕਮਿਊਨਿਟੀ 'ਚ ਵੀ ਕਈ ਵਾਰੀ ਲੋਕੀ ਪਾ ਦਿੰਦੇ ਆ, ਹਨਾ, ਹਰੇਕ ਬੰਦਾ ਸ਼ਹਿਨਸ਼ਾਹ ਬਣ ਜਾਂਦਾ ਕਿ ਕੁਛ ਵੀ ਲਿਖਤਾ ਕਰਤਾ। ਸੋ ਬੇਸਿਕਲੀ ਉਹ ਕੀ ਕਰ ਰਹੇ ਆ ਕਿ ਇੱਕ ਪੁਰਾਣਾ ਕੇਸ ਹੋਇਆ ਸੀਗਾ, ਉਹ ਮੇਰੇ ਖਿਆਲ ਸਾਊਥ ਇੰਡੀਅਨ ਵਿਅਕਤੀ ਸੀਗਾ, ਉਹਨੇ ਕੋਈ ਏਦਾਂ ਹੀ ਕਮੈਂਟ ਪਾਇਆ ਸੀਗਾ, ਉਹਨੂੰ ਕਹਿੰਦੇ ਇਹਨੇ ਪ੍ਰੈਜ਼ੀਡੈਂਟ ਨੂੰ ਥ੍ਰੈਟ ਦਿੱਤਾ ਵਾ। ਤੇ ਉਹਦੀ ਬੜਾ ਵਿਵਾਦ ਜਿਹੜਾ ਚੱਲਿਆ ਸੀਗਾ, ਜੇਲ੍ਹ-ਜੂਲ ਵੀ ਉਹਨੂੰ ਜਿਹੜੀ ਹੋਈ ਸੀਗੀ ਕਾਫ਼ੀ ਸਾਲ, ਤੇ ਉਹ ਕਹਿੰਦਾ ਕਿ ਨਹੀਂ, ਇਹਨੇ ਕਾਫ਼ੀ ਗਵਾਹੀਆਂ-ਗੂਹੀਆਂ ਉਹਦੀਆਂ ਚੱਲੀਆਂ ਕਿ ਨਹੀਂ, ਇਹਨੇ ਤਾਂ ਉੱਦਾਂ ਹੀ ਜਿਹੜਾ ਆਨਲਾਈਨ ਕਮੈਂਟ ਆ, ਫ੍ਰੀ ਸਪੀਚ ਆ, ਤੇ ਉਹ ਕਹਿੰਦੇ ਕਿ ਹਰੇਕ ਸਪੀਚ ਜਿਹੜੀ ਪ੍ਰੋਟੈਕਟਿਡ ਸਪੀਚ ਨਹੀਂ ਹੁੰਦੀ, ਫ੍ਰੀ ਸਪੀਚ ਨਹੀਂ ਹੁੰਦੀ। ਸੋ ਜਿਹੜੀ ਇਹ ਸਰਕਾਰ ਆ, ਬੇਸਿਕਲੀ ਇਹ ਵੀ ਇਹੀ ਕਹਿ ਰਹੀ ਹੈ ਕਿ ਜਿਹੜੀਆਂ ਤੁਸੀਂ ਧਮਕੀਆਂ-ਧੁਮਕੀਆਂ ਹੋ ਗਈਆਂ, ਗੈਂਗ ਰਿਲੇਟਡ ਐਕਟੀਵਿਟੀਆਂ ਹੋ ਗਈਆਂ, ਵਾਇਲੈਂਸ ਵਾਲੀਆਂ ਜਿਹੜੀਆਂ ਗੱਲਾਂ ਹੋ ਗਈਆਂ, ਉਹ ਪ੍ਰੋਟੈਕਟਿਡ ਸਪੀਚ ਨਹੀਂ ਹੈਗੀ। ਜੇ ਤੁਸੀਂ ਸਾਡੀ ਕੰਟਰੀ ਚਾਹੁੰਦੇ ਆ, ਇਹ ਵਾਲੇ ਕੰਮ ਜਿਹੜੇ ਕਰਦੇ ਆ, ਤੇ ਉਹ ਉਹਨਾਂ ਦੇ ਲਈ ਇੱਕ ਇਟਸੈਲਫ ਇਨਫ ਬੇਸਿਸ ਹੈਗਾ ਕਿ ਚੱਕ ਕੇ ਜਿਹੜਾ ਵਾਪਸ ਭੇਜਿਆ ਜਾ ਸਕਦਾ। ਇਹ ਵਧੀਆ ਨਿਊਜ਼ ਉਹਨਾਂ ਦੇ ਲਈ ਆ ਜਿਹਨਾਂ ਨੂੰ ਥ੍ਰੈਟ ਮਿਲ ਰਹੇ ਆ, ਤੇ ਤੁਹਾਨੂੰ ਪਤਾ ਕੋਈ ਤੁਹਾਨੂੰ ਏਦਾਂ ਬੰਦਾ-ਬੁੰਦਾ ਤੰਗ ਕਰ ਰਿਹਾ ਆਨਲਾਈਨ ਜਾਂ ਅਦਰਵਾਈਜ਼, ਤੁਸੀਂ ਵੀ ਡਾਇਰੈਕਟਲੀ ਜਿਹੜਾ ਹੈਗਾ ਰਿਪੋਰਟ ਜਾ ਕੇ ਕਰ ਸਕਦੇ ਆ, ਠੀਕ ਆ। ਤੇ ਐਂਡ ਆਫ ਦਾ ਡੇ ਉਹ ਕਹਿ ਰਹੇ ਆ ਕਿ ਇਮੀਗ੍ਰੈਂਟ ਜਿਹੜੇ ਆ ਰਹੇ ਆ, ਉਹਨਾਂ ਨੂੰ ਇੱਥੇ ਇੱਕ ਰਹਿਣ ਦੀ ਪਰਮਿਸ਼ਨ ਆ, ਉਹ ਹੱਥ ਜੋੜ ਕੇ ਆ ਰਿਹਾ ਵਾ, ਉਹਨੂੰ ਕੋਈ ਹੱਕ ਨਹੀਂ ਹੈਗਾ। ਤੇ ਪਹਿਲਾਂ ਕੀ ਸੀਗਾ ਕਿ ਬਦਮਾਸ਼ੀ-ਬਦਮੂਸ਼ੀ, ਗੁੰਡਾਗਰਦੀ ਜਿਹੜੀ ਚੱਲਦੀ ਰਹਿੰਦੀ ਸੀਗੀ, ਕੋਈ ਪੁੱਛਦਾ ਨਹੀਂ ਸੀਗਾ, ਤਾਂ ਕਰਕੇ ਲੋਕੀ ਹੋਰ ਜ਼ਿਆਦਾ ਮੱਛਰੇ ਸੀਗੇ। ਸੋ ਹੁਣ ਕੀ ਚੀਜ਼ ਸੀਗੀ ਕਿ ਉਹ ਇਹ ਸਾਰੀਆਂ ਚੀਜ਼ਾਂ ਨੂੰ ਚੇਂਜ ਕਰ ਰਿਹਾ, ਉਹਨਾਂ ਨੇ ਸਿੱਧੇ ਡਾਇਰੈਕਟ ਹੈਲਪਲਾਈਨਾਂ ਖੋਲੀਆਂ ਹੋਈਆਂ, ਤੇ ਉਹ ਜਾ ਕੇ ਤੁਸੀਂ ਰਿਪੋਰਟ ਕਰ ਸਕਦੇ ਆ ਜੇ ਕੋਈ ਵਿਅਕਤੀ ਤੁਹਾਨੂੰ ਲੱਗਦਾ ਏਦਾਂ ਤੰਗ ਕਰਦਾ ਵਾ, ਜਾਂ ਤੁਹਾਨੂੰ ਲੱਗਦਾ ਕੋਈ ਗੈਂਗ ਮੈਂਬਰ ਆ ਜਾਂ ਕੁਛ। ਸੋ ਉਹਨਾਂ ਨੇ ਉਹ ਜਿਹੜਾ ਸੀਗਾ ਦਰਵਾਜ਼ਾ, ਜਿਹੜਾ ਇਮੀਗ੍ਰੇਸ਼ਨ ਅਫੀਸ਼ੀਅਲਸ ਨੇ, ਹੋਮਲੈਂਡ ਸਿਕਿਉਰਿਟੀ ਨੇ ਜਿਹੜਾ ਖੋਲਤਾ। ਜੀ। ਸੋ ਬਿਲਕੁਲ ਸਰੋਤਿਓ, ਆਪਾਂ ਅੱਜ ਕਾਲਸ ਲੈਣੀਆਂ, ਕਾਫੀ ਕਾਲਸ ਲਵਾਂਗੇ ਕਿਉਂਕਿ ਪਿਛਲੇ ਕਈ ਹਫ਼ਤਿਆਂ ਤੋਂ ਕੋਈ ਨਾ ਕੋਈ ਪ੍ਰੋਬਲਮ ਸੀ, ਜਾਂ ਅਟਾਰਨੀ ਸਾਹਿਬ ਬਾਹਰ ਗਏ ਸੀ, ਜਾਂ ਖਬਰਾਂ ਹੀ ਇੰਨੀਆਂ ਹੁੰਦੀਆਂ ਸੀਗੀਆਂ, ਤੇ ਸਾਡੇ ਰੇਡੀਓ ਸਟੇਸ਼ਨ ਤੇ ਵੀ ਬਹੁਤ ਕਾਲਸ ਆਉਂਦੀਆਂ ਸਾਨੂੰ, ਤੇ ਕਿਉਂਕਿ ਆਪਾਂ ਵਕੀਲ ਨਹੀਂ ਹੈਗੇ, ਇਸ ਕਰਕੇ ਲੀਗਲ ਸਲਾਹ ਨਹੀਂ ਦੇ ਸਕਦੇ। ਸੋ ਅੱਜ ਸਾਡੇ ਨਾਲ ਅਟਾਰਨੀ ਜੇ ਟਰਕੀਆਣਾ ਹੁਣੀ ਜੁੜੇ ਹੋਏ ਆ, ਤੇ ਤੁਸੀਂ ਕਾਲ ਕਰ ਸਕਦੇ ਹੋ, ਤੇ 408 272 5200। ਇੱਕ ਖਬਰ ਹੋਰ ਆਪਾਂ ਸਾਂਝੀ ਕਰਨੀ ਆ, ਉਹ ਤੋਂ ਬਾਅਦ ਕਾਲਸ ਲੈ ਲੈਣੀਆਂ। ਜਿਹੜੀ ਐਲਾਨ ਮਸਕ ਉਹਨਾਂ ਦੀ ਡੋਜ ਡਿਪਾਰਟਮੈਂਟ ਆ, ਉਹਨਾਂ ਨੇ ਟਾਸਕ ਫੋਰਸ ਇੱਕ ਤਿਆਰ ਕੀਤੀ ਆ ਅਨਡਾਕੂਮੈਂਟਡ ਇਮੀਗ੍ਰੈਂਟਸ ਨੂੰ ਟਾਰਗੇਟ ਕਰਨ ਦੇ ਲਈ। ਜੀ, ਬਿਲਕੁਲ। ਤੇ ਇਹ ਜਿਹੜੇ ਅਨਡਾਕੂਮੈਂਟਡ ਜਿਹੜੇ ਇਮੀਗ੍ਰੈਂਟ, ਇਹ ਥੋੜ੍ਹਾ ਜਿਹਾ ਮੇਰੇ ਹਿਸਾਬ ਨਾਲ ਤਾਂ ਬਹੁਤ ਜ਼ਿਆਦਾ ਜਿਹੜਾ ਅੱਗੇ ਚੱਲ ਗਏ, ਕਹਿੰਦੇ ਸੋਸ਼ਲ ਸਿਕਿਉਰਿਟੀ ਨੰਬਰ ਵਗੈਰਾ ਟਰਮੀਨੇਟ ਕਰ ਦੇਣੇ ਆ। ਪਰ ਇੱਕ ਚੀਜ਼ ਇਹ ਵਧੀਆ ਵੀ ਕਰ ਰਿਹਾ, ਉਹ ਕਹਿੰਦੇ ਕਿ ਜਿਹਨਾਂ ਦੇ ਕ੍ਰਿਮੀਨਲ ਰਿਕਾਰਡ ਹੈਗੇ ਸੀਗੇ ਨਾ, ਤੇ ਅਨਡਾਕੂਮੈਂਟਡ ਇਮੀਗ੍ਰੈਂਟ ਆ ਜਿਹੜੇ ਪੱਕੇ ਨਹੀਂ ਹੋਏ ਸੀਗੇ, ਇਹਦੇ ਵਿੱਚ ਉਹ ਆ ਜਾਂਦੇ, ਜਿਹੜੇ ਲੋਕਾਂ ਦੇ ਕੇਸ ਫੇਲ ਹੋ ਗਏ ਸੀ, ਉਹ ਉਰੇ ਰਹਿ ਰਹੇ ਆ, ਤੇ ਸੋਸ਼ਲ ਸਿਕਿਉਰਿਟੀ ਵਗੈਰਾ ਉਹਨਾਂ ਨੂੰ ਇਸ਼ੂ ਆ, ਉਹਦੇ ਬੇਸ ਤੇ ਉਹਨਾਂ ਨੇ ਕੰਮ ਧੰਦੇ ਆਪਣੇ ਜਿਹੜੇ ਚਲਾਏ ਆ। ਤੇ ਉਹ ਬੇਸਿਕਲੀ ਕਹਿੰਦੇ ਕਿ ਜਿਹਦਾ ਕ੍ਰਿਮੀਨਲ ਰੈਕਡ ਆ ਗਿਆ, ਉਹਦਾ ਸੋਸ਼ਲ ਸਿਕਿਉਰਿਟੀ ਨੰਬਰ ਜਿਹੜਾ ਟਰਮੀਨੇਟ ਕਰੋ। ਸੋ ਜਿਹੜੀ ਡੋਜ ਦੀ ਟਾਸਕ ਫੋਰਸ ਹੈਗੀ ਆ, ਸੋ ਬੇਸਿਕਲੀ ਉਹਨਾਂ ਨੂੰ ਟਰੈਕ ਕਰ ਰਹੇ ਆ। ਮੇਰੇ ਹਿਸਾਬ ਨਾਲ ਇਹ ਵਧੀਆ ਗੱਲ ਆ, ਜੇ ਬੰਦੇ ਦਾ ਕ੍ਰਿਮੀਨਲ ਰਿਕਾਰਡ ਹੈ, ਗਨ ਵਾਇਲੈਂਸ, ਮਰਡਰ ਉਹਨਾਂ ਦੀ ਚੀਜ਼ਾਂ ਦੇ ਵਿੱਚ ਹੈਗਾ ਬੰਦਾ, ਤੇ ਉਹਦਾ ਕਰਨਾ ਵੀ ਚਾਹੀਦਾ। ਕਿ ਬੰਦਾ ਇੱਕ ਤਾਂ ਕੱਚਾ ਵਾ, ਇੱਕ ਹੋਰ ਫਿਰ ਦੁਬਾਰਾ ਕ੍ਰਿਮੀਨਲ ਐਕਟੀਵਿਟੀਜ਼ 'ਚ, ਤੇ ਇਹਦੇ ਵਿੱਚ ਮੇਰੇ ਖਿਆਲ ਆਪਣੀ ਕਮਿਊਨਿਟੀ ਨੂੰ ਕਿਸੇ ਨੂੰ ਵੀ ਪ੍ਰੋਬਲਮ ਨਹੀਂ ਹੋਣੀ ਚਾਹੀਦੀ। ਕਮਿਊਨਿਟੀ ਐਕਚੁਅਲੀ ਚਾਹੁੰਦੀ ਆ ਕਿ ਇਹ ਸਭ ਚੀਜ਼ਾਂ ਜਿਹੜੀਆਂ ਸਾਫ਼ ਹੋਣ। ਜੀ ਬਿਲਕੁਲ, ਇਹ ਉਹ ਤਾਂ ਗੱਲ ਠੀਕ ਆ ਵੀ ਕ੍ਰਿਮੀਨਲ ਦਾ, ਪਰ ਜੇ ਕਈ ਜਿਸ ਹਿਸਾਬ ਦੇ ਨਾਲ ਇਹਨਾਂ ਨੇ ਹੁਣ ਖਬਰਾਂ ਆ ਰਹੀਆਂ ਵੀ ਕਈ ਬੰਦੇ ਐਲ ਸਾਲਵਾਡੋਰ ਜੇਲ੍ਹ 'ਚ ਭੇਜਤੇ, ਉਹਨਾਂ ਦੇ ਕ੍ਰਿਮੀਨਲ ਰੈਕਡ ਹੈ ਵੀ ਨਹੀਂ ਸੀ। ਸੋ ਹਾਂਜੀ। ਉਹ ਜਿਹੜਾ ਵੈਰੀਫਾਈ ਕਿੱਦਾਂ ਹੋਊਗਾ ਨਾ, ਉਹਦੇ ਤੇ ਬਹੁਤ ਸ਼ੱਕ। ਉਹੀ ਤਾਂ ਉਹੀ ਤਾਂ ਮੇਨ ਜਿਹੜਾ ਮੁੱਦਾ ਸੀਗਾ, ਤਾਂਹੀਓ ਤਾਂ ਜਿਹੜਾ ਡਿਸੀਜਨ ਸੀਗਾ ਸੁਪਰੀਮ ਕੋਰਟ ਦਾ 5:4 ਆ। ਮਤਲਬ ਇਹ ਨਹੀਂ ਕਿ ਸੁਪਰੀਮ ਕੋਰਟ ਨੇ, ਮਤਲਬ ਉਹ ਇੱਧਰਲੇ ਬੰਨੇ ਵੀ ਜਾ ਸਕਦਾ ਹੈਗਾ, ਜੇ ਇੱਕ ਜੱਜ ਰਾਜੀ ਹੋ ਜਾਂਦਾ ਤੇ ਉਹ ਇਹ ਵੀ ਹੋ ਸਕਦਾ ਹੈਗਾ ਕਿ ਨਹੀਂ ਕਰਨੇ। ਪਰ ਉਹ ਕਹਿੰਦੇ ਕਿ ਜਿਹੜੇ ਹਿਸਾਬ ਨਾਲ ਦਰਵਾਜ਼ੇ ਖੋਲ੍ਹੇ ਆ, ਜਿਹੜੇ ਹਿਸਾਬ ਨਾਲ ਜੋ ਜਹਾਨ ਦਾ ਗੈਂਗਸਟਰ ਉਰੇ ਆ ਰਿਹਾ ਵਾ, ਤੇ ਉਹ ਕਹਿੰਦੇ ਕਿ ਬੇਸਿਕਲੀ ਸੁਪਰੀਮ ਕੋਰਟ ਉਹ ਸਾਰੀ ਜਿਹੜੀਆਂ ਐਗਜ਼ਾਮਪਲਾਂ ਯੂਰਪ ਦੀਆਂ, ਕੈਨੇਡਾ ਵਗੈਰਾ ਵਾਲੀਆਂ ਦੇਖ ਕੇ ਉਹ ਕਹਿੰਦੇ ਆ ਕਿ ਇਹ ਨੀਡ ਆਫ ਦੀ ਆਵਰ ਹੈਗੀ, ਏਦਾਂ ਕਰਨਾ ਜ਼ਰੂਰੀ ਆ। ਸੋ ਹੁਣ ਇਹਦੇ ਵਿੱਚ ਪਤਾ ਨਹੀਂ ਕਿੰਨੇ ਲੋਕੀ ਸਹਿਮਤ ਹੋਣਗੇ, ਕਿੰਨੇ ਲੋਕੀ ਨਹੀਂ ਸਹਿਮਤ ਹੋਣਗੇ। ਪਰ ਇਹ ਹੈ ਕਿ ਜਦੋਂ ਕਲੀਨ ਅਪ ਹੁੰਦਾ, ਉਹਦੇ ਵਿੱਚ ਜਿਹੜਾ ਸ਼ਰੀਫ ਬੰਦਾ ਨਜਾਇਜ਼ ਜਿਹੜਾ ਇੱਕ ਉਹ ਵੀ ਕਾਫੀ ਰਗੜ ਰਗੜੇ ਜਾਣੇ ਆ, ਤੇ ਉਹ ਸਰਕਾਰ ਖੁਦ ਕਹਿ ਰਹੀ ਹੈ ਕਿ ਏਦਾਂ ਹੋਣਾ ਵਾ। ਤੇ ਬਾਕੀ ਉਹ ਤਾਂ ਜਦੋਂ ਇਹਨਾਂ ਦੇ ਤੁਸੀਂ ਦੇਖ ਲਓ ਕੋਈ ਆਰਮੀ ਦਾ ਆਪਰੇਸ਼ਨ ਆ, ਕੁਛ ਆ, ਜਿੱਥੇ ਜਿਹੜਾ ਮੇਨ ਇਹਨਾਂ ਦਾ ਟਾਰਗੇਟ ਆ, ਉਹਦੇ ਨਾਲ ਜਿਹੜੇ ਸੀਗੇ ਕੋਲੈਟਰਲ
ਡੈਮੇਜ ਉਹਨੂੰ ਕਹਿੰਦੇ ਆ ਇਹ, ਕਿ ਸ਼ਰੀਫ ਬੰਦਾ ਜਿਹੜਾ ਮਰ ਸਕਦਾ ਨਾਲ, ਹੈ ਨਾ। ਤੇ ਉਹਦੇ ਨਾਲ ਦੇਖੋ ਜਿਹੜੇ ਵਕੀਲ ਆ ਜਾਂ ਸਿਵਲ ਰਾਈਟ ਗਰੁੱਪ ਆ ਉਹ ਤਾਂ ਨਹੀਂ ਐਗਰੀ ਕਰਦੇ, ਪਰ ਜਿਹੜੀ ਸਰਕਾਰ ਆ ਹੁਣ, ਜਿਹੜਾ ਸੈਂਟੀਮੈਂਟ ਹੀ, ਕਿਉਂਕਿ ਜਿੱਤਿਆ ਹੀ ਉਹ ਪੋਪੂਲਰ ਵੋਟ ਤੇ ਆ, ਤੇ ਇਸ ਵੇਲੇ ਉਹਨੂੰ ਕਿਸੇ ਨੇ ਰੋਕਣਾ ਨਹੀਂ ਇਮੀਗ੍ਰੇਸ਼ਨ ਤੋਂ। ਈਵਨ ਜਿਹੜੇ ਗੁੱਡ ਅਮਰੀਕਨ ਆ ਉਹ ਵੀ, ਜਿਹੜੇ ਕਈ ਹੁਣ ਤੰਗ ਆਏ ਆ, ਉਹ ਵੀ ਕਹਿੰਦੇ ਕਿ ਚੱਲਣ ਦਾ ਹੁਣ ਸਾਰਾ ਕੁਛ, ਹੈ ਨਾ। ਤੇ ਇਹ ਚੀਜ਼ਾਂ ਹੁਣ ਫਿਰ ਨਜਾਇਜ਼ ਪਾਸੇ ਵੱਲ ਜਿਹੜੀਆਂ ਤੁਰ ਪਈਆਂ। ਜੀ। ਸੋ ਬਿਲਕੁਲ ਆਪਾਂ ਦੇਖਦੇ ਹਾਂ ਜਦੋਂ ਵੀ ਕਦੇ ਕੋਈ ਇਮੀਗ੍ਰੇਸ਼ਨ ਨਾਲ ਰਿਲੇਟਡ ਕੋਈ ਨਾ ਕੋਈ ਇਸ਼ੂ ਹੁੰਦਾ ਆ, ਤੇ ਉਹਦੇ ਥੱਲੇ ਜੇ ਕਮੈਂਟ ਦੇਖੋ ਨਾ, ਜਿਹੜੇ 90% ਅਮਰੀਕਨ ਲੋਕਾਂ ਦੇ ਕਮੈਂਟ, ਉਹ ਟਰੰਪ ਉਹਨਾਂ ਦੇ ਹੱਕ ਦੇ ਵਿੱਚ ਹੁੰਦੇ ਆ। ਸੋ ਕੱਲਾ ਉਹ ਸਰਕਾਰ ਜਿੱਤੇ ਨਹੀਂ, ਪ੍ਰੈਜ਼ੀਡੈਂਟ ਨਹੀਂ ਬਣੇ, ਕਾਂਗਰਸ ਸੈਨੇਟ ਨਹੀਂ, ਸੋ ਲੋਕਾਂ ਦੀ ਵੀ ਬਹੁਤ ਜ਼ਿਆਦਾ ਇਸ ਇਸ਼ੂ ਦੇ ਉੱਤੇ ਹਮਾਇਤ ਹੈਗੀ ਆ। ਸੋ ਜੀ ਸਰੋਤਿਓ, ਆਪਾਂ ਤੁਹਾਡੀਆਂ ਕਾਲ ਲੈਂਦੇ ਆ, ਸਾਰਿਆਂ ਨੂੰ ਇੱਕ ਵਾਰ ਇਕੱਠੀ ਸਤਿ ਸ੍ਰੀ ਅਕਾਲ ਕਹਿ ਦਿੰਦੇ ਹਾਂ, ਕਿਉਂਕਿ ਬਹੁਤ ਕਾਲਸ ਆਈਆਂ ਸਾਨੂੰ ਪਿਛਲੇ 3-4 ਹਫ਼ਤੇ ਤੋਂ। ਸੋ ਕੋਸ਼ਿਸ਼ ਕਰੋ ਇੱਕ ਛੋਟਾ ਹੀ ਕੁਐਸਚਨ ਹੋਵੇ, ਤੇ ਜਲਦੀ ਤੋਂ ਜਲਦੀ ਆਪਾਂ ਵੱਧ ਤੋਂ ਵੱਧ ਕਾਲਾਂ ਲਈਏ। ਸਭ ਤੋਂ ਪਹਿਲਾਂ ਸਾਡੇ ਨਾਲ ਜੁੜੇ ਹੋਏ ਆ ਹਰਪ੍ਰੀਤ ਜੀ। ਹਰਪ੍ਰੀਤ ਜੀ, ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ, ਭਾਜੀ ਮੈਂ ਤੁਹਾਡੇ ਨਾਲ ਗੱਲ ਕਰਨੀ ਸੀ। ਮੈਂ ਨਾ ਜਦੋਂ ਆਇਆ ਸੀ ਇੱਥੇ, ਉਦੋਂ ਮੇਰਾ ਬੇਟਾ 5 ਈਅਰ ਦਾ ਸੀਗਾ, ਜੀ ਤੇ ਹੁਣ ਉਹ 22 ਈਅਰ ਦਾ ਹੋ ਗਿਆ ਭਾਜੀ। ਸਾਡਾ ਜਿਹੜਾ ਕੇਸ ਹੈ ਨਾ, ਉਹ ਐਡਮਿਨਿਸਟ੍ਰੇਸ਼ਨ ਕਲੋਜ਼ਿੰਗ ਚ ਪਾਤਾ ਸੀਗਾ ਜੱਜ ਨੇ 13 ਸਾਲ ਪਹਿਲਾਂ। ਤੇ ਹੁਣ ਜਿਹੜਾ ਰਜਿਸਟ੍ਰੇਸ਼ਨ ਵਾਲਾ ਹੈਗਾ ਵਾ, ਉਹਦੇ ਵਿੱਚ ਉਹਨੂੰ ਵਰਕ ਪਰਮਿਟ ਆਈ ਜਾਂਦਾ ਆ। ਤੇ ਪਿੱਛੇ ਜਦੋਂ ਉਹਨਾਂ ਨੇ ਕਿਹਾ ਸੀਗਾ ਵੀ ਆਪਣੇ ਫਿੰਗਰਪ੍ਰਿੰਟ ਜ਼ਰੂਰੀ ਆ, ਅਸੀਂ ਫੀਸ ਭਰਤੀ ਸੀ ਪਰ ਫਿੰਗਰਪ੍ਰਿੰਟ ਨਹੀਂ ਹੋਏ ਸੀ ਉਹਦੇ, ਹਾਂਜੀ ਉਹ ਕਰਾਉਣੇ ਪੈਣਗੇ ਜਾਂ ਕਿੱਦਾਂ ਭਾਜੀ, ਉਹ ਪੁੱਛਣਾ ਸੀ ਮੈਂ। ਹਾਂਜੀ, ਕਰਾਉਣੇ ਪੈਣੇ ਭਾਜੀ, ਜੇ ਫਿੰਗਰਪ੍ਰਿੰਟ ਨਹੀਂ ਹੋਏ ਤਾਂ। ਤੇ ਐਡਮਿਨ ਕਲੋਜ਼ ਵਾਲਿਆਂ ਨੂੰ ਉਹਨਾਂ ਨੇ ਹੁਣ, ਇੱਕ ਤਾਂ ਐਡਮਿਨ ਹਾਂਜੀ, ਕਲੋਜ਼ ਫੀਸ ਵਾਲਿਆਂ ਨੂੰ ਆਪਾਂ ਹੁਣ, ਭਰੀ ਸੀ ਉਦੋਂ, ਪਰ ਉਹਨਾਂ ਨੇ ਮੁੜ ਕੇ ਕਰਵਾਏ ਨਹੀਂ, ਫੀਸ ਲੈ ਲਈ ਸੀ ਜਦੋਂ ਵਰਕ ਪਰਮਿਟ ਇੱਕ ਵਾਰੀ ਹੋਇਆ ਸੀ ਨਾ ਆਪਣੇ, ਵੀ ਉਹਦੇ ਕਰਕੇ ਵੀ ਆਪਾਂ ਨੂੰ ਫਿੰਗਰਪ੍ਰਿੰਟ ਲਈ ਪੈਸੇ ਪੇ ਕਰਨੇ ਪੈਣਗੇ। ਹਾਂਜੀ ਨਹੀਂ ਤੁਸੀਂ ਵਰਕ ਉਹ ਭਰ ਪਰਮਿਟ ਦਿਓ ਉਹਦਾ ਭਾਜੀ। ਆ ਰਿਹਾ ਹੁਣ ਵੀ 5 ਸਾਲ ਦਾ ਆਇਆ। ਹਾਂਜੀ, ਤੁਸੀਂ ਰਜਿਸਟ੍ਰੇਸ਼ਨ ਤਾਂ ਉਹਨਾਂ ਦੀ ਕਰਾਉਣੀ ਪੈਣੀ ਹੈ, ਨਹੀਂ ਹੋਈ ਤਾਂ। ਫਿਰ ਮਤਲਬ ਉਹਦਾ ਸਾਨੂੰ ਅਕਾਊਂਟ ਬਣਾ ਕੇ ਫਿੰਗਰਪ੍ਰਿੰਟ ਉੱਥੇ ਮਤਲਬ ਕਰਾਉਣੇ ਪੈਣਗੇ ਜੀ। ਮਤਲਬ ਤੁਸੀਂ ਕਹਿ ਰਹੇ ਹੋ 23 ਸਾਲ ਦਾ ਵਾ ਇਸ ਵੇਲੇ? ਇਹ ਵਾ 22 ਈਅਰ ਦਾ। 22 ਈਅਰ ਦਾ, ਤੇ 14 ਸਾਲ ਤੋਂ ਤੇ 22 ਸਾਲ ਦੇ ਵਿੱਚ ਉਹਦੇ ਫਿੰਗਰਪ੍ਰਿੰਟ ਨਹੀਂ ਹੋਏ ਤੁਸੀਂ ਕਹਿੰਦੇ? ਨਹੀਂ, ਉਹਨਾਂ ਨੇ ਜਦੋਂ ਵਰਕ ਪਰਮਿਟ ਵੈਸੇ ਹੀ ਦੇਈ ਜਾਂਦੇ, ਉਹਨਾਂ ਪੇ ਆਪਾਂ ਪੇ ਵੀ ਕਰਤੇ ਸੀਗੇ, ਉਹਦੇ ਵੀ ਪੇ ਕੀਤੇ ਤੋਂ ਬਾਅਦ ਵੀ ਉਹਨਾਂ ਨੇ ਫਿੰਗਰਪ੍ਰਿੰਟ ਨਹੀਂ ਲੈ ਪਏ, ਉਦਾਂ ਹੀ ਭੇਜ ਦਿੱਤਾ ਉਦੋਂ ਵਰਕ ਤੁਸੀਂ ਪਰਮਿਟ। ਭਾਜੀ ਮਤਲਬ ਦੇਖੋ, ਇਹਦੇ ਵਿੱਚ ਹੁਣ ਕਹਿਣਾ ਮੁਸ਼ਕਿਲ ਆ। ਦੇਖੋ ਸਰਕਾਰ ਦੀ ਜਿਹੜੀ ਵਿੱਚ ਤੰਗ ਵੀ ਕਰ ਸਕਦੀ ਹੈ ਜਿਹੜੇ ਹੁਣ ਫਿੰਗਰਪ੍ਰਿੰਟ ਵਾਲੇ ਸਿਸਟਮ 'ਚ ਇਹਨਾਂ ਨੇ, ਕਿਉਂਕਿ ਇਰਾਦਾ ਤਾਂ ਇਹਨਾਂ ਦਾ ਉੱਧਰ ਨੂੰ ਹੀ ਜਾਂਦਾ, ਪਰ ਜਿਹੜਾ ਇਹ ਕਾਨੂੰਨ ਇਹ ਕਹਿੰਦਾ ਕਿ ਜੇ ਨਹੀਂ ਹੋਏ ਉਹਨਾਂ ਦੇ ਫਿੰਗਰਪ੍ਰਿੰਟ ਤੁਹਾਨੂੰ ਕਰਾਉਣੇ ਚਾਹੀਦੇ ਆ, ਕਿਉਂਕਿ ਉਹ ਇਟਸੈਲਫ ਉਹ ਕਹਿੰਦੇ ਆ ਕਿ ਅਰੈਸਟ ਵੀ ਹੋ ਸਕਦੀ ਹੈ ਬੰਦੇ ਦੀ, ਫਾਈਨ ਵੀ ਹੋ ਸਕਦੇ ਆ, ਡਿਪੋਰਟੇਸ਼ਨ ਦੀ ਗਰਾਊਂਡ ਵੀ ਬਣ ਸਕਦੀ ਹੈ ਨਾ। ਧੰਨਵਾਦ ਜੀ। ਸੋਹਣ ਸਿੰਘ ਜੀ, ਸਤਿ ਸ੍ਰੀ ਅਕਾਲ ਜੀ। ਮੇਰਾ ਸਵਾਲ ਹੈ ਜੀ ਟੇਰਕੀਆਣਾ ਸਾਹਿਬ ਨੂੰ। ਮੇਰੇ F4 ਦੇ ਵਿੱਚ, F3 ਦੇ ਵਿੱਚ ਮੇਰੇ ਕੇਸ ਅਪਰੂਵ ਹੋਇਆ ਬੱਚਿਆਂ ਦਾ। ਮੇਰਾ ਲੜਕਾ, ਉਹਦੀ ਘਰ ਵਾਲੀ, ਤਾਂ 2 ਬੱਚੇ, 4 ਜਣੇ ਨੇ ਇੱਥੋਂ ਆਉਣਾ। ਜਿਹਨੇ ਇੱਥੋਂ ਉਹਨਾਂ ਨੂੰ ਸਪਾਂਸਰ ਕਰਨਾ, ਮੈਂ ਪਤਾ ਕਰਨਾ ਸੀਗਾ ਜੀ। ਚਾਰ ਜੀ ਉਹ ਆ, ਇੱਕ ਬੰਦਾ ਤੇ 3 ਉਹ 'ਤੇ ਡਿਪੈਂਡ ਕਰਦੇ ਆ। ਤਾਂ ਉਹਨਾਂ ਦੇ ਇਨਕਮ ਟੈਕਸ ਵਿੱਚ ਕਿੰਨੀ ਆਮਦਨੀ ਚਾਹੀਦੀ? ਟੋਟਲ ਕਿੰਨੇ ਜਣੇ ਉਹਦੇ ਘਰ 'ਚ ਆਲਰੇਡੀ ਜਿਹੜੇ ਡਿਪੈਂਡ ਕਰਦੇ ਆ? ਉਹ 8 ਹੋ ਗਏ ਜੀ। 4 ਇੱਥੋਂ ਜਿਹੜਾ ਇੰਡੀਆ ਤੋਂ ਆਣੇ, ਤੇ 4 ਉਹਦੇ ਹੋ ਗਏ ਜਿਹੜੇ ਇੱਥੋਂ ਸਪਾਂਸਰ ਕਰਨਾ। ਇਹ ਤਕਰੀਬਨ $70,000 ਸੈਲਰੀ ਹੋਣੀ ਚਾਹੀਦੀ ਸਾਲ ਦੀ। ਠੀਕ ਹੈ ਜੀ, ਮਿਹਰਬਾਨੀ ਜੀ। ਧੰਨਵਾਦ ਜੀ। ਨਰਿੰਦਰ ਜੀ। ਹੈਲੋ ਜੀ ਹਾਂਜੀ ਭਾਈ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਜੀ ਜੀ ਹਾਂਜੀ ਭਾਈ ਸਾਹਿਬ, ਮੈਂ ਇੱਥੇ ਸੀਗਾ ਕੈਨੇਡਾ, ਵਰਕ ਪਰਮਿਟ ਤੇ ਸੀਗਾ ਜਿੱਦਾਂ, ਤੇ ਟਰੱਕ ਹੀ ਚਲਾਉਣਾ ਜੀ, ਇੱਧਰ USA ਨੂੰ ਹੀ ਚਲਾਉਣਾ ਜੀ। 1.5 ਸਾਲ ਦਾ ਮੇਰਾ ਪਰਮਿਟ, ਓਪਨ ਪਰਮਿਟ, ਸਪਾਊਸ ਪਰਮਿਟ ਰਹਿੰਦਾ ਜੀ ਇੱਥੇ ਆਪਣੇ ਐਡਮਿੰਟਨ 'ਚ। ਤੇ ਕੀ ਆਪਸ਼ਨਸ ਕੋਈ ਬਣ ਸਕਦੀਆਂ ਨੇ ਆਪਾਂ, ਜੇ ਆਪਾਂ ਇੱਧਰ ਮੂਵ ਹੋਣਾ ਹੋਵੇ? ਉਹਦੇ ਬਾਰੇ ਪੁੱਛੋ। ਨਹੀਂ ਭਾਜੀ, ਮੂਵ ਹੋਣ ਦੀਆਂ ਤਾਂ ਨਹੀਂ। ਇੱਥੇ ਇਮੀਗ੍ਰੇਸ਼ਨ ਕਾਫੀ ਸਖਤ ਹੈਗੀ ਆ, ਤੇ ਜਿਹੜੇ ਇਨਵੈਸਟਮੈਂਟ ਬੇਸ ਪ੍ਰੋਗਰਾਮ ਹੈਗਾ, ਜੇ ਤੁਸੀਂ ਕੈਨੇਡੀਅਨ ਸਿਟੀਜ਼ਨ ਬਣਦੇ ਆ, ਉਸ ਤੋਂ ਬਾਅਦ ਆਪਸ਼ਨਸ ਹੋ ਜਾਂਦੀਆਂ। ਤੇ ਵਰਕ ਪਰਮਿਟ ਵਗੈਰਾ ਤੇ ਐਸ ਸੱਚ ਹੈ ਨਹੀਂ ਕੋਈ, ਟਰੱਕਿੰਗ ਦਾ ਜਾਂ ਬਲੂ ਕਲਰ ਜੌਬ ਦਾ ਨਹੀਂ ਹੈਗਾ। ਜੇ ਡਿਗਰੀ ਬੇਸਡ ਜੌਬਸ ਬੰਦੇ ਦੀਆਂ ਹੈਗੀਆਂ, ਉਹਦੇ ਥਰੂ ਕੰਪਨੀ, ਜਿੱਦਾਂ ਇੰਜੀਨੀਅਰਿੰਗ ਹੋ ਗਈ, ਅਕਾਊਂਟਿੰਗ ਹੋ ਗਈ, ਇੱਦਾਂ ਦੀਆਂ ਜੌਬਸ ਤੇ ਵਰਕ ਪਰਮਿਟ ਵਗੈਰਾ ਹੁੰਦੇ ਆ, ਉਹਦੀ ਵੀ ਥੋੜੀ ਫਾਈਟ ਹੁੰਦੀ ਹੈ। ਓਕੇ, ਮੇਰੀ ਜਿੱਦਾਂ ਸਾਇੰਸ ਬੈਕਗਰਾਊਂਡ ਸੀਗਾ ਜੀ, MSc ਕੀਤੀ ਹੋਈ ਆ, 6-7 ਸਾਲ ਦਾ ਲੈਬੋਰਟਰੀ ਦਾ ਐਕਸਪੀਰੀਅੰਸ ਆ। ਉਹਦਾ ਕੋਈ ਹਾਂਜੀ, ਪ੍ਰੋਬਲਮ ਉਹਦੇ ਤੁਹਾਨੂੰ ਜੇ ਕੋਈ ਅਮਰੀਕਨ ਕੰਪਨੀ ਜੌਬ ਦੇਵੇ ਇਸ ਸਾਲ ਦੇ, ਤਾਂ ਵੀਜ਼ੇ ਮੁੱਕ ਗਏ, ਅਗਲੇ ਸਾਲ ਤੇ ਗੱਲ ਆ ਉਹਦੀ। H1B ਵੀਜ਼ਾ ਹੁੰਦਾ, ਪਰ ਏਦਾਂ ਕਿਸੇ ਕੰਪਨੀ ਨੇ ਦੇਣਾ ਨਹੀਂ, ਰਾਈਟ? ਉਹ ਤਾਂ ਮਤਲਬ ਮਾਰਕੀਟ ਵੀ ਬੜੀ, ਜੌਬ ਮਾਰਕੀਟ ਇੱਥੇ ਕੰਪੈਟੀਟਿਵ ਆ। ਤੇ ਪਰ ਹਾਂਜੀ, ਹਾਂਜੀ। ਸੋ ਤੁਹਾਡਾ ਇਹੀ ਹੈ, ਕੈਨੇਡੀਅਨ ਸਿਟੀਜ਼ਨ ਬਣ ਕੇ ਨਾ, ਫੇਰ ਹੀ ਆਪਸ਼ਨਸ ਨਿਕਲਣੀਆਂ।
ਹੁਣ ਇੱਥੇ ਵੀ ਕਾਫੀ ਟਾਈਟ ਹੋਏ ਹੋਏ ਨੇ, ਜੰਪ ਪੁਆਇੰਟ ਨਹੀਂ ਪੂਰੇ ਹੋ ਰਹੇ, ਰੌ ਕਾਫੀ ਹਾਈ ਜਾ ਰਿਹਾ। ਟਰੱਕ ਵਾਲੇ ਨੇ ਬਾਹਰ ਕਰਤੇ ਚੱਕ ਕੇ ਸਾਰੇ ਮਾਰੇ। ਹਾਂਜੀ, ਸੋ ਅਮਰੀਕਾ ਦੇ ਵਿੱਚ ਵੀ ਏਦਾਂ ਸੀਗਾ, ਇਹਨਾਂ ਨੇ ਲਾਅ ਤਾਂ ਕਾਫੀ ਪਹਿਲਾਂ ਹੀ ਟਾਈਟ ਕਰਨੇ ਸ਼ੁਰੂ ਕਰਤੇ ਸੀ ਮਈ 2023 ਤੋਂ। ਤੇ ਮਈ 2023 ਤੋਂ ਬਾਅਦ ਉਦੋਂ ਦੇ ਆਪਾਂ ਜਿਹੜੇ ਲੱਗੇ ਆ, ਅਸੀਂ CLP ਵਗੈਰਾ STCA ਕਿ ਕੈਨੇਡਾ ਵੱਲੋਂ ਨਾ ਆਓ, ਯੂਰਪ ਵੱਲੋਂ ਨਾ ਆਓ, ਪਰ ਇਹ ਸੀਗਾ ਕਿ ਲੋਕੀ ਫਿਰ ਵੀ ਆਏ ਆ, ਰਿਸਕ ਲਏ ਆ ਲੋਕਾਂ ਨੇ ਕਾਫੀ। ਤੇ ਹੁਣ ਜਿਹੜਾ ਇਹ ਸੀਗਾ ਕਿ ਇੱਕ ਤਾਂ ਕਾਨੂੰਨ ਆਲਰੇਡੀ ਜਿਹੜੇ ਸੀਗੇ ਬਾਈਡਨ ਸਰਕਾਰ ਦੇ ਹੀ ਜਿਹੜੇ ਸੀਗੇ ਲੋਕਾਂ ਦੇ ਅਗੇਂਸਟ ਜਾਂਦੇ ਸੀਗੇ, ਤੇ ਹੁਣ ਜਿਹੜੀ ਟਰੰਪ ਸਰਕਾਰ ਉਹ ਤੋਂ ਹੋਰ ਉਹਨਾਂ ਨੇ ਡਬਲ ਟ੍ਰਿਪਲ ਡਾਊਨ ਕਰਤਾ। ਸੋ ਉਹਦੇ ਵਿੱਚ ਏਦਾਂ ਕਿ ਜਿਹੜਾ ਬੰਦਾ ਆਇਆ ਆਪਣੀ ਉਮੀਦ ਤੇ ਆਪਣੇ ਰਿਸਕ ਤੇ ਆਇਆ, ਠੀਕ ਆ, ਤੇ ਤੁਸੀਂ ਆਉਣ ਵਾਲੇ ਸਾਲ 2 ਸਾਲਾਂ ਦੇ ਵਿੱਚ ਦੇਖੋਗੇ ਕਿ ਅਮਰੀਕਾ ਦਾ ਵੀ ਜਿਹੜਾ ਮੈਸੇਜ ਬੜਾ ਕਲੀਅਰ ਹੋ ਜਾਣਾ। ਤੇ ਤੁਸੀਂ ਜਿੱਦਾਂ ਕਹਿੰਦੇ ਨਾ ਕੈਨੇਡਾ ਨੇ ਸਖਤੀ ਕਰਤੀ, ਲੋਕਾਂ ਨੇ ਕਹਿਣਾ ਦੁਨੀਆ ਤੇ ਅਮਰੀਕਾ ਤੋਂ ਸਟ੍ਰਿਕਟ ਦੇਸ਼ ਨਹੀਂ ਕੋਈ ਹੈਗਾ। ਸੋ ਜਿਹੜਾ ਸੀਗਾ ਟਾਈਮ ਬੜਾ ਚੇਂਜ ਹੋ ਗਿਆ। ਸੋ ਇਹ ਹੁੰਦਾ ਕਿ ਕਈ ਵਾਰੀ ਲੋਕਾਂ ਨੂੰ ਫਿਰ ਵੀ ਭੁਲੇਖਾ ਹੁੰਦਾ ਕਿ ਨਹੀਂ ਕੋਈ ਨਹੀਂ, ਖਬਰਾਂ ਬੰਦ ਕਰ ਦਿਓ, ਨਾ ਸੁਣੋ ਨੈਗੇਟਿਵ ਨਿਊਜ਼, ਕੋਈ ਹੌਸਲੇ ਵਾਲੀ ਗੱਲ ਕਰੋ, ਏਦਾਂ ਉੱਦਾਂ ਹਨਾ। ਪਰ ਇਹ ਆ ਕਿ ਜਿਹੜੇ ਲਾਅ ਆ ਪਾਸ ਹੋਣੇ, ਚੇਂਜ ਨਹੀਂ ਹੋਣੇ, ਰੁਕਣੇ ਨਹੀਂ। ਤੇ ਹੁਣ ਜਿਹੜਾ ਸੀਗਾ ਕਿ ਬੇਸਿਕਲੀ ਇੱਥੇ ਵੀ ਐਂਟੀ ਇਮੀਗ੍ਰੇਸ਼ਨ ਸੈਂਟੀਮੈਂਟ ਆ 4-5 ਸਾਲਾਂ 'ਚ ਇਹਨਾਂ ਨੇ ਚੰਗਾ ਜਿਹੜਾ ਖਲਾਰਾ ਪਾਉਣਾ ਵਾ। 4 ਮਿਲੀਅਨ ਕਹਿੰਦੇ ਲੋਕ ਕੱਚੇ ਜਿਹੜੇ ਸਿਸਟਮ ਦੇ ਵਿੱਚ ਹੈਗੇ ਆ, ਤੇ ਉਹਨਾਂ ਦੇ ਕੇਸ ਨਿਪਟਾਰੇ ਨਹੀਂ ਹੋ ਰਹੇ, ਤੇ ਜੱਜਾਂ ਨੂੰ ਬੇਸਿਕਲੀ ਪਾਵਰ ਵਗੈਰਾ ਇਹ ਦੇ ਰਹੇ ਆ ਕਿ ਜੇ ਤੁਹਾਨੂੰ ਲੱਗਦਾ ਐਪਲੀਕੇਸ਼ਨ ਵਗੈਰਾ ਇਨਕੰਪਲੀਟ ਆ, ਕਿਸੇ ਨੇ ਕੁਛ ਨਹੀਂ ਦੱਸਿਆ, ਤੁਸੀਂ ਉਹਦੇ ਕੇਸ ਵਗੈਰਾ ਜਿੱਦਾਂ ਸਿੱਧੇ ਟਰਮੀਨੇਟ ਜਿਹੜੇ ਕਰ ਸਕਦੇ ਆ। ਸੋ ਤੁਸੀਂ ਕੈਨੇਡਾ ਹੀ ਰਹੋ, ਉੱਥੇ ਜੱਦੋਜਹਿਦ ਆਪਣੀ ਜਿਹੜੀ ਜਾਰੀ ਰੱਖੋ। ਜਿਹੜੇ ਵੀ ਬਾਕੀ ਕੈਨੇਡੀਅਨ ਸੁਣ ਰਹੇ ਆ, ਤੇ ਮੈਂ ਤਾਂ ਕਰਕੇ ਵੱਡਾ ਜਿਹੜਾ ਜਵਾਬ ਦਿੱਤਾ ਸੀਗਾ ਕਿ ਅਮਰੀਕਾ ਦਾ ਜਿਹੜਾ ਕਈ ਵਾਰੀ ਲੋਕਾਂ ਨੂੰ ਭੁਲੇਖਾ ਹੁੰਦਾ ਕਿ ਯੂਰਪ ਤੋਂ ਬੈਠਾ, ਕੈਨੇਡਾ ਤੋਂ ਬੈਠਾ ਬੰਦਾ ਦੇਖਦਾ ਕਿਸੇ ਦੀ ਵੀਡੀਓ ਕਿਸੇ ਦਾ ਪਾਸ ਹੋ ਗਿਆ, ਉਹ ਟਾਈਮ ਜਿਹੜੇ ਕਾਈਂਡ ਆਫ ਲੰਘ ਗਏ ਆ ਹੁਣ। ਤੇ ਜਿਹੜੇ ਹੁਣ ਸਿਸਟਮ ਦੇ ਵਿੱਚ ਫਸੇ ਆ, ਉਹ ਮਤਲਬ ਕਿ ਹੁਣ ਹਰੇਕ ਚੀਜ਼ ਜਿਹੜੀ ਹਾਰਡ ਵੀ ਨਹੀਂ ਹੋਣੀ ਹੈ ਜੀ। ਸੋ ਬਿਲਕੁਲ ਜੇ ਜੀ ਇਹ ਕੋਈ ਨਾ ਕੋਈ ਮੈਡੀਕਲ ਫੀਲਡ ਨਾਲ ਰਿਲੇਟਡ, ਕਿਉਂਕਿ ਇਹਨਾਂ ਦਾ ਸਾਇੰਸ ਦਾ ਬੈਕਗਰਾਊਂਡ ਆ, ਕੋਈ ਹਸਪੀਟਲ ਵਗੈਰਾ ਜਾਂ ਕੋਈ ਉੱਦਾਂ ਦਾ ਕੋਈ ਕੋਰਸ ਉੱਥੇ ਕਰਨ, ਮੇਬੀ ਫਿਰ ਫਿਊਚਰ ਦੇ ਵਿੱਚ ਜੀ। ਫਿਰ ਉਹ USA ਟਰਾਈ ਕਰ ਸਕਦੇ। ਸੋ ਜਿੰਨੇ ਵੀ ਸਰੋਤੇ ਸਾਡੇ ਕਮੈਂਟ ਵੀ ਪਾ ਰਹੇ ਵੀ ਫੋਨ ਮਿਲ ਨਹੀਂ ਰਿਹਾ, 12 ਲਾਈਨਾਂ ਬਿਜ਼ੀ ਆ, ਸੋ ਟਰਾਈ ਕਰਦੇ ਰਹੋ ਬਾਰ ਦੀ ਵਾਰ, ਤੇ ਆਪਾਂ ਜਲਦੀ ਕੋਸ਼ਿਸ਼ ਕਰਦੇ ਹਾਂ। 1T ਜੀ। ਹੈਲੋ, ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ। ਜੀ ਭਾਜੀ ਮੇਰਾ ਕੁਐਸਚਨ ਹੈ ਜੀ, ਮੇਰਾ 2021 ਚ ਮੈਰਿਜ ਕਰਾਈ ਸੀ ਇੱਥੇ ਮੈਂ, ਤੇ ਮੇਰੇ 2 ਬੇਟਾ ਬੇਟੀ ਆਲਰੇਡੀ ਹੈਗੇ। ਮੈਨੂੰ ਗ੍ਰੀਨ ਕਾਰਡ ਮਿਲ ਗਿਆ ਸੀਗਾ 22 ਦੇ ਵਿੱਚ, ਕੰਡੀਸ਼ਨਲ ਗ੍ਰੀਨ ਕਾਰਡ, ਔਰ ਉਹ ਐਕਸਪਾਇਰ ਹੋ ਗਿਆ ਮੇਰਾ 2024 16 ਜੂਨ ਨੂੰ। ਉਸ ਤੋਂ ਬਾਅਦ ਮੈਨੂੰ 4 ਸਾਲ ਦੀ ਐਕਸਟੈਂਸ਼ਨ ਦਾ ਪੇਪਰ ਆ ਗਿਆ ਹੋਇਆ ਉਹਨਾਂ ਦਾ, ਮੇਰਾ ਔਰ ਬੱਚਿਆਂ ਦਾ। ਮੇਰਾ ਕੁਐਸਚਨ ਇਹ ਹੈ ਕਿ ਮੈਂ ਉਹ ਹਜੇ ਗ੍ਰੀਨ ਕਾਰਡ ਦਾ ਨਹੀਂ ਆਇਆ ਪੱਕਾ, ਤੇ ਮੈਂ ਸਿਟੀਜ਼ਨਸ਼ਿਪ ਨੂੰ ਅਪਲਾਈ ਕਰ ਸਕਦਾ? ਕਰ ਸਕਦੇ। ਤੇ ਬੱਚਿਆਂ ਦਾ ਵੀ ਹੋ ਸਕਦਾ? ਕੋਈ ਕੰਡੀਸ਼ਨ ਹੈ ਜਿੱਦਾਂ ਮੇਰੇ 3 ਸਾਲ ਤੋਂ ਉੱਪਰ ਬੱਚਿਆਂ ਦਾ ਵੀ ਹੋ ਸਕਦਾ ਸਿਟੀਜ਼ਨ ਅਪਲਾਈ? ਬੱਚਿਆਂ ਦਾ ਵੀ ਕੀ ਕੰਡੀਸ਼ਨਲ ਗ੍ਰੀਨ ਕਾਰਡ ਹੀ ਹੈ ਨਾ? ਉਹਨਾਂ ਦਾ ਵੀ ਸੇਮ ਹੀ ਆ? ਹਾਂਜੀ, ਉਹਨਾਂ ਨੂੰ ਹੋਏ ਮਿਲੇ ਨੂੰ, ਜਾਨੀ ਉਹਨਾਂ ਦਾ ਹੈ ਨਹੀਂ ਵੀ 5 ਸਾਲ ਬਾਅਦ ਕਰ ਸਕਦੇ ਬੱਚੇ ਜਾਂ ਕੁਛ ਏਦਾਂ? ਨਹੀਂ, ਬੱਚੇ ਵੀ ਕਰ ਸਕਦੇ ਆ ਆਪਣੇ, ਮਤਲਬ ਕਿ US ਸਿਟੀਜ਼ਨ ਜਿਹੜੇ ਸਪਾਊਸ ਉਹਦੇ ਬੱਚੇ ਆ ਨਾ? ਨਹੀਂ ਜੀ, ਮੈਂ ਸਿਟੀਜ਼ਨ ਇੱਥੋਂ ਲੇਡੀ ਆ, ਉਹਦੇ ਨਾਲ ਮੈਰਿਜ ਮੈਂ ਕੀਤੀ ਆ, ਮੇਰੇ ਬੱਚੇ ਆ, ਮੈਂ ਸਿਟੀਜ਼ਨ ਨਹੀਂ ਆ। ਮੇਰੇ ਕੋਲ ਗ੍ਰੀਨ ਕਾਰਡ ਮੈਨੂੰ ਮਿਲਿਆ ਤੇ ਬੱਚਿਆਂ ਨੂੰ ਮਿਲਿਆ। ਠੀਕ ਹੈ। ਤੁਸੀਂ ਨਾ ਆਪਣਾ ਲਾਇਰ ਕੀਤਾ ਇਹਦੇ ਵਿੱਚ, ਕਿੱਦਾਂ ਪੈਰਾਲੀਗਲ ਵਗੈਰਾ ਦੇ ਥਰੂ ਜਾ ਰਹੇ ਆ? ਨਹੀਂ, ਕੁਛ ਨਹੀਂ ਕੀਤਾ ਹਜੇ। ਮੈਂ ਪਹਿਲਾਂ ਲਾਇਰ ਕੀਤਾ ਸੀਗਾ, ਉਹਦੇ ਥਰੂ ਕੀਤਾ ਸੀ ਸਾਰਾ ਕੁਛ ਮੇਰਾ ਹੋਇਆ ਸੀਗਾ। ਬਈ ਉਹ ਲਾਇਰ ਹੁਣ ਅੱਗੋਂ ਸਿਟੀਜ਼ਨਸ਼ਿਪ ਵਾਸਤੇ ਮੈਂ ਨਹੀਂ ਕਿਸੇ ਨੂੰ ਕੰਟੈਕਟ ਨਹੀਂ ਕੀਤਾ ਹਜੇ। ਹਾਂਜੀ, ਤੁਸੀਂ ਕਰ ਸਕਦੇ ਆ, ਪਰ ਤੁਸੀਂ ਆਪਣੇ ਨਾ ਲਾਇਰ ਨਾਲ ਡਿਸਕਸ ਕਰੋ ਕਿ ਮੈਨੂੰ ਹੁਣ ਪਤਾ ਨਹੀਂ ਤੁਹਾਡੇ ਕੇਸ ਦੇ ਫੈਕਟਸ ਕੀ ਹੈ, ਠੀਕ ਹੈ, ਤੇ ਬੱਚੇ ਵੀ ਇਨਵੋਲਵ ਆ, ਤੇ ਉਹ ਆ, ਤੇ ਬੇਸਿਕਲੀ ਇਹੀ ਹੋਣਾ ਚਾਹੀਦਾ ਕਿ ਦੇ ਹੈਵ ਟੂ ਮੇਕ ਸ਼ੋਰ ਕਿ ਵਿਆਹ ਜੈਨੂਇਨ ਸੀਗਾ ਸਾਰਾ, ਕਿਤੇ ਇਮੀਗ੍ਰੇਸ਼ਨ ਬੈਨੀਫਿਟ ਕਰਕੇ ਤਾਂ ਨਹੀਂ ਬੰਦੇ ਨੇ ਵਿਆਹ ਕਰਾਇਆ। ਜੀ। ਅਸ਼ਵਨੀ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ, ਕੀ ਹਾਲ ਹੈ ਜੀ? ਜੀ ਠੀਕ, ਵਧੀਆ ਜੀ। ਹਾਂਜੀ, ਜੇ ਭਾਜੀ ਮੈਂ ਨਾ ਪੁੱਛਣਾ ਸੀਗਾ, ਮੇਰਾ ਪਿਛਲੇ ਫੈਬਰਵਰੀ ਲਾਸਟ ਵੀਕ 'ਚ ਹੋ ਗਿਆ ਸੀਗਾ ਜੀ, ਸ਼ਿਕਾਗੋ ਅਸਾਈਲਮ ਆਫਿਸ ਤੋਂ ਹੀ ਨਾ, ਆਫਟਰ 9 years ਹੋਇਆ ਜੀ। ਤੇ ਉਹ ਅੱਗੇ ਹੁਣ ਜਿਵੇਂ ਇਹਨਾਂ ਨੇ ਪੌਜ਼ ਲਾਇਆ ਜੀ ਗ੍ਰੀਨ ਕਾਰਡ ਤੇ, ਉਹ ਮੈਨੂੰ ਥੋੜਾ ਜਿਹਾ ਗਾਈਡ ਕਰੋ ਜੀ, ਕਦੋਂ ਅਪਲਾਈ ਕਰ ਸਕਦੇ ਹਾਂ? ਸਾਡਾ ਵਕੀਲ ਕਹਿੰਦਾ ਜੀ ਉਹ ਕਿਸੇ ਵੀ ਵੇਲੇ ਤੁਸੀਂ ਕਰ ਸਕਦੇ ਹੋ। ਹਾਂਜੀ, ਮੈਂ ਚਾਹੁੰਦਾ ਸੀ ਵੀ ਐਗਜ਼ੈਕਟ ਟਾਈਮਿੰਗ ਵੀ ਉਸ ਵੇਲੇ। ਹਾਂਜੀ, ਜਦੋਂ ਮਰਜ਼ੀ ਕਰ ਸਕਦੇ ਹੋ ਤੁਸੀਂ ਭਾਜੀ। ਇਹਦੇ ਉੱਤੇ ਮੈਂ ਇੱਕ ਵੀਡੀਓ ਵੀ ਬਣਾਈ ਸੀਗੀ, ਸਾਡੇ ਸੋਸ਼ਲ ਮੀਡੀਆ ਤੇ ਵੀ ਹੋਣੀ ਹੈ, ਤੁਸੀਂ ਚੈੱਕ ਕਰ ਲਓ। ਤੇ ਕਦੋਂ ਮਰਜ਼ੀ ਬੰਦਾ ਜਿਹੜਾ ਅਪਲਾਈ ਕਰ ਸਕਦਾ। ਟਰੰਪ ਹੋਣਾ ਨੇ ਉਹਦੇ ਉੱਤੇ ਰੂਲਿੰਗ ਨਹੀਂ ਦਿੱਤੀ। ਪਹਿਲਾਂ ਇਹ ਰੂਲ ਚੱਲਦਾ ਹੁੰਦਾ ਹੈਗਾ ਕਿ ਸਾਲ ਵੇਟ ਕਰਕੇ ਫਾਈਲ ਕਰੋ, ਤੇ ਬਾਈਡਨ ਹੋਣਾ ਨੇ ਕਿਹਾ ਕਿ ਤੁਸੀਂ ਪਹਿਲਾਂ ਵੀ ਫਾਈਲ ਕਰ ਸਕਦੇ ਆ, ਤੇ ਕਾਫੀ ਲੋਕਾਂ ਦੇ ਗ੍ਰੀਨ ਕਾਰਡ ਆਏ ਵੀ ਆ।
ਤੇ ਕਈ ਲੋਕਾਂ ਨੇ ਉਦੋਂ ਨਹੀਂ ਸੁਣੀ ਗੱਲਬਾਤ ਤੇ ਉਹਨਾਂ ਨੇ ਵੇਟ ਕੀਤੀ ਆਪਣੀ ਕਿ ਨਹੀਂ ਮੈਂ ਸਾਲ ਬਾਅਦ ਹੀ ਕਰਨਾ, ਤੇ ਹੁਣ ਟਰੰਪ ਉਹਨਾਂ ਨੇ ਪੌਜ਼ ਕਰਤੇ ਹਨ। ਸੋ ਇਹਦੇ ਵਿੱਚ ਮੇਰਾ ਥਾਟ ਪ੍ਰੋਸੈਸ ਇਹੀ ਹੈ, ਜਿਹੜੀ ਚੀਜ਼ ਜਦੋਂ ਮਿਲਦੀ ਹੁੰਦੀ ਬੰਦੇ ਨੂੰ ਲੈ ਲੈਣੀ ਚਾਹੀਦੀ ਹੈ, ਠੀਕ ਆ। ਬਾਹਲੀਆਂ ਸਕੀਮਾਂ ਪਲੈਨਿੰਗਾਂ ਕਰਦੇ ਕਰਦੇ ਫਿਰ ਮਾਹੌਲ ਜਿਹੜੇ ਹਿਸਾਬ ਨਾਲ ਬਦਲਦਾ ਤੇ ਬੰਦਾ ਦੇਖਦਾ ਰਹਿ ਜਾਂਦਾ ਵਾ। ਜੀ ਰਜਿੰਦਰ ਜੀ। ਹੈਲੋ ਜੀ ਜੀ ਹਾਂਜੀ ਭਾਜੀ, ਮੈਨੂੰ ਨਾ ਲਾਸਟ ਈਅਰ ਪੀਡੀ ਮਿਲ ਗਈ ਸੀ, ਮੈਂ 2017 ਦਾ ਇੱਥੇ ਆਇਆ ਹੋਇਆ ਤੇ ਹੁਣ ਮੈਂ ਕੇਸ ਦੁਬਾਰਾ ਅਪਲਾਈ ਕਰਤਾ ਸੀ ਤੇ ਉਦੋਂ ਇਹਨਾਂ ਨੇ ਵਰਕ ਪਰਮਿਟ ਮੇਰਾ ਡਿਨਾਈ ਕਰਤਾ। ਮੈਂ ਦੁਬਾਰਾ ਵਰਕ ਪਰਮਿਟ ਵੀ ਅਪਲਾਈ ਕੀਤਾ ਆ ਤੇ ਉਸ ਤੋਂ ਬਗੈਰ ਮੇਰਾ ਕੁਐਸਚਨ ਇਹ ਸੀ, ਮੈਂ ਮੈਰਿਟ ਆ ਉਹ, ਬਟ ਮੇਰੀ ਵਾਈਫ ਜਿਹੜੀ ਹੈ ਕੈਨੇਡੀਅਨ ਸਿਟੀਜ਼ਨ ਆ ਤੇ ਇੱਧਰ ਮੇਰੇ ਕੋਲ ਬਿਜ਼ਨਸ ਪ੍ਰੋਪਰਟੀ ਆ ਤੇ ਮੈਂ ਉੱਧਰ ਦੀ PR ਅਪਲਾਈ ਕੀਤੀ ਸੀ, ਉਹ ਮੇਰੀ ਹੁਣ ਆ ਗਈ ਹੈ। ਜੇ ਮੈਂ ਮੂਵ ਹੁੰਨਾ ਤੇ ਆਪਣਾ ਬਿਜ਼ਨਸ ਵਗੈਰਾ ਜਾਂ ਮੈਨੂੰ ਪ੍ਰੋਪਰਟੀ ਵਗੈਰਾ ਸੇਲ ਕਰਨੀ ਪਊਗੀ ਜਾਂ ਮੇਰਾ ਕੀ ਪ੍ਰੋਸੈਸ ਆ ਹੁਣ? ਸੋ ਭਾਜੀ ਪਹਿਲਾਂ ਤਾਂ ਤੁਹਾਡੇ ਜਿੱਦਾਂ ਹੁਣ ਤੁਸੀਂ ਪੱਕੇ ਹੋ ਗਏ ਕਿਸੇ, ਇਹਨੂੰ ਕਹਿੰਦੇ ਆ ਫਰਮ ਰੀਸੈਟਲਮੈਂਟ ਬਾਹਰ ਨਾ, ਕਿ ਬੰਦਾ ਕਿਤੇ ਹੋਰ ਪੱਕਾ ਹੋ ਗਿਆ, ਤੁਹਾਨੂੰ ਡਿਸਕਲੋਜ਼ ਵੀ ਕਰਨਾ ਪੈਂਦਾ ਸਭ ਕੁਝ, ਤੇ ਤੁਹਾਡਾ ਅਸਾਈਲਮ ਜਿਹੜਾ ਆਟੋਮੈਟਿਕਲੀ ਉਹਨਾਂ ਨੇ ਜਿਹੜਾ ਕੈਂਸਲ ਕਰ ਦੇਣਾ ਉਹਦੇ ਬੇਸ ਤੇ, ਕਿਉਂਕਿ ਤੁਸੀਂ ਕਿਤੇ ਹੋਰ ਹੁਣ ਪੱਕੇ ਸਥਾਈ ਰੂਪ 'ਚ ਰਹਿ ਸਕਦੇ ਆ। ਇਹ ਜਿਹੜਾ ਮੇਨ ਸਿਧਾਂਤ ਹੁੰਦਾ, ਤੇ ਤੁਹਾਨੂੰ ਉੱਧਰ ਤੇ ਪਰਸੂ ਕਰਨਾ ਚਾਹੀਦਾ। ਜਿਹੜੀ ਗੱਲ ਇੱਧਰ ਆ ਗਈ ਕਿ ਤੁਸੀਂ ਪ੍ਰਾਪਰਟੀ ਆਪਣੀ ਹੋਲਡ ਕਰ ਸਕਦੇ ਆ, ਹਾਂਜੀ ਐਸ ਸੱਚ ਜਿਹੜਾ ਪ੍ਰਾਪਰਟੀ ਦੇ ਲਾਜ਼ ਵਗੈਰਾ ਹੈਗੇ ਆ ਉਹ ਤਾਂ ਬੰਦਾ ਹੋਲਡ ਕਰ ਸਕਦਾ, ਕੋਈ ਐਸ ਸੱਚ ਰਿਕੁਆਇਰਮੈਂਟ ਨਹੀਂ ਹੈਗੀ ਕਿ ਬੰਦੇ ਨੂੰ ਵੇਚਣੇ ਪੈਣੇ। ਬਸ ਇਹ ਹੈ ਕਿ ਤੁਸੀਂ ਕੰਮ ਨਹੀਂ ਕਰ ਸਕਦੇ, ਉਹ ਜਿਹੜਾ ਵਰਕ ਆਥੋਰਾਈਜੇਸ਼ਨ ਵਗੈਰਾ ਉਹ ਇਮੀਗ੍ਰੇਸ਼ਨ ਡਿਸਾਈਡ ਕਰਦੀ ਆ। ਬਾਕੀ ਪ੍ਰਾਪਰਟੀ ਓਨਰਸ਼ਿਪ ਵਗੈਰਾ ਉਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੁੰਦੀ। ਜੀ ਧੰਨਵਾਦ। ਜਗਜੀਤ ਸਿੰਘ ਜੀ। ਜਗਜੀਤ ਜੀ। ਜੋਗਾ ਸਿੰਘ ਜੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਸਿਟੀਜ਼ਨ ਹੈ ਜੀ, ਇੰਡੀਆ ਨੂੰ ਜਾਣਾ ਸੀਗਾ, ਸੈਲਮ ਦਾ ਕੋਈ ਚੱਕਰ ਤਾਂ ਨਹੀਂ ਪੈਂਦਾ? ਅੱਗੇ ਮੈਂ 2-3 ਵਾਰੀ ਜਾ ਆਇਆ। ਹਾਂਜੀ ਆਇਆ ਤੂੰ ਮਤਲਬ ਭਾਜੀ ਉਹ ਦੇਖੋ ਅੱਜ ਦੀ ਡੇਟ ਦੇ ਵਿੱਚ ਕੀ ਆ, ਜਿਹੜਾ ਇੱਕ ਅੱਛਾ ਥੋੜਾ ਜਿਹਾ ਵਿਸਤਾਰ ਚ ਦੱਸਦਾ ਕਿੱਦਾਂ। ਸੋ ਹੁਣ ਕੀ ਸੀਗਾ ਕਿ ਸਾਨੂੰ ਜਿੱਦਾਂ ਹੁਣ ਸਵਾਲ ਜਵਾਬ ਪੁੱਛਦੇ, ਜਿੱਦਾਂ ਹੁਣ ਤੁਸੀਂ ਸਵਾਲ ਜਵਾਬ ਪੁੱਛਿਆ ਨਾ, ਤੇ ਮੈਂ ਜਵਾਬ ਦਿੱਤਾ ਉਹਦਾ ਕਿ ਏਦਾਂ ਨਹੀਂ ਏਦਾਂ ਹੋਣਾ ਚਾਹੀਦਾ। ਤੇ ਉਹਦੇ ਵਿੱਚ ਕੀ ਸੀਗਾ ਕਿ ਮੈਨੂੰ ਪਹਿਲਾਂ ਰਾਜਕਰਨ ਭਾਜੀ ਨੇ ਦੱਸਿਆ ਕਈ ਲੋਕੀ ਨਾ ਪੱਤੀ ਚੱਕਦੇ ਸੀਗੇ, ਯਾਰ ਇਹ ਗਲਤ ਜਵਾਬ ਦਿੱਤਾ, ਏਦਾਂ ਨਹੀਂ ਡਰਾਈ ਜਾਂਦੇ ਆ, ਫਲਾਨਾ ਵਾ ਢਮਕਾਨਾ ਵਾ, ਹਨਾ। ਸੋ ਇਹ ਚੀਜ਼ ਮੈਨੂੰ ਹੁਣ ਚਲੋ ਕਹਿਣੀ ਪੈ ਰਹੀ ਆ ਕਿਉਂਕਿ ਕਈ ਵਾਰੀ ਨਾ ਪਿੱਛੇ ਪੈ ਜਾਂਦੇ ਮਗਰ ਲੋਕੀ, ਯਾਰ ਅੱਛਾ ਏਦਾਂ ਕਹਿਤਾ ਵਕੀਲ ਨੇ, ਸਿਟੀਜ਼ਨ ਬੰਦੇ ਨੂੰ ਡਰਾਤਾ, ਏਦਾਂ ਕਰਤਾ ਓਦਾਂ ਕਰਤਾ। ਪਰ ਇਹ ਡਰਾਉਣ ਵਾਲੀ ਗੱਲ ਨਹੀਂ, ਆਪਣੇ ਕੋਲ ਨਾ ਲਾਈਵ ਐਗਜ਼ਾਮਪਲਾਂ ਹੈਗੀਆਂ ਵਾ ਜਿਹਦੇ ਵਿੱਚ ਕੀ ਸਿਟੀਜ਼ਨ ਬੰਦੇ ਨੂੰ ਰੋਕ ਕੇ ਉਹਨੇ ਪੁੱਛਿਆ ਕਿ ਕੀ ਹਿਸਾਬ ਕਿਤਾਬ ਸੀਗਾ, ਕਿਹੜੇ ਬੇਸ ਤੇ ਅਸਾਈਲਮ ਕੀਤਾ, ਕਈਆਂ ਨੂੰ ਵਿਆਹ ਵਾਲੇ ਬੇਸ ਤੇ ਉਹਦੇ ਕੁਐਸਚਨ ਕੀਤੇ ਆ। ਹੁਣ ਆਪਾਂ ਉਹ ਵਾਲੇ ਵਿਵਾਦ 'ਚ ਪਈਏ ਕਿ ਕੀ ਉਹ ਏਦਾਂ ਕਰ ਸਕਦੇ ਆ ਕਿ ਨਹੀਂ ਕਰ ਸਕਦੇ ਆ, ਮੈਂ ਵੀ ਤਾਂ ਸਿਟੀਜ਼ਨ ਆ, ਮੈਨੂੰ ਵੀ ਬਰਾਬਰ ਦੇ ਹੱਕ ਆ। ਸੋ ਇਹਦੇ ਵਿੱਚ ਹੁਣ ਕੋਈ ਦੇਖੋ ਆਪਾਂ ਕੋਈ ਏਦਾਂ ਨਹੀਂ ਕਿ ਸਿੰਪਤੀ ਇਕੱਠੀ ਕਰਨੀ ਆ ਜਾਂ ਹਨਾ ਹੋਰਨਾਂ ਵਕੀਲਾਂ ਵਾਂਗੂ ਲੋਕਾਂ ਨੂੰ ਮਿੱਠੀਆਂ ਮਿੱਠੀਆਂ ਗੱਲਾਂ ਦੱਸਣੀਆਂ ਜਾਂ ਉੱਦਾਂ ਹੀ ਝੂਠੇ ਹੌਸਲੇ ਦੇਣੇ ਆ, ਕਿਉਂਕਿ ਉਹ ਜਿਹੜੇ ਝੂਠੇ ਹੌਸਲੇ ਵਾਲੇ ਹੈਗੇ ਆ ਉਹ ਹੈਗੇ ਆ ਸਿਰਫ ਇੰਟਰਨੈਟ ਦੇ ਵਿਊ ਦੇ ਲਈ। ਪ੍ਰੈਕਟੀਕੈਲਿਟੀ ਦੇ ਵਿੱਚ ਕੀ ਹੁੰਦਾ ਕਿ ਜਦੋਂ ਤੁਸੀਂ ਗਏ, ਜਿਹੜੇ ਵੀ ਭਾਵੇਂ ਕੋਆਪਸ ਆ, ਭਾਵੇਂ CBP ਆ, ਭਾਵੇਂ ਕੋਈ ਵੀ ਚੀਜ਼ ਆ, ਤੁਹਾਨੂੰ ਵੀ ਪਤਾ ਕਿ ਕਈ ਬੰਦੇ ਸਹੀ ਵੀ ਹੁੰਦੇ ਆ, ਕਈ ਬੰਦੇ ਰੇਸਿਸਟ ਵੀ ਟੱਕਰ ਸਕਦੇ ਆ, ਕੁਛ ਵੀ ਕਿਸੇ ਤਰ੍ਹਾਂ ਦਾ ਵੀ ਬੰਦਾ ਜਿਹੜਾ ਟੱਕਰ ਸਕਦਾ, ਡਿਪੈਂਡਿੰਗ ਤੁਸੀਂ ਕਿਹਦੇ ਨਾਲ ਤੁਹਾਡਾ ਵਾਹ ਪੈਂਦਾ। ਜੇ ਤੁਹਾਨੂੰ ਉਹ ਸਵਾਲ ਜਵਾਬ ਪੁੱਛਣ ਲੱਗ ਪਿਆ, ਠੀਕ ਆ, ਕਿ ਮੈਂ ਤੇਰੀ ਈਮੇਲ ਦੇ ਵਿੱਚ ਜਾਣਾ, ਮੈਂ ਤੇਰੇ ਫੋਨ ਦੇ ਵਿੱਚ ਜਾਣਾ, ਉਹ ਜਿਹੜੀਆਂ ਚੀਜ਼ਾਂ ਹੈਗੀਆਂ ਉਹ ਜਿਹੜੇ ਈਵਨ ਉਰੇ ਦੇ ਜਿਹੜੇ ਇਮੀਗ੍ਰੇਸ਼ਨ ਵਕੀਲ ਵੀ ਹੈਗੇ ਆ ਉਹ ਰਿਪੋਰਟ ਕਰ ਰਹੇ ਆ ਕਿ ਉਹਨੂੰ ਕਹਿੰਦੇ ਕਿ ਆਪਣੀਆਂ ਈਮੇਲਾਂ ਦਿਖਾ, ਆਪਣੇ ਮੈਸੇਜ ਦਿਖਾ, ਸਾਰੇ ਉਹ ਕਰ। ਜਦੋਂ ਤੁਸੀਂ ਬਾਰਡਰ ਤੇ ਆਉਂਦੇ ਆ ਉੱਥੇ ਤੁਹਾਨੂੰ ਜਿਹੜੀ ਕਾਫੀ ਸਾਰੀਆਂ ਕੌਨਸਟੀਟਿਊਸ਼ਨਲ ਰਾਈਟਸ ਜਿਹੜੇ ਰਿਲੈਕਸਡ ਹੁੰਦੇ ਆ, ਵਕੀਲ ਤੁਸੀਂ ਉੱਥੇ ਕਰ ਨਹੀਂ ਸਕਦੇ। ਹੁਣ ਕਿਸੇ ਚੱਕਰ 'ਚ ਮੰਨ ਲਓ ਜੇ ਤੁਸੀਂ ਅੜੀ ਪੈ ਗਏ ਕਿ ਨਹੀਂ ਮੈਂ ਨਹੀਂ ਦਿਖਾਣਾ, ਮੈਂ ਤਾਂ ਸਿਟੀਜ਼ਨ ਆ, ਮੈਂ ਨਹੀਂ ਜਵਾਬ ਦੇਣਾ ਕੋਈ ਵੀ, ਤੇ ਉਹ ਕਹਿ ਸਕਦੇ ਆ ਕਿ ਨਹੀਂ ਆਪਾਂ ਤੁਹਾਨੂੰ ਅੰਦਰ ਨਹੀਂ ਜਾਣ ਦੇਣਾ, ਸਾਨੂੰ ਸਿਕਿਉਰਿਟੀ ਕੰਸਰਨ ਜਿਹੜਾ ਹੈਗਾ। ਸੋ ਇਹ ਚੀਜ਼ਾਂ ਇੱਧਰਲੇ ਪਾਸੇ ਨੂੰ ਜਾ ਸਕਦੀਆਂ, ਠੀਕ ਆ। ਸੋ ਤੁਹਾਨੂੰ ਮੈਂ ਜਿਹੜਾ ਪਹਿਲਾਂ ਜਿਹੜੀ ਚੀਜ਼ ਕਹੀ ਸੀ ਹਨਾ ਕਿ ਕਈ ਲੋਕੀ ਹੁਣ ਸਾਡੀ ਲੱਤ ਖਿੱਚਣ ਆ ਜਾਂਦੇ ਕਿ ਲੈ ਯਾਰ ਏਦਾਂ ਕਿੱਦਾਂ ਗਲਤ ਖਬਰ ਦੇਤੀ, ਉਹ ਦੇਤੀ, ਤੇ ਉਹ ਜਿਹੜੀਆਂ ਥੋੜ੍ਹੀਆਂ ਨਾ ਆਵਾਜ਼ਾਂ ਤੋਂ ਦੂਰ ਰਹੋ, ਆਪਣੀ ਸਤਰਕੀ ਜਿਹੜੀ ਵਰਤੋ, ਠੀਕ ਆ। ਮਾਹੌਲ ਜਿਹੜਾ ਚੱਲਦਾ, ਜੇ ਤਾਂ ਤੁਸੀਂ ਬਿਲਕੁਲ ਕਲੀਨ ਤੁਹਾਡਾ ਰੈਕਡ ਹੈਗਾ, ਸਾਰਾ ਕੁਝ ਸੱਚ ਆ, ਠੀਕ ਆ, ਹਰੇਕ ਚੀਜ਼ ਤੁਹਾਨੂੰ ਪਤਾ ਆਪਣੇ ਕੇਸ 'ਚ ਕੀ ਸੀ ਕਿੱਦਾਂ ਸੀਗੀ, ਜਵਾਬਦੇਹੀ ਤੁਸੀਂ ਕਰ ਸਕਦੇ ਆ, ਫਿਰ ਤੁਹਾਨੂੰ ਡਰਨ ਦੀ ਲੋੜ ਨਹੀਂ। ਹੁਣ ਕਈ ਵਾਰੀ ਬੰਦੇ ਉਹਨੇ ਇਹ ਵੀ ਪੜਿਆ ਕਿ ਵਿਆਹ ਵਾਲੇ ਉਹਨਾਂ ਨੇ ਗ੍ਰੀਨ ਕਾਰਡ ਲਏ ਸੀ, ਕਿਸੇ ਨੇ ਲਿਆ ਮੰਨ ਲਓ 15 ਸਾਲ ਪਹਿਲਾਂ, ਉਹਨੂੰ ਕਹਿੰਦਾ ਤੇਰੀ ਘਰ ਵਾਲੀ ਦਾ ਕੀ ਨਾਮ ਆ, ਹੁਣ ਬੰਦਾ ਘਰ ਵਾਲੀ ਦਾ ਨਾਂ ਨਾ ਦੱਸ ਸਕੇ ਕਿ ਕੀ ਆ, ਉਹ ਤਾਂ ਸ਼ੱਕ ਕਰ ਲਈ ਆ ਕਿ ਯਾਰ ਇਹ ਤਾਂ ਫਿਰ ਫਰਾਡ ਵਾਲਾ ਮਸਲਾ ਲੱਗਦਾ। ਜਾਂ ਉਹ ਅਸਾਈਲਮ ਵਾਲੇ ਨੂੰ ਪੁੱਛੇ ਕਿ ਤੇਰੀ ਪਾਰਟੀ ਕਿਹੜੀ ਸੀਗੀ, ਪੋਲੀਟੀਕਲ ਪਾਰਟੀ ਕਿਹੜੀ ਸੀ, ਬੰਦਾ ਜਾਂ ਕਿਹੜੀਆਂ ਤੈਨੂੰ ਤੰਗ ਕਰਦੀਆਂ ਸੀਗੀਆਂ, ਉਹ ਕੋਈ ਨਾਮ ਹੋਰ ਰਹੀ ਜਾਵੇ, ਉਹ ਤਾਂ ਫਿਰ ਇਹੀ ਜਾਂਦਾ ਨਾ ਕਿ ਇਹ ਝੂਠ ਬੋਲਿਆ ਹੈਗਾ ਬੰਦੇ ਨੇ। ਸੋ ਇਹ ਸੀਗਾ ਕਿ ਜਿਹਨੂੰ
ਡਰਨ ਦੀ ਲੋੜ ਨਹੀਂ, ਜਿਹਦਾ ਕਲੀਨ ਰੈਕਡ ਆ ਸਾਰਾ, ਉਹਨੂੰ ਕੋਈ ਪ੍ਰੋਬਲਮ ਨਹੀਂ ਆ। ਤੇ ਜਿਹਦੇ ਕੋਈ ਸਕੈਲਟਨ ਦੇ ਵਿੱਚ, ਕਲੋਜ਼ਟ ਦੇ ਵਿੱਚ ਸਕੈਲਟਨ ਹੈਗੇ ਆ, ਮਤਲਬ ਕੋਈ ਝੂਠ ਸੱਚ ਕਿਸੇ ਨੇ ਬੋਲਿਆ ਆ, ਇਹ ਜਿਹੜੀ ਸਰਕਾਰ ਆ ਇਹ ਬੇਸਿਕਲੀ ਇਹੀ ਹੈ ਕਿ ਉਹਨਾਂ ਨੂੰ ਫੁੱਲ ਅਥਾਰਟੀ ਆ ਤੇ ਉਹ ਹਰੇਕ ਚੀਜ਼ ਜਿਹੜੀ ਇਨਵੈਸਟੀਗੇਟ ਕਰ ਸਕਦੀ ਆ। ਤੇ ਸਿਟੀਜ਼ਨ ਦੇ ਕੇਸ ਦੇ ਵੀ, ਡੀਨੈਚੁਰਲਾਈਜੇਸ਼ਨ ਦੇ ਵੀ ਕੇਸ ਕਾਫੀ ਲੋਕਾਂ ਦੇ ਜਿਹੜੇ ਓਪਨ ਜਿਹੜੇ ਹੋਏ ਆ। ਸੋ ਇਹ ਅੱਜ ਦਾ ਮਾਹੌਲ ਇਹ ਹੈ ਜੀ। ਆਪਾਂ ਖਬਰਾਂ ਕੀਤੀਆਂ ਸੀ ਪਿਛਲੇ ਦਿਨਾਂ 'ਚ, ਇੱਕ ਅਟਾਰਨੀ ਨੂੰ ਵੀ ਨਹੀਂ ਕਾਫੀ ਘੰਟੇ ਜੋ ਸਾਊਥ ਅਮਰੀਕਾ ਦਾ ਸੀ 에ਅਰਪੋਰਟ 'ਤੇ ਰੋਕ ਰੱਖਿਆ। ਇਸ ਤੋਂ ਬਿਨਾਂ ਇੱਕ ਬੋਸਟਨ ਦੇ ਇੱਕ ਟਾਊਨ ਦਾ ਪੁਲਿਸ ਚੀਫ ਰਿਹਾ ਸੀ, ਉਹਨੂੰ 30 ਸਾਲ ਉਹਨੂੰ ਰੋਕ ਰੱਖਿਆ ਵੀ ਤੇਰਾ ਨਾਮ ਮੈਚ ਕਰਦਾ ਕਿਤੇ। ਸੋ ਇਹ ਉਹਨਾਂ 'ਤੇ ਡਿਪੈਂਡ ਕਰਦਾ, ਬਾਕੀ ਤਿਆਰੀ ਰੱਖਣੀ ਚਾਹੀਦੀ ਹੈ ਜਿਸ ਤਰ੍ਹਾਂ ਤੁਸੀਂ ਦੱਸਦੇ ਹੋ ਜੀ। ਰਾਜ ਕੌਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਜੀ ਭਾਜੀ, ਮੈਂ ਆਪਣੀ ਸਿਸਟਰ ਦੀ ਪਟੀਸ਼ਨ ਕੀਤੀ ਸੀ 2013 ਚ ਅਪ੍ਰੈਲ 12 ਨੂੰ, ਹਨਾ। ਜੀ ਤੇ ਭਾਜੀ ਪਰ ਸਾਨੂੰ ਹੁਣ ਪਤਾ ਲੱਗਾ ਕਿ ਉਹਦਾ ਉਸ ਟਾਈਮ ਉਹਦੀ ਕੋਰਟ ਮੈਰਿਜ ਹੋਈ ਸੀ, ਤਾਂ 2 ਦਿਨ ਪਹਿਲਾਂ 10 ਤਰੀਕ ਨੂੰ ਉਹਦਾ ਵਿਆਹ ਹੋਇਆ ਸੀ। ਪਰ ਮੈਂ ਜਿਹੜੇ ਪੇਪਰ ਭਰੇ ਉਹ ਅਨਮੈਰਿਡ ਦੇ ਪੇਪਰ ਭਰੇ ਆ। ਠੀਕ ਹੈ। ਤਾਂ ਸੋ ਕੁਛ ਹੋ ਸਕਦਾ ਹੁਣ? ਨਹੀਂ, ਮਤਲਬ ਤੁਸੀਂ ਜਦੋਂ ਪੇਪਰ ਭਰਿਆ ਉਦੋਂ ਆਲਰੇਡੀ ਵਿਆਹੀ ਸੀ, ਤੁਸੀਂ ਅਨਮੈਰਿਡ ਭਰੇ ਆ? ਨਹੀਂ, ਜਿੱਦਾਂ ਮੈਂ ਉਹਨਾਂ ਦੀ ਨਾ, ਜਿੱਦਾਂ ਲੈਟਰ ਜਿਹੜੀ ਮੈਂ ਉਹਨਾਂ ਨੂੰ ਅੱਜ 2 ਦਿਨ ਪਹਿਲਾਂ ਹੀ ਉਹਨਾਂ ਨੂੰ ਪਤਾ ਲੱਗਾ, ਮੈਂ ਉਹਨਾਂ ਨੂੰ ਲੈਟਰ ਪਾਈ ਸੀ ਜਿਹੜੀ ਮੇਰੇ ਕੋਲ ਹੈਗੀ ਆ। ਮੇਰੇ ਕੋਲ ਅਪਰੂਵਲ ਲੈਟਰ ਨਹੀਂ ਆਈ। ਨਹੀਂ ਤੇ ਨਹੀਂ, ਉਹ ਮੇਰੇ ਸੋਹਣੀ ਨੇ ਮੈਂ ਦੇਖਿਆ, ਤੈਨੂੰ ਇਹ ਉਹ ਪੁੱਛਦਾ ਕਹਿੰਦੇ ਪਿਆ ਕਿ ਦੀਦੀ। ਤੁਸੀਂ ਭੈਣ ਹਾਂਜੀ ਭਰਾ ਦੇ ਪੇਪਰ ਭਰੇ ਸੀ ਨਾ F4 ਕੈਟਾਗਰੀ ਚ, ਰਾਈਟ? ਹਾਂਜੀ। ਸੋ ਪਹਿਲੀ ਗੱਲ ਤਾਂ F4 ਕੈਟਾਗਰੀ ਦਾ ਨਾ ਵਿਆਹ ਦੇ ਬੇਸ ਤੇ ਕੋਈ ਤੇਜ਼ ਜਾਂ ਘੱਟ ਨਹੀਂ ਹੁੰਦਾ। ਭਰਾ ਭੈਣ ਵਾਲੇ ਜਿਹੜੇ ਉਨੇ ਲੱਗਦੇ ਆ। ਮਾਪੇ ਜਦੋਂ ਕਰਦੇ ਆ ਉਦੋਂ ਵਿਆਹੇ ਦਾ ਫਰਕ ਪੈਂਦਾ। ਤੁਹਾਡੀ ਸਿਰਫ ਇਹ ਰਿਕੁਆਇਰਮੈਂਟ ਆ ਕਿ ਜਿਹੜਾ ਤੁਸੀਂ ਪੇਪਰ ਜਦੋਂ ਭਰੇ ਸੀਗੇ ਉਦੋਂ ਤੁਸੀਂ ਸੱਚੇ ਸੀਗੇ ਕਿ ਨਹੀਂ ਸੀਗੇ। ਸੋ ਜਦੋਂ ਤੁਸੀਂ ਭਰੇ ਸੀਗੇ, ਤੁਸੀਂ ਭਰੇ ਅਣਵਿਆਹੇ ਦੇ, ਪਰ ਤੁਸੀਂ ਇਹ ਕਹਿ ਰਹੇ ਕਿ ਉਹਦਾ ਵਿਆਹ ਹੋ ਚੁੱਕਾ ਸੀ, ਇਹ ਕਹਿ ਰਹੇ ਤੁਸੀਂ? ਜਿੱਦਾਂ ਉਹਨਾਂ ਦੀ ਲੈਟਰ ਦੀ ਰਿਸੀਵ ਡੇਟ ਹੈ ਅਪ੍ਰੈਲ 12 ਨੂੰ, ਤੇ ਉਸ ਦਿਨ ਉਹਨਾਂ ਦੀ ਕੋਰਟ ਮੈਰਿਜ ਹੋਈ ਸੀਗੀ, ਜਿਹੜੀ ਉਹਨਾਂ ਨੇ ਮੈਨੂੰ ਆਪਾਂ ਨੂੰ ਲੈਟਰ ਪਾਈ ਹੈ ਠੀਕ ਨਾ ਆ। ਪੇਪਰ ਉਹਦਾ ਭਰਿਆ ਦੀ। ਤੁਸੀਂ ਦੇਖੋ, ਤੁਸੀਂ ਕਲੀਅਰ ਕਰ ਸਕਦੇ ਆ ਉਹਦਾ। ਤੁਹਾਡੀ ਹੁਣ ਜਦੋਂ ਤੁਸੀਂ ਪੇਪਰ ਭਰੇ ਤੁਹਾਡੇ ਹੱਥੋਂ ਹੀ ਚੱਲ ਗਈ ਜਿਹੜੀ ਪਟੀਸ਼ਨ ਭਰਦੇ ਟਾਈਮ, ਸਾਈਨ ਕਰਨ ਦੇ ਟਾਈਮ ਜੇ ਸੱਚ ਸੀਗੀ ਤੇ ਆਲ ਗੁੱਡ। ਉਦੋਂ ਅਨਮੈਰਿਡ। ਹਾਂ, ਉਹ ਮਤਲਬ ਡਿਪੈਂਡ ਕਰਦਾ ਕਿ ਜਿਹੜੀ ਤੁਹਾਡੀ ਹੁਣ ਜਿਹੜੀ ਡੇਟ ਤੋਂ ਤੁਸੀਂ ਸਾਈਨ ਕੀਤਾ ਹੈਗਾ I-130 ਉਹਦੇ ਹਿਸਾਬ ਨਾਲ। ਬਾਕੀ ਉਹ ਤਾਂ ਤੁਸੀਂ ਅਪਡੇਟ ਕਰਾ ਸਕਦੇ ਹੋ, ਉਹਨਾਂ ਦਾ ਕੋਈ ਐਡਾ ਮੇਰੇ ਹਿਸਾਬ ਨਾਲ ਚੱਕਰ ਨਹੀਂ। ਜੇ ਆਹ ਚੀਜ਼ ਹਾਂ ਮਾਪੇ ਨੇ ਕੀਤਾ ਹੁੰਦਾ ਤੇ ਫੇਰ ਚੱਕਰ ਪੈ ਜਾਣਾ ਹੈਗਾ ਕਿ ਇਹਨੇ ਝੂਠ ਬੋਲਿਆ। ਧੰਨਵਾਦ ਜੀ। ਸੰਦੀਪ ਗਿੱਲ ਜੀ। ਹੈਲੋ। ਹਾਂਜੀ ਹਾਂਜੀ ਸਰ, ਸਤਿ ਸ਼੍ਰੀ ਅਕਾਲ ਜੀ। ਸਰ ਮੇਰਾ ਕੁਐਸਚਨ ਇਹ ਸੀਗਾ ਕਿ ਤੁਸੀਂ ਥੋੜੇ ਦਿਨ ਪਹਿਲਾਂ ਦੱਸਿਆ ਸੀਗਾ ਕਿ ਤੁਹਾਨੂੰ ਫਿੰਗਰਪ੍ਰਿੰਟਸ ਵਗੈਰਾ ਦੁਬਾਰਾ ਮਤਲਬ ਰਜਿਸਟ੍ਰੇਸ਼ਨ ਕਰਾਉਣੀ ਪੈਣੀ ਆ ਫਾਰਮ ਦੇ ਵਿੱਚ। ਮੇਰਾ ਕੁਐਸਚਨ ਇਹ ਸੀ ਵੀ ਜਿਨ੍ਹਾਂ ਦੀ ਆਲਰੇਡੀ ਅਸਾਈਲਮ ਲੱਗੀ ਸੀ ਤੇ ਉਹਨਾਂ ਦੇ ਫਿੰਗਰਪ੍ਰਿੰਟ ਹੋ ਚੁੱਕੇ ਆ, ਸਟਿਲ ਸਾਨੂੰ ਦੁਬਾਰਾ ਰਜਿਸਟਰ ਕਰਨਾ ਚਾਹੀਦਾ ਉਹਦੇ ਅੰਡਰ? ਐਡਰੈਸ ਅਸੀਂ ਅਪਡੇਟ ਕਰ ਚੁੱਕੇ ਆ, ਬਟ ਜਸਟ ਫਿੰਗਰਪ੍ਰਿੰਟਸ ਦੇ ਰਿਗਾਰਡਿੰਗ ਪੁੱਛਣਾ ਸੀ ਮੈਂ। ਹਾਂ, ਜੇ ਤੁਹਾਡੇ 589 ਉਹਦੇ ਫਿੰਗਰਪ੍ਰਿੰਟ ਤੁਹਾਡੇ ਹੋ ਗਏ ਆ ਤਾਂ ਤੁਹਾਨੂੰ ਕਰਾਉਣ ਦੀ ਲੋੜ ਨਹੀਂ। ਪਰ ਜਿਹੜੇ ਜਵਾਕ ਆ 14 ਸਾਲ ਤੋਂ ਥੱਲੇ ਵਾਲਿਆਂ ਦੇ, ਉਹਨਾਂ ਦੇ ਫਿੰਗਰਪ੍ਰਿੰਟ ਨਹੀਂ ਹੁੰਦੇ, ਉਹਨਾਂ ਦੀ ਸਿਰਫ ਫੋਟੋ ਹੁੰਦੀ ਆ। ਉਹਨਾਂ ਦੇ ਫਿੰਗਰਪ੍ਰਿੰਟ ਤੁਹਾਨੂੰ ਦੁਬਾਰਾ ਜਿਹੜੇ ਕਰਾਉਣੇ ਪੈਣੇ ਆ। ਸਰ ਜੇ ਬੱਚੇ ਇੱਥੋਂ ਦੇ ਸਿਟੀਜ਼ਨ ਆ, ਮਤਲਬ ਇੱਥੇ ਬੋਰਨ ਹੋਏ ਆ, ਸਾਨੂੰ ਫਿਰ ਵੀ ਉਹਨਾਂ ਦੇ? ਨਹੀਂ, ਫਿਰ ਤਾਂ ਕੋਈ ਚੱਕਰ ਨਹੀਂ ਜੇ ਸਿਟੀਜ਼ਨ ਹੈ ਤਾਂ। ਓਕੇ। ਤੇ ਸਰ ਮੇਰਾ ਇੱਕ ਹੋਰ ਕੁਐਸਚਨ ਸੀ, ਜਿਵੇਂ ਨਾ ਮਤਲਬ ਮੇਰਾ ਕੇਸ ਤੁਹਾਡੇ ਕੋਲ ਹੀ ਆ ਤੇ ਮੇਰੇ ਜੀ ਹਸਬੈਂਡ ਦਾ ਵੀ ਤੁਹਾਡੇ ਕੋਲ ਸੀਗਾ, ਤੇ ਉਹਨਾਂ ਨੇ ਨਾ ਮਤਲਬ ਉਹਨਾਂ ਦੀ ਅਸਾਈਲਮ ਇੰਟਰਵਿਊ ਹੋਈ ਆ ਸੈਨ ਫਰਾਂਸਿਸਕੋ ਏਅਰਪੋਰਟ ਤੇ। ਤੇ ਹੁਣ ਨਾ ਸਰ ਮੇਰੇ ਮਤਲਬ ਫਿੰਗਰਪ੍ਰਿੰਟ ਆ ਗਏ ਆ, ਬਟ ਜਿਹੜੀ ਉੱਪਰ ਰਿਸੈਪਟ ਨੰਬਰ ਆ ਉਹ ਮੇਰੀ ਅਸਾਈਲਮ ਦੀ ਰਿਸੈਪਟ ਨੰਬਰ ਨਾਲੋਂ ਡਿਫਰੈਂਟ ਆ। ਸੋ ਸਾਨੂੰ ਉਹਦੇ ਬਾਰੇ ਮਤਲਬ ਆਪਾਂ ਨੂੰ ਕੁਛ ਦੱਸਣ। ਮੇਰਾ ਕੁਐਸਚਨ ਇਹ ਆ ਵੀ ਉਹ ਕੋਈ ਗਲਤ, ਜਿਵੇਂ ਕਹਿੰਦੇ ਆ ਵੀ ਫਰਾਡ ਵਗੈਰਾ ਹੋ ਜਾਂਦਾ। ਤੁਹਾਡੇ ਨਾਲ ਨਾ ਇੱਕ ਈਮੇਲ ਚੱਲਦੀ ਹੋਣੀ ਆ, ਉਹਦੇ ਵਿੱਚ ਸਾਰੇ ਸਟਾਫ ਮੈਂਬਰ ਹੋਣੇ ਆ। ਹਾਂਜੀ ਸਰ, ਮੈਂ ਉਹਦੇ ਤੇ ਭੇਜਿਆ ਗਾ, ਬਸ ਆਈ ਥਿੰਕ ਸੈਟਰਡੇ ਸੰਡੇ ਆਫਿਸ ਬੰਦ ਆ, ਮੇਬੀ ਦੈਟਸ ਵਾਈ। ਹਾਂਜੀ, ਨਹੀਂ ਹਾਂ, ਥੋੜਾ ਜਿਹਾ ਟਾਈਮ ਦਿਓ, ਕੋਈ ਨਹੀਂ, ਆਪਾਂ ਤੁਹਾਨੂੰ ਉਹ ਰਿਸੀਟ ਨੰਬਰ ਵਗੈਰਾ ਸਾਰਾ ਆਪਣਾ ਕਰ ਦਿਓ, ਵੀਲ ਗੈਟ ਬੈਕ ਟੂ ਯੂ। ਧੰਨਵਾਦ ਜੀ। ਰਾਜ ਸਿੰਘ ਜੀ। ਰਾਜ ਜੀ। ਸਰ ਸਤਿ ਸ਼੍ਰੀ ਅਕਾਲ ਜੀ। ਸਰ ਮੇਰਾ ਕੁਐਸਚਨ ਇਹ ਸੀ ਕਿ ਹੈਲੋ। ਹਾਂਜੀ ਬੋਲੀ ਜਾਓ। ਸਰ ਮੇਰਾ ਕੁਐਸਚਨ ਇਹ ਸੀ ਕਿ ਮੈਂ ਪੋਲੀਟੀਕਲ ਬੇਸਡ ਸਿਟੀਜ਼ਨ ਹੈਗਾ ਸੀ, ਤੇ ਕੀ ਮੈਨੂੰ ਇੰਡੀਆ ਜਾਣਾ ਚਾਹੀਦਾ ਕਿ ਨਹੀਂ ਚਾਹੀਦਾ? ਨਹੀਂ ਚਾਹੀਦਾ। ਵਾਪਸੀ ਦੀ ਕੋਈ ਪ੍ਰੋਬਲਮ ਤਾਂ ਨਹੀਂ ਆਏਗੀ? ਤੁਸੀਂ ਸੁਣਿਆ ਨਹੀਂ, ਤੁਹਾਨੂੰ ਕਿਹਾ ਵੀ ਨਹੀਂ ਜਾਣਾ ਚਾਹੀਦਾ। ਓਕੇ, ਥੈਂਕ ਯੂ ਸਰ ਜੀ। ਦਿਲਪ੍ਰੀਤ ਕੌਰ ਜੀ। ਵਾਪਸੀ ਵਾਲੀ ਪ੍ਰੋਬਲਮ ਤਾਂ ਪਹਿਲਾਂ ਪ੍ਰੋਬਲਮ ਇਹ ਹੈ ਕਿ ਉੱਥੇ ਜਾਣ 'ਚ ਪ੍ਰੋਬਲਮ ਕੋਈ ਆਣੀ ਕਿ ਨਹੀਂ ਆਣੀ। ਪਹਿਲਾ ਸਵਾਲ ਉਹ ਆ, ਮਤਲਬ ਜੇ ਪੋਲੀਟੀਕਲ ਦਾ ਅਸਾਈਲਮ ਆ, ਪਹਿਲਾ ਸਵਾਲ ਬੰਦੇ ਦਾ ਇਹ ਨਹੀਂ ਹੋਣਾ ਚਾਹੀਦਾ ਕਿ ਮੈਂ ਇੰਡੀਆ ਜਾ ਸਕਦਾ ਕਿ ਨਹੀਂ, ਕਿਉਂਕਿ ਜਿਹਨੇ ਸਿਆਸੀ ਅਸਾਈਲਮ ਫਾਈਲ ਕੀਤਾ ਉਹਨੂੰ ਤਾਂ ਪਹਿਲਾਂ ਉੱਥੇ ਦੀ ਪ੍ਰੋਬਲਮ ਨਾਲ ਡੀਲ ਕਰੇ। ਵਾਪਸ ਦੀ ਤਾਂ ਪ੍ਰੋਬਲਮ ਆਣੀ, ਤਾਂ ਕਰਕੇ ਉਹ ਕਹਿੰਦੇ ਕਿ ਤੈਨੂੰ ਉੱਥੇ ਕਿਉਂ ਨਹੀਂ ਪ੍ਰੋਬਲਮ ਆਈ। ਜੀ। ਦਿਲਪ੍ਰੀਤ ਜੀ।
ਸਤਿ ਸ਼੍ਰੀ ਅਕਾਲ ਸਰ। ਮੇਰਾ ਕੁਐਸਚਨ ਇਹ ਹੈ ਕਿ ਮੇਰਾ ਵਰਕ ਪਰਮਿਟ, ਮੈਂ ਗਾਰਡੀਅਨਸ਼ਿਪ ਇੱਥੇ ਅਪਲਾਈ ਕੀਤਾ ਸੈਟਲ 'ਚ, ਮੇਰਾ ਵਰਕ ਪਰਮਿਟ ਅਪਲਾਈ ਕੀਤੇ ਨੂੰ 3 months ਹੋ ਗਿਆ, ਪਰ ਮੈਨੂੰ ਕੋਈ ਰਿਸੀਗਵੇਸ਼ਨ ਲੈਟਰ ਨਹੀਂ ਆਇਆ, ਕੋਈ ਕਨਫਰਮੇਸ਼ਨ ਨਹੀਂ ਉਹਦੀ ਆਈ, ਤੇ ਉਹਦਾ ਕੀ ਪ੍ਰੋਸੈਸ ਚੱਲ ਰਿਹਾ? ਤੁਹਾਨੂੰ ਇੱਕ ਵਰਕ ਪਰਮਿਟ ਦਾ ਰਿਸੀਟ ਨੋਟਿਸ ਆਇਆ ਸੀਗਾ ਤੁਹਾਨੂੰ ਪਹਿਲਾਂ ਜਦੋਂ ਤੁਸੀਂ ਫਾਈਲ ਕੀਤਾ ਸੀਗਾ? ਨਹੀਂ ਜੀ, ਕੁਛ ਨਹੀਂ ਆਇਆ ਹਾਲੇ। ਫਿਰ ਮੇਰੇ ਹਿਸਾਬ ਨਾਲ ਤੁਹਾਡਾ ਫਾਈਲ ਨਹੀਂ ਹੋਇਆ, ਉਹ ਚੈੱਕ ਕਰ ਲਿਓ ਇੱਕ ਵਾਰੀ ਕਿ ਰਿਸੀਟ ਨੋਟਿਸ ਮਿਸ ਤਾਂ ਨਹੀਂ ਹੋ ਗਿਆ ਜਾਂ ਕਿੱਦਾਂ ਵਾ। ਤੇ ਇੰਨਾ ਕਿ ਲਗਭਗ ਟਾਈਮ ਲੱਗਦਾ 6 ਤੋਂ। ਹਾਂਜੀ, ਵਕੀਲ ਨੂੰ ਪੁੱਛ ਰਹੇ ਆ, ਉਹ ਕਹਿੰਦੇ ਇਹਦਾ ਪ੍ਰੋਸੈਸ ਹਾਲੇ ਲੌਂਗ ਚੱਲ ਰਿਹਾ, ਪਰ ਅਸੀਂ ਚਾਹੁੰਦੇ ਹਾਂ ਵੀ ਸਾਨੂੰ ਕੋਈ ਰਿਸੀਵੇਸ਼ਨ ਲੈਟਰ ਕੁਛ ਤਾਂ ਪਤਾ ਲੱਗੇ, ਪਰ ਉਹਦਾ ਕੁਛ ਵੀ ਇਨਫੋਰਮੇਸ਼ਨ ਨਹੀਂ ਆ ਰਹੀ ਹਾਲੇ। ਹਾਂਜੀ, ਨਹੀਂ ਰਿਸੀਟ ਤਾਂ ਆਣੀ ਚਾਹੀਦੀ ਹੈ, ਤੇ ਰਿਸੀਟ ਤਾਂ ਤੁਸੀਂ ਫੋਲੋ ਅਪ ਕਰ ਲਓ ਲਾਇਰ ਦੇ ਨਾਲ, ਉਹ ਦੇ ਦੇਊਗਾ ਰਿਸੀਟ ਤੁਹਾਨੂੰ। ਸ਼ੋਰ। ਮੇਰਾ ਇੱਕ ਹੋਰ ਕੁਐਸਚਨ ਹੈ ਕਿ ਸਾਨੂੰ ਜਿੱਦਾਂ ਗਾਰਡੀਅਨਸ਼ਿਪ ਤੇ ਆਲਰੇਡੀ ਫਿੰਗਰਪ੍ਰਿੰਟਸ ਹੋਏ ਆ, ਪਰ ਸਾਨੂੰ ਏਲੀਅਨ ਰਜਿਸਟ੍ਰੇਸ਼ਨ ਕਰਾਉਣੀ ਚਾਹੀਦੀ ਆ ਜਾਂ ਨਹੀਂ? ਤੁਸੀਂ ਆਪਣੇ ਵੀਜ਼ੇ ਦੇ ਉੱਤੇ ਆਏ ਸੀਗੇ? ਹਾਂਜੀ, ਵੀਜ਼ੇ ਤੇ। ਹਾਂਜੀ, ਨਹੀਂ ਜਿਹੜੇ ਤਾਂ ਵੀਜ਼ੇ ਤੇ ਆਏ ਆ ਤੇ ਉਹ ਤਾਂ ਆਲਰੇਡੀ ਫਿੰਗਰਪ੍ਰਿੰਟ ਕਰਾ ਕੇ ਆਉਂਦੇ ਨਾ ਐਮਬੈਸੀ ਦੇ ਉੱਤੋਂ ਦੀ। ਤੇ ਤੁਸੀਂ 14 ਸਾਲ ਤੋਂ ਉੱਤੇ ਹੀ ਸੀਗੇ ਨਾ ਜਦੋਂ ਤੁਸੀਂ ਵੀਜ਼ਾ ਲਿਆ ਸੀਗਾ? ਹਾਂਜੀ ਹਾਂ, ਹਾਂਜੀ ਤੁਹਾਡੇ ਹੋਏ ਹਾਂਜੀ। ਹੋਏ। ਓਕੇ ਜੀ। ਓਕੇ ਜੀ। ਸਰਬਜੀਤ ਕੌਰ ਜੀ। ਇੱਕ ਇਹਦੇ ਵਿੱਚ ਹੈਲੋ ਚੀਜ਼ ਸਰ, ਦੱਸ ਸਤਿ ਸ਼੍ਰੀ ਦਈਏ। ਅਕਾਲ। ਹਾਂਜੀ, ਇੱਕ ਹੋਲਡ ਮਿੰਟ ਰੱਖੋ। ਹਾਂਜੀ, ਦੱਸੋ। ਹਾਂਜੀ, ਇੱਕ ਚੀਜ਼ ਹੋਰ ਕਲੀਅਰ ਕਰ ਦਈਏ। ਸੋ ਏਲੀਅਨ ਰਜਿਸਟ੍ਰੇਸ਼ਨ ਨੂੰ ਲੈ ਕੇ ਨਾ ਬੜਾ ਜਿਹੜਾ ਕਲੈਰਿਟੀ ਉਹ ਨਹੀਂ ਘਬਰਾਏ ਹੈਗੀ, ਹੋਆ ਲੋਕ। ਹਾਂਜੀ, ਘਬਰਾਏ ਆ। ਹੁਣ ਇਹਦੇ ਵਿੱਚ ਕੀ ਸੀਗਾ ਕਿ ਆਪਾਂ ਨਾ ਇੱਕ ਪ੍ਰੋਗਰਾਮ ਕੀਤਾ ਸੀਗਾ, ਲਗਭਗ 1-1.5 ਘੰਟਾ ਆਪਾਂ ਇਹਦੇ ਬਾਰੇ ਗੱਲ ਜਿਹੜੀ ਕੀਤੀ ਸੀਗੀ, ਜਿਹਦੀ ਮੈਂ ਗੱਲ ਕਰਦਾ ਸੀ ਕਿ ਕਈਆਂ ਨੇ ਨਿੰਦਿਆ ਬੜੀ ਕੀਤੀ ਹੈ ਕਿ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ, ਤੁਸੀਂ ਗਲਤ ਜਾਣਕਾਰੀ ਦੇ ਰਹੇ ਆ, ਇਹ ਹੈ ਉਹ ਹੈ। ਸੋ ਜਾਣਕਾਰੀ ਬਿਲਕੁਲ ਕਲੀਅਰ ਦਿੱਤੀ ਸੀਗੀ, ਰੂਲ ਕੀ ਹੈਗਾ ਉਹਦੇ ਹਿਸਾਬ ਨਾਲ ਜਿਹੜੀ ਜਾਣਕਾਰੀ ਦੱਸੀ ਸੀਗੀ। ਕੀ ਤੁਹਾਨੂੰ ਦੱਸਿਆ ਸੀਗਾ ਕਿ ਜਦੋਂ ਤੁਸੀਂ ਮੰਨ ਲਓ ਹੁਣ ਕੋਈ ਵਿਅਕਤੀ ਟਰੱਕ ਚਲਾ ਰਿਹਾ, ਠੀਕ ਆ, ਸੋ ਇਹ ਸਾਡੇ ਕਲਾਇੰਟ ਨਾਲ ਕਿਸੇ ਨਾਲ ਹੋਈ ਆ, ਉਹ 2 ਸਾਲ ਤੋਂ ਵੱਧ ਉਹਨੂੰ ਟਾਈਮ ਜਿਹੜਾ ਹੋ ਗਿਆ ਸੀਗਾ, ਪ੍ਰੋਪਰ ਉਹਦਾ ਫਾਈਲ ਪੈਂਡਿੰਗ ਸੀਗਾ, ਉਹਨੂੰ ਫੇਰ ਵੀ ਉਹਨੇ ਚੱਕ ਲਿਆ, ਉਹ ਆਪਣਾ ਫੋਨ ਦਿਖਾਵੇ ਕਿ ਆਹ ਦੇਖੋ ਮੇਰੇ ਪੇਪਰ ਆ, ਤੇ ਉਹਦੀ ਕੋਈ ਗਲਤੀ ਨਹੀਂ ਸੀਗੀ। ਬੇਸਿਕਲੀ ਜਿਹੜੇ ਚੱਕਣ ਵਾਲੇ ਸੀਗੇ ਆਈਸ ਵਾਲੇ, ਉਹਨਾਂ ਦੀ ਗਲਤੀ ਸੀਗੀ। ਮੁੜ ਕੇ ਕੇਸ ਉਹਦਾ ਕਦੀ ਇੱਕ ਸਟੇਟ ਕਦੀ ਦੂਜੀ ਸਟੇਟ, ਚੰਗਾ ਭਲਾ ਉਹਦਾ ਕੈਲੀਫੋਰਨੀਆ ਜਿੱਦਾਂ ਕੇਸ ਪਹਿਲਾਂ ਲੱਗਾ ਹੈਗਾ, ਪੀਡੀਵੀ ਨੂੰ ਆਪ ਹੀ ਉਹਨਾਂ ਨੇ ਧੱਕੇ ਨਾਲ ਦਿੱਤੀ ਸੀ ਪਹਿਲਾਂ, ਹਰੇਕ ਚੀਜ਼ ਉਹਨੇ ਬਾਏ ਦਾ ਬੁੱਕ ਕੀਤੀ ਸੀਗੀ, ਪਰ ਚੱਕ ਹੋ ਗਿਆ। ਤੇ ਹੁਣ ਜਿਹੜੇ ਕੋਰਟ ਦੇ ਮੂਹਰੇ ਆ, ਕਿਉਂਕਿ ਬੰਦਾ ਜਿੱਥੇ ਫਿਰ ਜੇਲ੍ਹ ਚ ਹੁੰਦਾ ਤੇ ਉੱਥੇ ਉਹਦਾ ਕੇਸ ਜਿਹੜਾ ਲੱਗਦਾ, ਸਰਕਾਰ ਕੇਸ ਮੂਵ ਕਰਾ ਲੈਂਦੀ ਉੱਥੇ। ਤੁਸੀਂ ਦੇਖੋਗੇ ਅੱਜ ਦਾ ਖਲੇ ਲੜਕੇ ਜਿਹੜੇ ਕੇਸ ਆ, ਮੁਹੰਮਦ ਖਲੇ ਵਾਲੇ, ਜਿਹੜੇ ਕੋਲੰਬੀਆ ਯੂਨੀਵਰਸਿਟੀ ਦੇ ਜਿਹਨਾਂ ਦੇ ਪਿੱਛੇ ACLU, ਜਿਹੜੇ ਮਤਲਬ ਇਸ ਲੈਵਲ ਦੇ ਵੀ ਜਿਹੜੇ ਚੰਗੇ ਬੁਲਾਰੇ ਆ ਜਾਂ ਉਹ ਆ, ਤੇ ਉਹ ਵਾਲੇ ਜੇ ਇਹੀ ਵਿਅਕਤੀ ਦਾ ਕੇਸ ਨਿਊਯਾਰਕ ਲੱਗਾ ਹੋਵੇ ਤੇ ਜਿਹੜੇ ਜੱਜ ਸਾਹਿਬ ਆ ਜਾਂ ਅਦਾਲਤਾਂ ਹੋਰ ਫੈਸਲਾ ਕਰਨ, ਕੈਲੀਫੋਰਨੀਆ ਦੇ ਵਿੱਚ ਹੋਰ ਫੈਸਲਾ ਕਰਨ, ਪਰ ਇਹ ਜਦੋਂ ਲੁਈਜ਼ੀਆਨਾ ਬੰਦਾ ਪਹੁੰਚ ਜਾਂਦਾ, ਠੀਕ ਆ, ਤੇ ਲੁਈਜ਼ੀਆਨਾ ਪਹੁੰਚਦਾ ਕਿਉਂ ਆ? ਕਿਉਂਕਿ ਜਿਹੜੀ ਸਰਕਾਰ ਆ ਉਹ ਚਾਹੁੰਦੀ ਆ ਕਿ ਬੰਦਾ ਉੱਥੇ ਪਹੁੰਚੇ, ਠੀਕ ਆ, ਕਿਉਂਕਿ ਉੱਥੋਂ ਦੀ ਕੁਇਕ ਜਿਹੜੀ ਡੀਪੋਰਟੇਸ਼ਨ ਆ, ਉੱਥੇ ਮਤਲਬ ਕੋਈ ਜਿਹੜੇ ਜੱਜ ਆ ਅਪਰੂਵਲ ਰੇਟਿੰਗ ਵੀ ਕੋਈ ਬਾਹਲੀ ਵਧੀਆ ਨਹੀਂ ਹੈਗੀ। ਸੋ ਹੁਣ ਜਿਹੜਾ ਏਲੀਅਨ ਰਜਿਸਟ੍ਰੇਸ਼ਨ ਵਾਲੀ ਜੇ ਆਪਾਂ ਗੱਲ ਕਰਦੇ ਹਾਂ, ਜੇ ਤਾਂ ਤੁਹਾਡੇ ਕੋਲ ਪੇਪਰ ਵਰਕ ਹੈਗੇ, 589 ਤੁਹਾਡਾ ਵਾ ਅਸਾਈਲਮ ਦਾ, ਤੁਹਾਡੇ ਕੋਲ ਰਿਸੀਟ ਨੋਟਿਸ ਹੈਗਾ, ਠੀਕ ਆ, ਵਰਕ ਪਰਮਿਟ ਵਗੈਰਾ ਤੁਸੀਂ ਕੀਤਾ ਹੋਇਆ ਉਹ ਤੁਹਾਡੇ ਕੋਲ ਹੈਗਾ, ਪ੍ਰੂਫ ਮਤਲਬ ਹੈਗਾ ਜਾਂ ਵੀਜ਼ਾ ਸਟੈਂਪ ਹੈਗੀ ਆ, ਫਿਰ ਤਾਂ ਜਿਹੜਾ ਅਫਸਰ ਮੰਨ ਜਾਊਗਾ। ਕਿਉਂਕਿ ਦੇਖੋ ਹੁਣ ਸਾਰੇ ਅਫਸਰਾਂ ਦੀ, ਜੇ ਤੁਸੀਂ ਇੰਨੇ ਜ਼ਿਆਦਾ ਕਨਫਿਊਜ਼ ਆ 1.5 ਘੰਟੇ ਦੇ ਸ਼ੋਅ ਤੋਂ ਬਾਅਦ ਵੀ, ਤੁਸੀਂ ਦੇਖੋਗੇ ਜਿਹੜਾ ਬੰਦਾ ਫੜਨ ਆਇਆ ਆਈਸ ਵਾਲਾ, ਉਹਦਾ ਕਿੰਨੀ ਕੁ ਉਹਦੀ ਟ੍ਰੇਨਿੰਗ ਹੋਣੀ ਆ, ਜਾਂ ਕਿੱਦਾਂ ਹੋ ਸਕਦਾ ਉਹਨੂੰ ਇਹੀ ਕਿਹਾ ਹੋਵੇ ਕਿ ਯਾਰ ਜੇ ਆਹ ਵਾਲਾ ਫਾਰਮ ਨਹੀਂ ਆਇਆ ਚੱਕੋ ਉਹਨਾਂ ਨੂੰ, ਰਾਈਟ। ਸੋ ਉਹੀ ਆਪਾਂ ਗੱਲ ਕਰ ਰਹੇ ਸੀ ਕਿ ਛੋਟਾ ਮੋਟਾ ਜਿਹੜਾ ਧੱਕਾ ਜਾਇਜ਼ ਨਜਾਇਜ਼ ਜਿਹੜੀ ਹੋ ਸਕਦੀ ਆ, ਆਪਾਂ ਅਵੇਅਰਨੈਸ ਜਿਹੜੀ ਸਪਰੈਡ ਕਰਦੇ ਆ। ਹੁਣ ਜਿੱਦਾਂ ਕਈ ਪੁੱਛ ਰਹੇ ਆ ਕਿ ਸਿਟੀਜ਼ਨ ਮੈਨੂੰ ਜਾਣਾ ਚਾਹੀਦਾ ਕਿ ਨਹੀਂ ਜਾਣਾ ਚਾਹੀਦਾ ਇੰਡੀਆ, ਮੈਂ ਤਾਂ ਨਹੀਂ ਕਹੂੰਗਾ ਜਾਣਾ ਚਾਹੀਦਾ। ਮੈਂ ਕਿਹੜਾ ਭਾਈ, ਮੈਨੂੰ ਕੀ ਫਾਇਦਾ ਹੋਣਾ ਤੁਹਾਡੇ ਇੰਡੀਆ ਗਏ ਤੇ ਨਹੀਂ ਗਏ ਦਾ, ਰਾਈਟ। ਸੋ ਜਿਹੜਾ ਇਹ ਹੈ ਕਿ ਜਿਹੜੀ ਵੀ ਚੀਜ਼ ਹੈ ਨਾ, ਉਹਨੂੰ ਤੁਸੀਂ ਸੋਚ ਕੇ ਕਰੋ, ਲਿਬਰਟੀ ਨਾ ਲਓ, ਮਤਲਬ ਕਿ ਤੁਸੀਂ ਕੰਜ਼ਰਵੇਟਿਵ ਇੰਟਰਪ੍ਰੀਟੇਸ਼ਨ ਕਰੋ, ਸੇਫ ਰਹੋ, ਸੇਫ ਸਾਈਡ ਤੇ ਰਹੋ ਹਰੇਕ ਚੀਜ਼ ਦੀ, ਠੀਕ ਹੈ। ਜੇ ਤੁਹਾਡੇ ਕੋਲ ਦੇਖੋ ਆਲਰੇਡੀ 589 ਵਗੈਰਾ ਤੁਹਾਡੇ ਕਿਸੇ ਦੇ ਅਸਾਈਲਮ ਲੱਗੇ ਆ, ਹਨਾ, ਜਿਹਨਾਂ ਨੂੰ ਆਪਾਂ, ਜਿਹੜੀ ਮੇਨ ਸਾਡੀ ਖਬਰ ਸੀਗੀ, ਜਾਂ ਤਾਂ ਇਹ ਹੈ ਕਿ ਗ੍ਰੀਨ ਕਾਰਡ ਜੇਬ 'ਚ ਰਹਿ ਕੇ ਘੁੰਮੋ, ਪਰ ਇਹ ਹੈ ਕਿ ਜਦੋਂ ਬੰਦੇ ਨੂੰ ਰਜਿਸਟ੍ਰੇਸ਼ਨ ਦਾ ਪ੍ਰੂਫ ਨਹੀਂ ਵਿਖਿਆ ਉੱਥੇ, ਠੀਕ ਆ, ਤੇ ਉਹਨੇ ਪ੍ਰੋਬਲਮ ਕ੍ਰੀਏਟ ਕਰ ਦੇਣੀ ਆ, ਅਰੈਸਟ ਤੇ ਫਾਈਨ ਜਿਹੜੇ ਹੋਣੇ ਆ। ਸੋ ਇਹ ਹੈਗਾ ਜਿਹੜਾ ਪ੍ਰੂਫ ਕਿ ਤੁਸੀਂ ਰਜਿਸਟਰ ਕਰ ਚੁੱਕੇ ਆ, ਕਿਹੜਾ ਪ੍ਰੂਫ ਉਹਨਾਂ ਨੇ ਮੰਨਣਾ ਕਿ ਨਹੀਂ ਮੰਨਣਾ, ਇਹ ਉਹਨਾਂ ਤੇ ਡਿਪੈਂਡ ਕਰਦਾ। ਪਰ ਇਹ ਹੈਗਾ ਆਪਣੇ ਵੱਲੋਂ ਜਿਹੜੀ ਪੂਰੀ ਕੌਸ਼ਨ ਤੁਸੀਂ ਵਰਤਣੀ ਆ, ਜਿੰਨੇ ਡਾਕੂਮੈਂਟ ਤੁਸੀਂ ਆਪਣੇ ਕੋਲ ਰੱਖੋ ਉਹਨੇ ਘੱਟ ਆ ਜੀ। ਸਰਬਜੀਤ ਜੀ। ਹੈਲੋ ਸਰ ਜੀ। ਜੀ ਹਾਂਜੀ ਸਰ, ਮੇਰਾ ਕੁਐਸਚਨ ਇਹ ਸੀਗਾ ਕਿ ਸਰ ਮੇਰਾ ਨਾ ਕੇਸ ਲੱਗਾ ਹੋਇਆ, ਸਰ ਮੈਂ ਡੋਮੈਸਟਿਕ ਫਲਾਈਟ ਕਰ ਸਕਦੀ ਹਾਂ ਕਿ ਨਹੀਂ?
2 ਸਾਲ ਤੋਂ ਉੱਤੇ ਹੋ ਗਏ? ਨਹੀਂ 2 ਇਅਰ ਤੋਂ ਤਾਂ ਘੱਟ, ਹਾਲੇ 1 ਇਅਰ ਵੀ ਨਹੀਂ ਹੋਇਆ। ਹਾਂਜੀ ਦੇਖੋ 2 ਮੈਂ ਸਾਲ ਵਾਲੇ ਨੂੰ ਕਰਨਾ 2 ਚਾਹੁੰਦੀ ਸਾਲ ਵਾਲੇ ਸੀ, ਮੈਂ ਇਸ ਟਾਈਮ ਕੈਲੀਫੋਰਨੀਆ 'ਚ ਆ, ਇਸ ਟਾਈਮ ਮੈਂ ਡੋਮੈਸਟਿਕ ਫਲਾਈਟ ਕਰਨਾ ਚਾਹੁੰਦੀ ਸੀ। ਹਾਂਜੀ ਸ਼ਾਰਟ ਆਨਸਰ ਹੈਗਾ ਕਿ ਫੜਿਆ ਜਾ ਸਕਦਾ ਤੁਹਾਨੂੰ। ਅੱਛਾ। ਹਾਂਜੀ ਦੂਸਰੀ ਗੱਲ ਇਹ ਹੈ ਕਿ ਜਿਹੜਾ ਮਈ ਦੇ ਵਿੱਚ ਤੇ ਜਿਹੜਾ ਰੀਅਲ ਆਈਡੀ ਦੀਆਂ ਰਿਕੁਆਇਰਮੈਂਟ ਟ੍ਰਿਗਰ ਹੋ ਜਾਂਦੀਆਂ, ਬੰਦਾ ਫਲਾਈ ਨਵੇਂ ਡਰਾਈਵਰ ਲਾਇਸੈਂਸ ਨਹੀਂ ਫਲਾਈ ਜਿਹੜਾ ਕਰ ਸਕਦਾ, ਜਿਹੜੇ ਪੁਰਾਣੇ ਲਾਇਸੈਂਸ ਹੁੰਦੇ ਤਾਂ ਹਾਂਜੀ ਫਲਾਈ ਵੀ ਮੇਰੇ ਨਹੀਂ ਕਰ ਫਿੰਗਰ ਹੋਏ ਆ, ਮੇਰੇ ਕੋਲ ਡੌਕਸ ਕੋਈ ਨਹੀਂ ਆ ਹਜੇ, ਮੇਰੇ ਕੋਲ ਓਨਲੀ ਫਿੰਗਰਪ੍ਰਿੰਟ ਹੋਏ ਆ। ਨਹੀਂ ਰਿਸਕ ਨਾ ਹੀ ਲਓ ਫਿਰ ਹਨਾ ਕਿ ਨਹੀਂ ਤੁਹਾਨੂੰ ਜਵਾਬ ਦੇ ਦਿੱਤਾ, ਬਾਕੀ ਤੁਹਾਡੀ ਮਰਜ਼ੀ ਆ। ਹੁਣ ਮੈਂ ਕਿਹਾ ਜਿਹੜਾ ਮਰਜ਼ੀ ਜਿੱਦਾਂ ਮਰਜ਼ੀ ਨਹੀਂ ਕਰੇ। ਬਸ ਮੈਂ ਤੁਹਾਨੂੰ ਪੁੱਛਣਾ ਸੀਗਾ, ਚਲੋ ਠੀਕ ਆ। ਹਾਂਜੀ ਸੋ ਨਹੀਂ ਟਰੈਵਲ ਕਰਨਾ 2 ਸਾਲ ਤੋਂ ਘੱਟ ਵਾਲਿਆਂ ਨੇ। ਤੇ ਜਿਹੜੇ 2 ਜਰਨੈਲ ਸਿੰਘ ਸਾਲ ਜੀ ਵਾਲੇ ਆ, ਜਿਹੜੇ 2 ਸਾਲ ਵਾਲੇ ਤੋਂ ਜ਼ਿਆਦਾ ਵੀ ਜਿਹੜੇ ਹੋਏ ਆ ਨਾ, ਉਹੀ ਸੀਗਾ ਕਿ ਜਿੱਦਾਂ ਹੁਣ ਆਹ ਗੱਲ ਸਾਰੇ ਜਿਹੜੇ ਬੜੇ ਧਿਆਨ ਨਾਲ ਸੁਣਿਓ ਕਿ 2 ਸਾਲ ਦਾ ਕੀ ਰੌਲਾ ਹੈਗਾ, ਠੀਕ ਹੈ? ਤੇ ਜਿਹੜੇ ਸਪੈਸ਼ਲੀ ਵਿਵਾਦ ਕਰਨ ਵਾਲੇ ਨੇ ਉਹ ਵੀ ਧਿਆਨ ਨਾਲ ਪਹਿਲਾਂ ਸੁਣਿਓ ਕੀ ਮੈਂ ਕਹਿ ਰਿਹਾ ਵਾਂ, ਗਲਤ ਮਤਲਬ ਕੱਢ ਦਿੰਦੇ ਤੁਸੀਂ। ਕਾਨੂੰਨ ਕੀ ਕਹਿੰਦਾ ਹੈਗਾ ਕਿ 2 ਸਾਲ ਤੋਂ ਜਿਹਨੂੰ ਘੱਟ ਹੋਇਆ ਬੰਦੇ ਨੂੰ, ਵੀਜ਼ੇ ਵੂਜ਼ਿਆਂ ਤੇ ਨਹੀਂ ਆਇਆ ਜਿਹੜਾ, ਉਹ ਬੰਦੇ ਨੂੰ ਆਪਾਂ ਐਕਸਪੀਡਾਈਟਿਡ ਰਿਮੂਵਲ 'ਚ ਪਾ ਸਕਦੇ ਆ। ਜਿਹੜਾ ਬੰਦਾ ਹੁਣ ਪਹਿਲਾਂ ਵੀਜ਼ੇ ਵੂਜ਼ੇ ਤੇ ਆਇਆ ਸੀਗਾ ਉਹਨੂੰ ਛੋਟ ਹੈਗੀ, ਪਰ ਫਿਰ ਵੀ ਉਹ ਓਵਰਸਟੇ ਕੀਤਾ ਵਾ, ਉਹਨੇ ਸਾਲਮ ਉਹਦਾ ਪੈਂਡਿੰਗ ਆ, ਉਹਨੂੰ ਡਾਇਰੈਕਟਲੀ ਡਿਪੋਰਟ ਨਹੀਂ ਕੀਤਾ ਜਾ ਸਕਦਾ। ਉਹਨੂੰ ਫੜ ਕੇ ਉਹ ਇੱਕ ਐਕਸਪੀਡਾਈਟਿਡ ਟਰੈਕ ਦੇ ਵਿੱਚ, ਜਿਹਦੇ ਵਿੱਚ ਇੱਕ 7 ਕੁ ਦਿਨਾਂ ਦੇ ਅੰਦਰ ਅੰਦਰ ਉਹ ਤੁਹਾਡੇ ਬਿਆਨ ਬਿਊਨ ਜਿਹੜੇ ਲੈ ਕੇ ਤੇ ਤੁਹਾਨੂੰ ਡਿਪੋਰਟ ਕਰ ਸਕਦੇ ਆ। ਉਧਰ ਨੂੰ ਜਿਹੜੀ ਸਰਕਾਰ ਆ ਉਹ ਬਹੁਤ ਜ਼ਿਆਦਾ ਪੁਸ਼ ਕਰ ਰਹੀ ਹੈ। ਕੀ ਇਹ ਲਾਅ ਦੇ ਹਿਸਾਬ ਨਾਲ ਸਹੀ? ਜਿਹੜੀ ਲਾਅ ਆ ਨਾ ਉਹ ਕੋਈ ਸਾਇੰਸ ਇੰਜੀਨੀਅਰਿੰਗ ਨਹੀਂ ਹੁੰਦੀ। ਲਾਅ ਜਿਹੜੀ ਹੁੰਦੀ ਆ ਨਾ ਉਹ ਮੈਟਰ ਕਰਦਾ ਕਿ ਸਰਕਾਰ ਨੇ ਉਹਨੂੰ ਕਿੱਦਾਂ ਇੰਟਰਪ੍ਰੈਟ ਕਰਨਾ। ਇਹ ਨਹੀਂ ਮੈਟਰ ਕਰਦਾ ਕਿ ਤੁਸੀਂ ਕਿੱਦਾਂ ਇੰਟਰਪ੍ਰੈਟ ਕਰਨਾ ਜਾਂ ਤੁਸੀਂ ਕੀ ਸੋਚਦੇ ਆ ਜਾਂ ਤੁਹਾਡਾ ਟਿਕਟੌਕ ਵਾਲਾ ਵਕੀਲ ਕੀ ਸੋਚਦਾ ਵਾ, ਉੱਥੇ ਮੈਟਰ ਨਹੀਂ ਕਰਦਾ। ਮੈਟਰ ਹੈਗਾ ਕਿ ਕਿਹਦੇ ਤੁਸੀਂ ਹੱਥੇ ਚੜੇ ਆ। 2 ਸਾਲ ਵਾਲੇ ਕੋਈ ਵੀ ਰਿਸਕ ਨਾ ਲਓ, ਠੀਕ ਆ, ਸਿਆਣਪ ਉਹਦੇ ਵਿੱਚ ਆ। ਜਿਹੜੇ 2 ਸਾਲ ਤੋਂ ਵੱਧ ਵਾਲੇ ਵੀ ਆ, ਉਹਨਾਂ ਨਾਲ ਕਾਨੂੰਨ ਦੇ ਹਿਸਾਬ ਨਾਲ ਨਜਾਇਜ਼ ਹੀ ਹੋ ਰਹੀ ਹੈ। ਜਿੱਦਾਂ ਮੈਂ ਤੁਹਾਨੂੰ ਐਗਜ਼ਾਮਪਲ ਦਿੱਤੀ, ਉਹ ਬੰਦੇ ਦਾ ਨਹੀਂ ਬਣਦਾ ਸੀ ਫੜ ਕੇ ਉਹਨੂੰ ਪਾਣਾ, ਕਿਉਂਕਿ 2 ਸਾਲ ਤੋਂ ਬਾਹਰ ਸੀਗਾ। ਸਿੱਧੀ ਸਿੰਪਲ ਪਲੇਨ ਅੱਖਰਾਂ ਦੀ ਜਿਹੜੀ ਗੱਲ ਹੈਗੀ ਆ, ਪਰ ਫਿਰ ਵੀ ਉਹਨੂੰ ਪਾਤਾ ਕਿਉਂਕਿ ਹੁਣ ਉਹਨੂੰ ਜੇਲ੍ਹ 'ਚ ਪਾਤਾ। ਫਿਰ ਉਹਨਾਂ ਨੇ ਐਨਟੀਏ ਇਸ਼ੂ ਕਰਤਾ, ਉਹਦਾ ਕੇਸ ਹੁਣ ਇਮੀਗ੍ਰੇਸ਼ਨ ਕੋਰਟ 'ਚ ਲੱਗ ਗਿਆ। ਆਪਾਂ ਜੱਜ ਨੂੰ ਬੌਂਡ ਵੀ ਰਿਕੁਐਸਟ ਕੀਤਾ ਗਿਆ, ਇਹ ਬੰਦੇ ਨੂੰ ਛੱਡਣਾ ਚਾਹੀਦਾ, ਤੁਸੀਂ ਏਦਾਂ ਦਾ। ਜੱਜ ਕਹਿੰਦਾ ਮੈਂ ਨਹੀਂ ਛੱਡਣਾ। ਉਹਨੇ ਆਪਣੇ ਕੋਈ ਹੋਰ ਹੀ ਰੀਜ਼ਨ ਬਣਾ ਲਏ ਜਿਹੜੇ ਕੇਸ ਦੇ ਨਾਲ ਰਿਲੇਟਡ ਜਿਹੜੇ ਨਹੀਂ ਸੀਗੇ। ਤੇ ਇਹ ਚੀਜ਼ ਸੀਗੀ ਕਿ ਇੱਧਰ ਨੂੰ ਮਾਹੌਲ ਜਿਹੜਾ ਜਾ ਰਿਹਾ। ਤੇ ਤੁਹਾਨੂੰ ਜਿਹੜੀਆਂ ਖਬਰਾਂ ਨਾ, ਕਿੱਦਾਂ ਹੁਣ ਤੁਸੀਂ ਪੁੱਛ ਰਹੇ ਕਿ ਲਾਅ ਕੀ ਕਹਿੰਦਾ, ਕਾਨੂੰਨ ਕੀ ਕਹਿੰਦਾ, ਮੈਂ ਤੁਹਾਨੂੰ ਜਿਹੜਾ ਦੱਸ ਰਿਹਾ ਕਿ ਯਾਰ ਪ੍ਰੈਕਟੀਕਲੀ ਗਰਾਊਂਡ ਰਿਐਲਿਟੀ ਕੀ ਚੱਲ ਰਹੀ ਹੈ। ਜੇ ਤੁਸੀਂ ਆਹੀ ਸਵਾਲ ਸਾਲ ਪਹਿਲਾਂ ਪੁੱਛਿਆ ਹੁੰਦਾ, ਆਨਸਰ ਬੜਾ ਡਿਫਰੈਂਟ ਹੋਣਾ ਹੈਗਾ। ਅਗਲੇ 4 ਸਾਲ ਬਾਅਦ ਪੁੱਛੋਗੇ, ਆਨਸਰ ਬੜਾ ਡਿਫਰੈਂਟ ਹੋਣਾ ਵਾ। ਅੱਜ ਦੀ ਡੇਟ ਦੇ ਵਿੱਚ ਇਹ ਹੈਗਾ ਕਿ ਜੇ ਤੁਸੀਂ 2 ਸਾਲ ਦੇ ਅੰਦਰ ਨਾ ਹੀ ਤਾਂ ਤੁਸੀਂ ਫਲਾਈਟ ਦਾ ਰਿਸਕ ਲਓ, ਤੇ ਦੂਸਰੀ ਗੱਲ ਇਹ ਹੈ ਕਿ ਤੁਹਾਡੇ ਵੇਅਰ ਹਾਊਸ ਰੇਟ 'ਚ ਤੁਸੀਂ ਫੜੋਗੇ, ਤੁਸੀਂ 7-11 ਰੇਟਾਂ ਦੇ ਵਿੱਚ ਫੜੋਗੇ, ਤੇ ਭਾਵੇਂ ਤੁਹਾਡੇ ਕੋਲ ਵਰਕ ਪਰਮਿਟ ਵੀ ਹੈਗਾ ਵਾ, ਤੁਹਾਡੇ ਨਾਲ ਧੱਕਾ ਜਿਹੜਾ ਹੋ ਸਕਦਾ ਵਾ। ਸੋ ਐਲੇ ਉਲੇ ਦੇ ਲਾਗੇ ਜਿਹੜੀਆਂ ਰੇਡਾਂ ਪਈਆਂ, ਉਹਦੇ ਵਿੱਚ ਕਾਫੀ ਇਹਨਾਂ ਨੇ ਜਿਹੜੇ ਸੀਗੇ ਬੰਦੇ ਚੱਕੇ। ਉਹਦੇ ਵਿੱਚ ਕੀ ਸੀਗਾ ਕਿ 5-6 ਜਣੇ ਤਾਂ ਮੈਨੂੰ ਜਾਣਦੇ ਸੀਗੇ। ਉਹਦੇ ਵਿੱਚ 2 ਕੁ ਜਣੇ ਜਿਹੜੇ ਸੀਗੇ ਡਰਨ ਵਾਲੇ, ਉਹ ਪੁੱਛਦੇ ਸੀਗੇ ਕਿ ਭਾਜੀ ਕਿੱਦਾਂ ਕਰੀਏ। ਮੈਨੂੰ ਕਿਹਾ ਯਾਰ ਏਦਾਂ ਵਾ। ਨਾਲ ਉਹਨਾਂ ਦੇ 3 ਕੁ ਦੋਸਤ ਸੀਗੇ, ਉਹਨਾਂ ਨੇ ਕਿਹਾ ਲੈ ਉੱਦਾਂ ਹੀ ਬੋਲੀ ਜਾਂਦਾ, ਕੋਈ ਚੱਕਰ ਨਹੀਂ। ਉਹ ਜਿਹੜੇ ਵਿਚਾਰੇ ਸ਼ਰੀਫ ਜਿਹੜੇ ਵਾਲੇ ਸੀਗੇ, ਉਹ 2 ਉਹਨਾਂ ਨੇ ਚੱਕ ਲਏ। ਉਹ ਜਿਹੜੇ 3 ਉਹਨਾਂ ਨੂੰ ਫੂਕ ਦਿੰਦੇ ਸੀਗੇ, ਉਹ ਕੰਮ ਛੱਡ ਕੇ ਦੌੜ ਗਏ ਉੱਥੋਂ ਦੀ, ਵਾਪਸ ਆ ਗਏ ਫਰੈਜ਼ਨੋ ਵੱਲ। ਮੈਂ ਕਿਹਾ ਲੈ ਦੇਖ ਲੈ ਯਾਰ। ਜੀ ਬਿਲਕੁਲ। ਜਰਨੈਲ ਸਿੰਘ ਜੀ। ਹਾਂਜੀ ਭਾਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭਾਜੀ, ਠੀਕ ਠਾਕ ਜੀ? ਹਾਂਜੀ ਹਾਂਜੀ ਭਾਜੀ ਮੇਰਾ ਕੁਐਸਚਨ ਇਹ ਸੀਗਾ ਵੀ ਮੈਂ ਫਰਵਰੀ 24 ਨੂੰ ਆਇਆ ਸੀ ਭਾਜੀ ਇੱਥੇ, ਤੇ ਅਸੀਂ ਬਾਅਦ ਚ 5 ਮਹੀਨੇ ਬਾਅਦ ਅਸਾਈਲਮ ਅਪਲਾਈ ਕੀਤਾ ਸੀ। ਸਾਡਾ ਵਰਕ ਪਰਮਿਟ, ਸੋਸ਼ਲ ਸਿਕਿਉਰਿਟੀ, ਡਰਾਈਵਿੰਗ ਲਾਇਸੈਂਸ ਸਾਰਾ ਕੁਝ ਹੈਗਾ ਮੇਰੇ ਕੋਲ ਨਾ ਜੀ। ਭਾਜੀ ਅਸੀਂ ਰਹੇ ਹੁਣ, ਜਿੱਦਾਂ ਕੇਸ ਮੇਰਾ ਸੈਕਰਾਮੈਂਟੋ ਲੱਗਾ ਸੀਗਾ, ਪਰ ਅਸੀਂ ਰਹੇ ਸੀਗੇ ਰੀਨੋ ਨਵਾਡਾ ਦੇ ਵਿੱਚ, ਹੈ ਨਾ ਜੀ। ਤੇ ਭਾਜੀ ਸਾਨੂੰ ਵੀ ਲੋੜ ਹੈਗੀ ਆ ਉਹ ਰਜਿਸਟ੍ਰੇਸ਼ਨ ਕਰਾਉਣ ਦੀ, ਕਿੱਦਾਂ? ਭਾਜੀ ਸਵਾਲ ਤੁਸੀਂ ਗਲਤ ਪੁੱਛ ਲਿਆ। ਸਵਾਲ ਇਹ ਹੈਗਾ ਕਿ ਤੁਸੀਂ ਰੀਨੋ ਕਿਉਂ ਰਹਿ ਰਹੇ ਹੈਗੇ ਆ। ਸੋ ਉਹ ਚੀਜ਼ ਦੀ April 11 ਤੋਂ ਬਾਅਦ ਭਾਜੀ ਡਾਇਰੈਕਟ ਡੀਪੋਰਟੇਸ਼ਨ ਆ। ਤੁਸੀਂ 1 ਦਿਨ ਆਲਰੇਡੀ ਲੇਟ ਹੈਗੇ ਆ, ਤੇ ਤੁਹਾਡਾ ਜਿਹੜਾ ਆਪਣਾ ਜਿਹੜਾ ਵੈਨਿਊ ਆ ਨਾ, ਉਹਨੂੰ ਪਹਿਲਾਂ ਚੇਂਜ ਕਰਾਓ ਆਪਣੇ ਰੀਨੋ ਦੇ ਹਿਸਾਬ ਨਾਲ। ਰੀਨੋ ਦਾ ਕੋਡ ਬਣਦਾ, ਠੀਕ ਆ, ਨਵਾਡਾ ਦਾ। ਤੇ ਉਹ ਚੀਜ਼ ਨੇ B2 ਦੇ ਆਏ ਸੀ ਜੀ। ਹਾਂਜੀ ਨਹੀਂ, ਰਜਿਸਟ੍ਰੇਸ਼ਨ ਦਾ ਨਹੀਂ ਤੁਹਾਡਾ ਚੱਕਰ ਹੈਗਾ। ਤੁਹਾਡਾ ਜਿਹੜਾ ਰਿਹਾਇਸ਼ ਦਾ ਤੇ ਉਹ ਫਰਾਡ ਦਾ ਚੱਕਰ ਹੈਗਾ। ਆਪਣਾ ਕੇਸ ਜਿਹੜਾ ਮੂਵ ਕਰਾਓ। April 11 ਉਹਨੇ ਡੈਡਲਾਈਨ ਦਿੱਤੀ ਸੀ, ਤੁਹਾਨੂੰ ਪਹਿਲਾਂ ਹੀ ਕਰਾਉਣਾ ਚਾਹੀਦਾ ਸੀ। ਤੁਸੀਂ 2 ਦਿਨ ਆਲਰੇਡੀ ਲੇਟ। ਤੇ ਭਾਜੀ ਜਿੱਦਾਂ ਇੱਕ ਹੋਰ ਸੀ ਕੁਐਸਚਨ ਮੇਰਾ, ਅਸੀਂ ਗੱਡੀ ਇੱਥੇ ਲੈ ਬੈਠੇ ਭਾਜੀ, ਆ ਗਏ ਨਾ ਭਾਜੀ ਗੱਡੀ ਭਾਵੇਂ ਨਾ ਵੀ ਲਈ ਹੁੰਦੀ, ਤੁਸੀਂ ਜਿੱਥੇ ਤੁਸੀਂ ਰਹਿੰਦੇ ਆ ਨਾ ਉੱਥੇ ਕੇਸ ਮੂਵ ਕਰਾਓ। ਇਹ ਵਕੀਲ ਬਹੁਤ ਗਲਤ ਸਲਾਹਾਂ ਦਿੰਦੇ ਸੀਗੇ, ਲੋਕੀ ਵੀ ਜਿਹੜਾ ਫੋਲੋ ਕਰਦੇ ਸੀ, ਨਹੀਂ ਕੰਮ ਧੰਦਾ ਕਿਤੇ ਹੋਰ ਕਰਨਾ, ਉਹ ਕਰਨਾ। ਤੇ ਇਹ ਸਲਾਹ ਆਪਾਂ ਕਦੀ ਨਹੀਂ ਦਿੱਤੀ ਕਿਸੇ ਨੂੰ, ਹਨਾ। ਤੇ ਧੱਕੇ ਨਾਲ ਵੀ ਲੋਕਾਂ ਦੇ ਕਿ ਸਾਡੇ ਕੋਲ ਕੇਸ ਲਾਣਾ, ਜਿੱਥੇ ਰਹਿੰਦੇ ਆ ਉੱਥੇ ਹੀ ਲਾਣਾ।
ਤੇ ਇਹ ਜਿਹੜਾ ਹੁਣ ਤੁਸੀਂ ਗੱਡੀ ਗੁੱਡੀ ਵਾਲੀ ਗੱਲ ਕਰਦੇ ਹੈਗੇ ਨਾ, ਇਹ ਹੁੰਦੀ ਕਮਿਊਨਿਟੀ ਦੀ ਐਡਵਾਈਸ ਕਿ ਸੱਜਣ ਮਿੱਤਰ ਸਲਾਹ ਦੇ ਦਿੰਦਾ, ਏਦਾਂ ਨਾ ਕਰੀ ਉਦਾਂ ਨਾ ਕਰੀ, ਹਕੀਮ ਡਾਕਟਰ ਜਿਹੜਾ ਹਿਸਾਬ ਕਿਤਾਬ ਆ ਜਾਂਦਾ, ਉਹ ਚੱਕਰਾਂ 'ਚ ਨਾ ਪਾਓ। ਤੁਹਾਨੂੰ ਮੈਂ ਸਿੱਧੇ ਗੱਲ ਕਹਿ ਰਿਹਾ ਹੈਗਾ ਕਿ ਆਪਣਾ ਜਿਹੜਾ ਕੇਸ ਹੈ ਨਾ, ਆਪਣਾ ਮੰਡੇ ਨੂੰ ਤੁਸੀਂ ਜਿਹੜਾ ਹੈਗਾ, ਕਿਉਂਕਿ ਤੁਹਾਨੂੰ ਹੁਣ ਨੌਲੇਜ ਨਹੀਂ ਸੀਗੀ, ਅੱਜ ਮੈਂ ਤੁਹਾਨੂੰ ਨੌਲੇਜ ਦੇ ਦਿੱਤੀ, ਤੁਸੀਂ ਇਹਦਾ ਰੈਫਰੈਂਸ ਦਿਓ ਕਿ ਮੈਂ ਸੈਟਰਡੇ ਨੂੰ ਸ਼ੋਅ ਸੁਣਿਆ ਸੀਗਾ ਤੇ ਮੈਂ ਮੰਡੇ ਨੂੰ ਪਹਿਲੀ ਫੁਰਸਤ ਦੇ ਵਿੱਚ ਕਰਾਇਆ, ਕਿਉਂਕਿ ਤੁਸੀਂ ਹੁਣ ਨਾ ਆਲਰੇਡੀ ਵਾਇਓਲੇਸ਼ਨ ਦੇ ਵਿੱਚ ਹੈਗੇ। ਜੀ ਧੰਨਵਾਦ। ਇੱਕ ਕਮੈਂਟ ਜੋ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਵੀ ਆ, ਕਹਿੰਦੇ ਵੀ ਮੈਂ ਗੁਰਦੁਆਰਾ ਸਾਹਿਬ ਤੋਂ ਗ੍ਰੀਨ ਕਾਰਡ ਲਿਆ, ਵੀ ਮੈਂ ਇੰਡੀਆ ਜਾ ਸਕਦਾ? ਗੁਰਦੁਆਰੇ ਸਾਹਿਬ ਵਾਲੇ ਤਾਂ ਹਾਂਜੀ ਜਾ ਸਕਦੇ ਆ, ਜੇ ਗ੍ਰੀਨ ਕਾਰਡ ਹੈ ਉਹਦੇ ਵਿੱਚ ਕੀ ਪ੍ਰੋਬਲਮ ਹੈ? ਜੀ, ਇਹ ਕਹਿੰਦੇ ਵੀ ਮੈਂ ਫੈਮਿਲੀ ਕੇਸਾਂ ਤੇ ਜਿਹੜੇ ਪੱਕੇ ਤੌਰ ਤੇ ਇੰਡੀਆ ਤੋਂ ਆਏ ਸੀ 2-3 ਮਹੀਨਿਆਂ ਵਿੱਚ, ਜਿਨ੍ਹਾਂ ਦਾ ਗ੍ਰੀਨ ਕਾਰਡ ਵੀ ਆ ਗਿਆ ਤੇ ਕਈ ਇਸ ਬੇਸ ਤੇ USA ਦਾ ਪਾਸਪੋਰਟ ਵੀ ਲੈ ਚੁੱਕੇ ਹਨ, ਉਹਨਾਂ ਨੂੰ ਕੋਈ ਖਤਰਾ ਹੈ ਜਾਂ ਉਹ ਇੰਡੀਆ ਆ ਜਾ ਸਕਦੇ? ਕੋਈ ਖਤਰਾ ਨਹੀਂ ਹੈਗਾ। ਦੇਖੋ, ਕੋਈ ਏਦਾਂ ਦਾ ਥੋੜ੍ਹਾ ਉਹਨਾਂ ਨੇ ਕੋਈ ਰੂਲ ਬਣਾਇਆ ਕਿ ਗ੍ਰੀਨ ਕਾਰਡ ਵਾਲੇ ਨੂੰ ਜਾਣ ਕੇ ਉਹਨੇ ਤੰਗ ਕਰਨਾ। ਮਤਲਬ ਇਹ ਹੈ ਕਿ ਜਿੱਥੇ ਉਹਨਾਂ ਨੂੰ ਸ਼ੱਕ ਪਿਆ, ਠੀਕ ਹੈ, ਸ਼ੱਕ ਉਹਨਾਂ ਨੂੰ ਕਿੱਥੇ ਪੈਣਾ ਮੇਰੇ ਹਿਸਾਬ ਨਾਲ, ਜਿਹੜੇ ਫਰਾਡ ਦੇ ਕੇਸ ਜਿਹੜੇ ਆਏ ਆ ਉਹਦੇ ਵਿੱਚ ਕੀ ਆ। ਅੱਛਾ, ਇੱਕ ਚੀਜ਼ ਧਿਆਨ ਨਾਲ ਸਾਰੇ ਜਣੇ ਸੁਣਿਓ, ਕਈ ਵਾਰੀ ਕੀ ਹੁੰਦਾ ਕਿ ਅਸਾਈਲਮ ਦੇ ਵਿੱਚ ਨਾ ਬੰਦੇ ਨੇ ਵਿਆਹ ਕਰਾ ਲੈਂਦਾ ਮਹੀਨੇ ਕੁ ਪਹਿਲਾਂ, ਇਹ ਬੜਾ ਟ੍ਰੈਂਡ ਉਹਨਾਂ ਨੇ ਨੋਟ ਕੀਤਾ ਕਿ ਮਹੀਨੇ ਕੁ ਪਹਿਲਾਂ ਨਾ ਅਸਾਈਲਮ ਦੀ ਤਰੀਕ ਤੋਂ ਪਹਿਲਾਂ ਵਿਆਹ ਕਰਾ ਲੈਂਦਾ ਬੰਦਾ, ਸਪੈਨਿਸ਼ ਕੁੜੀ ਨਾਲ, ਅਫਰੀਕਨ ਅਮਰੀਕਨ ਕੁੜੀ ਨਾਲ, ਤੇ ਜਿਹੜਾ ਦਾ ਕੀ ਕੁਐਸਚਨੇਬਲ ਰੈਕਡ ਹੁੰਦਾ, ਉਹਨਾਂ ਦਾ ਵੀ ਕੋਈ ਬਾਹਲਾ ਵਧੀਆ ਰੈਕਡ ਨਹੀਂ ਹੁੰਦਾ ਵੈਲਫੇਅਰ ਵੁਲਫੇਅਰ ਵਾਲਾ, ਜਾਂ ਤੁਸੀਂ ਸਮਝ ਗਏ ਕੀ ਗੱਲ ਮੈਂ ਕਹਿ ਰਿਹਾ। ਉਹ ਜਿਹੜੀ ਹੁਣ ਚੀਜ਼ ਹੁੰਦੀ ਨਾ ਕਿ ਬੰਦਾ, ਜੱਜ ਇਹਨਾਂ ਨੂੰ ਹੁਣ ਕੋਰਟ ਕਿੱਦਾਂ ਦੇਖਦਾ ਕਿ ਇਹਨਾਂ ਨੇ ਨਕਲੀ ਵਿਆਹ ਕਰਾਇਆ, ਉਹ ਹੁਣ ਕਿੱਦਾਂ ਪਤਾ ਲੱਗਦਾ? ਕਿਉਂਕਿ ਜਿੱਦਾਂ ਹੁਣ ਬੰਦਾ ਕਈ ਵਾਰੀ ਫੜ ਹੋ ਜਾਂਦਾ, ਠੀਕ ਆ, ਹੈ ਰੇਡਾਂ ਰੂਡਾਂ ਦੇ ਵਿੱਚ ਫੜ ਹੋ ਜਾਂਦਾ, ਜਾਂ ਉਹਨੂੰ ਬੌਂਡ ਦੇ ਉਹ ਪੇਪਰ ਚਾਹੀਦੇ ਹੁੰਦੇ ਆ, ਜੱਜ ਕਹਿੰਦੇ ਆ ਕਿ ਘਰ ਵਾਲੀ ਨੇ ਕਿਉਂ ਨਹੀਂ ਪੇਪਰ ਤੇਰੇ ਭਰੇ, ਘਰ ਵਾਲੀ ਕਿਉਂ ਨਹੀਂ ਤੇਰੀ ਆਈ? ਇਸ ਗੱਲ ਦੇ ਉੱਤੇ ਬੰਦੇ ਅੜਾਏ ਹੋਏ ਆ ਉਹਨਾਂ ਨੇ, ਤੁਸੀਂ ਸੋਚ ਕੇ ਵੇਖੋ, ਠੀਕ ਹੈ। ਹੁਣ ਤੁਸੀਂ ਕਹਿਣਾ ਇਹ ਗੱਲਾਂ ਤੁਹਾਨੂੰ ਦੱਸਣੀਆਂ ਨਹੀਂ ਕਿਸੇ ਨੇ, ਠੀਕ ਹੈ, ਇਹ ਸਿਰਫ ਇੱਥੇ ਹੀ ਪੰਜਾਬੀ ਰੇਡੀਓ 'ਚ ਹੋਣੀ ਖੁੱਲ ਕੇ ਤੁਹਾਨੂੰ ਗੱਲ ਜਿਹੜੀ, ਉਹ ਕਹਿੰਦਾ ਕਿ ਯਾਰ ਇਹਨੇ ਮੈਂ ਤਾਂ ਕੁਛ ਫਾਈਲ ਹੀ ਨਹੀਂ ਕੀਤਾ ਇਮੀਗ੍ਰੇਸ਼ਨ ਦਾ। ਉਹ ਕਹਿੰਦਾ ਫਾਈਲ ਕਰਨ ਦੀ ਨਹੀਂ ਗੱਲ ਹੈਗੀ, ਘਰ ਵਾਲੀ ਕਹਿੰਦਾ ਆਈ ਕਿਉਂ ਨਹੀਂ ਬੌਂਡ ਦੇ ਪੇਪਰ ਭਰਨ ਤੇਰੇ, ਫਾਈਨੈਂਸ਼ੀਅਲ ਉਹਦੇ ਕਿੱਥੇ ਆ, ਕੀ ਚੀਜ਼ਾਂ। ਸੋ ਉਹ ਜਿਹੜੀ ਚੀਜ਼ ਹੈਗੀ, ਮਤਲਬ ਕਿ ਜੱਜਾਂ ਨੂੰ ਵੀ ਜਿਹੜਾ ਪਤਾ ਕਿ ਕੀ ਕੰਮ ਲੋਕੀ ਜਿਹੜੇ ਕਰਦੇ ਆ, ਤੇ ਉਹ ਪੁੱਠੇ ਸਿੱਧੇ ਜਿਹੜੇ ਕੰਮਾਂ 'ਚ ਨਾ ਫਸਿਆ ਕਰੋ, ਕਿਉਂਕਿ 589 ਫਾਰਮ ਜਿਹੜਾ ਤੁਹਾਡਾ ਅਸਾਈਲਮ ਦਾ ਹੈਗਾ, ਉਹ ਤੁਹਾਨੂੰ ਅਪਡੇਟ ਕਰਨਾ ਪੈਂਦਾ ਤਰੀਕ ਤੋਂ ਪਹਿਲਾਂ, ਆਪਣੇ ਉਹ 'ਚ ਲਿਖਣਾ ਪੈਂਦਾ ਕਿ ਵਿਆਹੇ ਆ ਨਹੀਂ ਵਿਆਹੇ ਆ। ਹੁਣ ਉਹਦੇ ਵਿੱਚ ਮਹੀਨਾ ਪਹਿਲਾਂ ਬੰਦੇ ਨੇ ਵਿਆਹ ਕਰ ਲਿਆ, ਠੀਕ ਆ, ਉਹ 'ਚ ਜੱਜ ਕਈ ਵਾਰੀ ਸਵਾਲ ਜਵਾਬ ਉਹੀ ਪੁੱਛਦਾ ਸਰਕਾਰੀ ਵਕੀਲ ਕਿ ਇਹ ਵਿਆਹ ਕਿਉਂ ਕਰਾਇਆ, ਕਦੋਂ ਤੋਂ ਜਾਣਦਾ, ਕੀ ਜਾਣਦਾ, ਹੈ ਨਾ, ਕਿ ਤਰੀਕ ਤੋਂ ਪਹਿਲਾਂ ਕਿੱਦਾਂ ਵਿਆਹ ਕਰਾਇਆ। ਸੋ ਇਦਾਂ ਦੇ ਪੁੱਠੇ ਸਿੱਧੇ ਕੰਮ ਨਹੀਂ ਕਿਸੇ ਨੇ ਕਰਨੇ। ਸੋ ਜਿਹੜਾ ਸਿਸਟਮ ਆ ਉਹ ਸਾਰਾ ਇੱਧਰਲੇ ਪਾਸੇ ਨੂੰ ਜਾ ਰਿਹਾ ਕਿ ਹਰੇਕ ਚੀਜ਼ ਉਹਨਾਂ ਦੀ ਡੇਟਾ ਜਿਹੜਾ ਹੈਗਾ ਉਹਨਾਂ ਨੇ ਲੱਭਿਆ ਹੋਇਆ ਕਿ ਲੋਕੀ ਝੂਠ ਬੋਲਦੇ ਆ। ਜਿਹੜੀ ਗੱਲ ਹੈਗੀ ਕਿ ਫੈਮਿਲੀ ਬੇਸਡ ਵਾਲਾ ਤਾਂ ਦੇਖੋ ਕਲੀਨ ਸਟ੍ਰੇਟ ਫਾਰਵਰਡ ਜਿਹੜਾ ਪ੍ਰੋਸੈਸ ਹੈਗਾ, ਠੀਕ ਆ, ਉਹਦੇ ਵਿੱਚ ਤਾਂ ਤੁਸੀਂ ਇੰਟਰਵਿਊ ਦੇ ਕੇ ਆਏ ਆ, ਉਹਦੇ ਵਿੱਚ ਤਾਂ ਤੁਹਾਡਾ ਕੋਈ ਐਸਚ ਕੋਈ ਨਾ ਹੀ ਤੁਹਾਡੇ ਪੋਲੀਟੀਕਲ ਕੇਸ ਆ ਨਾ ਹੀ ਕੁਛ ਆ, ਉਹ ਤਾਂ ਆ ਜਾ ਸਕਦੇ ਆ ਬੰਦੇ। ਉਹਦੇ ਵਿੱਚ ਤਾਂ ਇਹ ਕਹਿ ਰਿਹਾ ਕਿ ਤੁਹਾਨੂੰ ਅਮਰੀਕਾ ਰਹਿਣਾ ਪੈਣਾ, ਤੁਸੀਂ ਇੰਡੀਆ 6 ਮਹੀਨੇ ਤੋਂ ਜ਼ਿਆਦਾ ਟਾਈਮ ਲਈ ਨਾ ਜਾਓ। ਜਿਹੜੇ ਗੁਰਦੁਆਰੇ ਵਾਲੇ ਕੇਸ ਆ ਉਹ ਵੀ ਕਲੀਨ ਕੇਸ ਆ, ਇੰਪਲੋਇਮੈਂਟ ਬੇਸ ਕੇਸ ਆ ਉਹ ਵੀ ਸਟ੍ਰੇਟ ਫਾਰਵਰਡ। ਇੱਕ ਚੀਜ਼ ਜਿਹੜੀ ਗੁਰਦੁਆਰੇ ਵਾਲੇ ਕੇਸਾਂ ਦੇ ਵਿੱਚ ਮੈਂ ਵੇਖੀ ਆ, ਹੁਣ ਸਾਡੇ ਕੋਲ ਇਦਾਂ ਕਿ ਸਾਡੇ ਕੋਲ ਪ੍ਰੋਬਲਮ ਵਾਲੇ ਕੇਸ ਆਉਂਦੇ ਆ, ਜਦੋਂ ਪ੍ਰੋਬਲਮ ਵਾਲਾ ਟਾਈਮ ਆ ਜਾਂਦਾ ਜ਼ਿਆਦਾ ਕੇਸ ਜਿਹੜੇ ਆਣ। ਸੋ ਗੁਰਦੁਆਰੇ ਵਾਲੇ ਦੇ ਕੇਸ ਦੇ ਵਿੱਚ ਕੀ ਸੀਗਾ, ਕਈ ਵਾਰੀ ਜਿਹੜੇ ਗੁਰਦੁਆਰੇ ਹੁੰਦੇ ਆ ਉਹਨਾਂ ਨੇ ਵੀ ਸਸਤਾ ਜਿੱਦਾਂ ਪੈਰਾਲੀਗਲ ਪੂਰਾ ਲੀਗਲ ਲੱਭਿਆ ਹੁੰਦਾ, ਫਾਰਮ ਨਾ ਇੱਕ ਦੂਜੇ ਦੇ ਕਾਪੀ ਪੇਸਟ ਜੇ ਕਰਕੇ ਹੀ ਬਣਾਈ ਜਾਂਦੇ ਕਿ ਇੱਕ ਬੰਦੇ ਦਾ ਅਗਲੇ ਸਾਲ ਵੀ ਸੇਮ, ਦੂਜੇ ਸਾਲ ਵੀ ਸੇਮ, ਤੀਜੇ ਸਾਲ ਵੀ ਸੇਮ, ਹੈ ਨਾ। ਉਹ ਕੀ ਕਹਿੰਦੇ ਆ ਕਿ ਜਦੋਂ ਬੰਦੇ ਕੋਲ ਪੁੱਛਦੇ ਆ ਕਿ ਤੂੰ ਡਿਊਟੀਜ਼ ਵਗੈਰਾ ਕੀ ਕਰਦਾ ਸੀਗਾ ਗੁਰਦੁਆਰੇ ਦੇ ਵਿੱਚ, ਤੇ ਉਹ ਵਿਅਕਤੀ ਦੱਸਦਾ ਕਿ ਮੈਂ ਲੰਗਰ, ਚਾਹ ਦੀ ਸੇਵਾ, ਹਰੇਕ ਚੀਜ਼ ਦਾ ਲਾਂਗਰੀ ਜਿੱਦਾਂ ਹੁੰਦਾ ਆਪਣਾ। ਉਹ ਇਮੀਗ੍ਰੇਸ਼ਨ ਵਾਲੇ ਕਹਿੰਦੇ ਕਿ ਇਹ ਆਪਾਂ ਗ੍ਰੀਨ ਕਾਰਡ ਰਿਵੋਕ ਕਰ ਦੇਣਾ, ਕਿਉਂਕਿ ਜਿਹੜੇ ਤੇਰੇ ਗੁਰਦੁਆਰੇ ਨੇ ਪਟੀਸ਼ਨ ਫਾਈਲ ਕੀਤੀ ਸੀਗੀ ਉਹਦੇ ਵਿੱਚ ਤੇ ਤੈਨੂੰ ਪ੍ਰੀਸਟ ਦੱਸਿਆ ਸੀਗਾ। ਸੋ ਜਿਹੜਾ ਬੰਦਾ ਵਾ ਉਹਨੂੰ ਪਤਾ ਨਹੀਂ ਕਿ ਪੇਪਰ ਵਰਕ ਕਿੱਦਾਂ ਫਾਈਲ ਕੀਤਾ, ਕੀ ਕੀਤਾ, ਹੈ ਨਾ। ਸੋ ਹੁਣ ਇਹਦੇ ਵਿੱਚ ਚੱਕਰ ਇਹ ਆ ਜਾਂਦਾ ਕਿ ਇੱਕ ਪ੍ਰੀਸਟ ਹੋ ਗਿਆ, ਇੱਕ ਹੋ ਗਿਆ ਅਦਰ ਰਿਲੀਜੀਅਸ ਵਰਕਰ, ਹੈ ਨਾ, ਕਿ ਜਿਹੜੇ ਬੰਦਾ ਆਪ ਜਿੱਦਾਂ ਸਰਮਨ ਵਗੈਰਾ ਨਹੀਂ ਦਿੰਦਾ, ਹੋਰ ਗੁਰਦੁਆਰੇ ਦੇ ਜਿਹੜੇ ਕੰਮ ਕਰਦਾ। ਸੋ ਜਿਹੜਾ ਤੁਹਾਡਾ ਗੁਰਦੁਆਰੇ ਵਾਲਾ ਜਿਹੜਾ ਪੇਪਰ ਵਰਕ ਹੋਣੇ ਚਾਹੀਦੇ ਆ, ਉਹ ਤੁਸੀਂ ਐਕਚੁਅਲ 'ਚ ਜੋ ਡਿਊਟੀਆਂ ਜਿਹੜੀਆਂ ਕਰਦੇ ਆ ਨਾ ਉਹਦੇ ਹਿਸਾਬ ਨਾਲ ਤੁਸੀਂ ਜਿਹੜਾ ਫਾਈਲ ਕਰਨਾ, ਕਿਉਂਕਿ ਕੱਲ ਨੂੰ ਤੁਹਾਨੂੰ ਜਦੋਂ ਗ੍ਰੀਨ ਕਾਰਡ ਭਾਵੇਂ ਤੁਹਾਡਾ ਗੁਰਦੁਆਰੇ ਵਾਲੇ ਥਰੂ ਆਇਆ, ਪਰ ਤੁਹਾਨੂੰ ਉਹਨਾਂ ਨੇ ਪੁੱਛ ਲਿਆ ਕਿ ਤੁਸੀਂ ਕੀ ਕੰਮ ਕਰਦੇ ਆ, ਤੇ ਤੁਸੀਂ ਉਹਨਾਂ ਨੂੰ ਕੁਝ ਹੋਰ ਦੱਸਣ ਲੱਗ ਪਏ, ਤੇ ਉਹਨੇ ਦੇਖਿਆ ਇਹ ਤਾਂ ਮੈਚ ਨਹੀਂ ਕਰਦਾ ਇਹਦਾ ਬੰਦੇ ਦਾ, ਕਿ ਇਹਨੇ ਭਰੀ ਤਾਂ ਉਹਦੇ ਵਿੱਚ ਪ੍ਰੀਸਟ ਦੀ ਆ, ਠੀਕ ਆ। ਉਹ ਚੀਜ਼ਾਂ ਦਾ ਇੱਕ ਪੰਗਾ ਪੈਂਦਾ, ਇੱਕ ਪੈਂਦਾ ਗੁਰਦੁਆਰੇ ਵਾਲਿਆਂ ਦਾ ਡੋਨੇਸ਼ਨਸ ਦਾ, ਕਿ ਜਦੋਂ ਤੂੰ ਆਰਵੀਜ਼ੇ ਤੇ ਸੀਗਾ, ਹੁਣ ਉਹਨਾਂ ਨੂੰ ਵੀ ਪਤਾ ਲੱਗਣ ਲੱਗ ਪਿਆ, ਠੀਕ ਆ।
ਤੇ ਉਹ ਕਹਿੰਦੇ ਕਿ ਤੁਸੀਂ ਡੋਨੇਸ਼ਨ ਲਈਆਂ ਕਿ ਨਹੀਂ ਲਈਆਂ। ਜਿੱਦਾਂ ਆਪਣੀ ਤੁਸੀਂ ਕਹਿ ਲਓ ਕਿ ਕਿਸੇ ਦੇ ਘਰੇ ਪ੍ਰੋਗਰਾਮ ਤੁਸੀਂ ਕਰਤਾ, ਸੇਵਾ ਮਿਲ ਗਈ ਤੁਹਾਨੂੰ, ਹਨਾ। ਉਹਦੇ ਵਿੱਚ ਬਾਅਦ ਚ ਬੰਦਾ ਭਾਵੇਂ ਇਹ ਵੀ ਕਹਿ ਦੇਵੇ ਕਿ ਨਹੀਂ ਮੈਂ ਵਾਪਸ ਗੁਰਦੁਆਰੇ ਵਾਲੇ ਦੇ ਵਿੱਚ ਹੀ ਪਾ ਦਿੱਤੇ ਸੀਗੇ, ਉਹ ਇਹ ਚੀਜ਼ ਨੂੰ ਨਹੀਂ ਮੰਨਦੇ। ਉਹ ਉਹਨੂੰ ਦੇਖਦੇ ਆ ਕਿ ਇਹ ਬੰਦੇ ਨੇ ਨਾ ਆਪਣੀ ਜਿਹੜੀਆਂ ਇਲੀਗਲ ਕੰਮ ਕੀਤਾ ਵਾ, ਅਨਆਥੋਰਾਈਜ਼ਡ ਕੰਮ ਕੀਤਾ। ਤੁਸੀਂ ਇਹ ਗੱਲ ਨੂੰ ਸਮਝੋ ਕਿ ਇਹਦੇ ਵਿੱਚ ਜਿੱਦਾਂ ਹੁਣ ਸਾਡਾ ਕਲਚਰ ਆ, ਉਹਦੇ ਵਿੱਚ ਇਹ ਬੜੀ ਸਧਾਰਨ ਜੀ ਗੱਲ ਆ ਕਿ ਡੋਨੇਸ਼ਨ ਵਗੈਰਾ ਮਿਲਦੀਆਂ, ਠੀਕ ਆ, ਚੜਾਵਾ ਚੜਦਾ ਵਾ, ਲੋਕੀ ਦਿੰਦੇ ਆ, ਠੀਕ ਆ। ਪਰ ਜਿਹੜਾ ਅਮਰੀਕਾ ਦਾ ਕਾਨੂੰਨ ਆ, ਉਹਨਾਂ ਨੂੰ ਇਹ ਚੀਜ਼ਾਂ ਨਹੀਂ ਪਤਾ, ਕਿਉਂਕਿ ਦੇਖੋ ਕਿੰਨੇ ਹੋਰ ਵੀ ਰਿਲੀਜਨ ਆ, ਕਿੱਦਾਂ ਉਹ ਕੀ ਦੇਖਦੇ ਆ, ਉਹਨਾਂ ਨੂੰ ਇਹ ਲੱਗਦਾ ਕਿ ਇਹ ਬੰਦਾ ਸਾਈਡ ਤੇ ਜੌਬ ਕਰ ਰਿਹਾ, ਸਾਈਡ ਤੇ ਪੈਸੇ ਜਿਹੜੇ ਬਣਾ ਰਿਹਾ। ਉਹ ਚੀਜ਼ ਜਿਹੜੀ ਆਪਾਂ ਵੇਖ ਰਹੇ ਆ ਕਿ ਪ੍ਰੋਬਲਮ ਚ ਆ ਰਹੀ ਆ। ਹੁਣ ਜਿਹੜੇ ਅਫਸਰ ਆ ਉਹਨਾਂ ਨੂੰ ਇੱਕ ਵਾਰੀ ਪਤਾ ਕਿ ਏਦਾਂ ਕਰਕੇ ਲੋਕਾਂ ਨੂੰ ਉਹ ਪ੍ਰੋਬਲਮ ਦੇ ਸਕਦੇ ਆ। ਇਹ ਚੀਜ਼ਾਂ ਤੋਂ ਆਪਣਾ ਜਿਹੜਾ ਪੂਰਾ ਕਲੀਅਰ ਰਹੋ, ਠੀਕ ਆ। ਜਦੋਂ ਤੁਸੀਂ ਗ੍ਰੀਨ ਕਾਰਡ ਤੇ ਆਉਂਦੇ ਆ ਕਿ ਆਪਣੇ ਪੇਪਰ ਵਰਕ ਸਾਰਾ ਪੜ੍ਹੋ ਪਹਿਲਾਂ ਕੀ ਆ, ਠੀਕ ਆ, ਕਿਹੜੇ ਗੁਰਦੁਆਰੇ, ਕਿਹੜੀ ਲੋਕੇਸ਼ਨ, ਕਿੱਦਾਂ ਸੀਗਾ, ਕਿਹੜੇ ਟਾਈਟਲ ਨਾਲ ਫਾਈਲ ਕੀਤਾ ਹੁੰਦਾ। ਜੇ ਹੁਣ ਤੁਹਾਡਾ ਸਾਰਾ ਕਲੀਨ ਰੈਕਡ ਆ, ਕੁਛ ਤੁਸੀਂ ਗਲਤ ਨਹੀਂ ਕੀਤਾ, ਤੁਹਾਨੂੰ ਪਤਾ ਵਾ, ਫਿਰ ਕੋਈ ਪ੍ਰੋਬਲਮ ਨਹੀਂ। ਅਦਰਵਾਈਜ਼ ਇਹ ਕਈ ਜਿਹੜੇ ਲੋਕੀ ਆਉਂਦੇ ਆ, ਇਹਨਾਂ ਦੀਆਂ ਕਾਫੀ ਵੱਡੀਆਂ ਪ੍ਰੋਬਲਮ ਆ ਜਿਹੜੀਆਂ ਸਿੰਪਲ ਇੱਕ ਡੋਨੇਸ਼ਨ ਵਾਲੀ ਗੱਲ ਤੇ ਜਿਹੜੀਆਂ ਪ੍ਰੋਬਲਮਾਂ ਜਿਹੜੀਆਂ ਬਣ ਗਈਆਂ। ਫਾਈਨਲੀ ਆਪਾਂ ਆਉਂਦੇ ਹਾਂ, ਸੋ ਇੱਕ ਹੋ ਗਿਆ ਫੈਮਿਲੀ ਬੇਸ ਆਪਾਂ ਕਵਰ ਕਰ ਲਿਆ, ਉਹਦੀ ਤਾਂ ਕੋਈ ਪ੍ਰੋਬਲਮ ਨਹੀਂ, ਸਿੱਧਾ ਸਿੱਧਾ ਵਾ। ਜਿਹੜਾ ਆਪਣਾ ਗੁਰਦੁਆਰੇ ਵਾਲਾ ਜਾਂ ਇੰਪਲੋਇਮੈਂਟ ਵਾਲਾ, ਉਹ 'ਚ ਤੁਸੀਂ ਆਪਣਾ ਪੜ੍ਹੋ ਪਹਿਲਾਂ ਪੇਪਰ ਵਰਕ ਕੀ ਆ। ਤੇ ਤੀਸਰੀ ਗੱਲ ਆ ਗਈ ਜਿਹੜੀ ਅਸਾਈਲਮ ਵਾਲੀ, ਉਹ ਤਾਂ ਮੈਂ ਆਪ ਬੜਾ ਹੈਰਾਨ ਆ ਕਿ ਹੁਣ ਬ੍ਰੇਕ ਲਾਵੇ ਤਾਂ ਕੌਣ ਲਾਵੇ। ਜਨਤਾ ਸਾਰੀ ਜਿਹੜੀ ਹੈਗੀ ਆ, ਸਪੈਸ਼ਲੀ ਜਿਹੜੇ ਨਵੇਂ ਯੰਗ ਮੁੰਡੇ ਆ, ਉਹ ਤੇ ਮੈਂ ਕਿਹਾ ਧਿਆਇਆ ਹੀ ਹੋਇਆ ਨਾ ਉਹਨਾਂ ਨੇ ਕਿ ਸਾਰਿਆਂ ਨੂੰ ਨਾਲ ਲੈ ਕੇ ਡੁੱਬਣਾ ਵਾ। ਤੇ ਸਵਾਲ ਇਹੀ ਆ ਜਾਂਦਾ ਕਿ ਹਰੇਕ ਬੰਦਾ ਨੇਪਾਲ ਕਿਉਂ ਜਾ ਰਿਹਾ? ਕੀ ਉਹ ਨੇਪਾਲ ਦਾ ਬਾਰਡਰ ਟੱਪ ਕੇ ਇੰਡੀਆ ਜਾ ਰਹੇ ਆ? ਕਈਆਂ ਨੇ ਇੰਡੀਆ ਜਾ ਕੇ ਵਿਆਹ ਵੀ ਕੀਤੇ ਆ, ਜਵਾਕ ਜਵੂਕ ਵੀ ਉਹਨਾਂ ਦੇ ਪੈਦਾ ਹੋ ਗਿਆ, ਜੇ ਗ੍ਰੀਨ ਕਾਰਡ ਵੀ ਨਹੀਂ ਉਹਨਾਂ ਦਾ ਆਇਆ। ਸੋ ਗੱਲ ਆਪਾਂ ਇੱਕ ਅੱਧੇ ਵਿਅਕਤੀ ਦੀ ਨਹੀਂ ਕਰ ਰਹੇ, ਆਪਾਂ ਕਰ ਰਹੇ ਕਿ ਜੇ 90% 95% ਜਨਤਾ ਏਦਾਂ ਕਰ ਰਹੀ ਆ, ਫਿਰ ਸਿਟੀਜ਼ਨ ਹੋ ਕੇ ਜਿਹੜਾ ਜਾ ਰਹੇ ਆ, ਉਹਦਾ ਵੀ ਤਾਂ ਡੇਟਾ ਹੁੰਦਾ ਨਾ। ਜਿਹੜੀ ਤੁਹਾਨੂੰ AI ਦੀ ਟੈਕਨੋਲੋਜੀ ਕਹਿ ਰਹੇ ਸੀਗੇ ਕਿ ਹੁਣ ਉਹ ਕੋਈ ਐਡੀ ਵੱਡੀ ਗੱਲ ਤੇ ਹੈ ਨਹੀਂ, ਉਹ ਤਾਂ ਸਿੰਪਲ ਮਤਲਬ ਕਿ 10 ਮਿੰਟਾਂ ਦਾ ਹੀ ਕੰਮ ਹੈ, ਕਿੰਨੇ ਬੰਦੇ ਵਾਪਸ ਜਾਂਦੇ ਆ, ਕਿੱਦਾਂ ਵਾ। ਤੇ ਆਨਸਰ ਜਿਹੜਾ ਇਹਦਾ ਹੈਗਾ ਕਿ ਜਾਣਾ ਚਾਹੀਦਾ ਨਹੀਂ, ਹੋਰ ਬਥੇਰੀਆਂ ਕੰਟਰੀਆਂ ਘੁੰਮਣ ਨੂੰ ਆ, ਤੁਸੀਂ ਨੇਪਾਲ ਹੀ ਕਿਉਂ ਘੁੰਮਣ ਜਾਣਾ, ਰਾਈਟ। ਸੋ ਉਹ ਚੀਜ਼ ਤੇ ਤਿਆਰ ਜਿਹੜੀ ਵਰਤੋ, ਤੇ ਇਹ ਨਹੀਂ ਤਾਂ ਪ੍ਰੋਬਲਮਾਂ ਵੱਧ ਜਾਣੀਆਂ ਤੁਹਾਡੀਆਂ ਸਾਰਿਆਂ ਦੀਆਂ। ਜੀ ਬਿਲਕੁਲ। ਸੋ ਸਰੋਤਿਓ, ਆਪਾਂ ਕੋਸ਼ਿਸ਼ ਕਰਦੇ ਹਾਂ ਜਲਦੀ ਤੋਂ ਜਲਦੀ ਜਿੰਨੀਆਂ ਕਾਲਸ ਲੈ ਸਕੀਏ, ਤੇ ਟਰਾਈ ਕਰਦੇ ਰਹੋ। ਬਹੁਤ ਸਾਰੇ ਕਹਿ ਰਹੇ ਵੀ ਸਾਨੂੰ ਕਾਲਸ ਨਹੀਂ ਮਿਲ ਰਹੀਆਂ ਕਿਉਂਕਿ ਸਾਡੀਆਂ 12 ਹੀ ਕਾਲਾਂ ਜਿਹੜੀਆਂ ਬਿਜ਼ੀ ਆ। ਤੇ ਜੇ ਤੁਸੀਂ ਅਟਾਰਨੀ ਜੇ ਟਿਰਕੀਆਣਾ ਉਹਨਾਂ ਦੇ ਆਫਿਸ ਦੇ ਵਿੱਚ ਕੰਟੈਕਟ ਕਰਨਾ, ਮੰਡੇ ਟੂ ਫਰਾਈਡੇ ਤੁਸੀਂ ਕਾਲ ਕਰ ਸਕਦੇ ਹੋ 415 909 0503 415 909 0503 ਦੇ ਉੱਤੇ। ਅਗਲੇ ਸਾਡੇ ਕਾਲਰ ਆ ਸੁਖੀ ਸੰਧੂ ਜੀ। ਸਤਿ ਸ਼੍ਰੀ ਅਕਾਲ ਜੀ ਦੋਨੋਂ ਵੀਰਾਂ ਨੂੰ। ਜੀ ਸਰ। ਸਤਿ ਸ਼੍ਰੀ ਅਕਾਲ। ਅਸੀਂ ਮੇਰੇ ਨਿੱਕੇ ਨਿੱਕੇ ਦੋ ਕੁਐਸਚਨ ਹੈ ਜੀ। ਪਹਿਲਾ ਕੁਐਸਚਨ ਇਹ ਹੈ ਕਿ ਇੱਕ ਮੇਰਾ ਨੈਫਿਊ ਹੈਗਾ ਆ, ਉਹਦੀ 27 ਅਪ੍ਰੈਲ ਨੂੰ ਆਇਸ ਦੀ ਡੇਟ ਆ, 10 ਮਹੀਨੇ ਹਜੇ ਹੋਏ ਆਏ ਨੂੰ। ਕੈਨੇਡਾ ਦੇ ਥਰੂ ਆਇਆ ਸੀਗਾ, ਉੱਥੇ ਕੈਂਪ ਦੇ ਥਰੂ। ਤੇ ਉਹਨੂੰ ਕਿਸ ਤਰੀਕੇ ਦੇ ਨਾਲ ਉੱਥੇ ਆਈਸ ਆਫਿਸ ਵਿੱਚ ਜਾਣਾ ਚਾਹੀਦਾ ਆ, ਕੀ ਪ੍ਰੀਕਾਸ਼ਨ ਲੈਣੇ ਚਾਹੀਦੇ ਆ? ਕਿਉਂਕਿ ਵਕੀਲ ਆਈ ਥਿੰਕ ਕੋਈ ਜ਼ਿਆਦਾ ਪੇੜ ਪੱਲਾ ਨਹੀਂ ਫੜਾਉਂਦਾ। ਨਹੀਂ, ਵਕੀਲ ਭਾਜੀ ਇਹਦੇ ਵਿੱਚ ਕੀ ਹੁਣ ਕਰ ਸਕਦਾ? ਮਤਲਬ ਆਈਸ ਤੇ ਜਾਣਾ ਹੀ ਪੈਣਾ ਚੈੱਕ ਇਨ ਤੇ ਜਿਹੜੀ 2 ਸਾਲ ਤੋਂ ਘੱਟ ਆ ਉਹਨੂੰ ਐਕਸਪੀਡਾਈਟਿਡ ਰਿਮੂਵਲ ਦੇ ਵਿੱਚ ਜਿਹੜਾ ਪਾਇਆ ਜਾ ਸਕਦਾ, ਤੇ ਉਹਨੂੰ ਡਿਟੇਨ ਕਰਕੇ ਉੱਥੇ ਰੱਖ ਸਕਦੇ ਆ। ਇਹਦੇ ਵਿੱਚ ਹੁਣ ਮਤਲਬ ਕੋਈ ਵੀ ਨਹੀਂ ਕੁਝ ਕਰ ਸਕਦਾ। ਹਾਂਜੀ, ਦੂਜਾ ਉਹਨੂੰ ਕੁਐਸਚਨ ਪ੍ਰੀਕਾਸ਼ਨ ਕੀ ਲੈਣੇ ਚਾਹੀਦੇ ਉਹਨੂੰ ਇਸ ਚੀਜ਼ ਵਿੱਚ? ਪ੍ਰੀਕਾਸ਼ਨ ਤਾਂ ਇਹੀ ਹੈ ਕਿ ਆਪਣਾ ਅਵੇਅਰ ਹੋਵੇ ਆਪਣਾ ਕੇਸ ਲਈ, ਤੇ ਜਦੋਂ ਜੇ ਉਹਨੂੰ ਫੜ ਕੇ ਪਾ ਦਿੰਦੇ ਆ ਤੇ ਐਕਸਪੀਡਾਈਟਿਡ ਦੇ ਵਿੱਚ, ਤੇ ਆਪਣਾ ਸਾਰਾ ਕੇਸ ਦੱਸਣ ਲਈ ਰੈਡੀ ਹੋਵੇ, ਤਿਆਰ ਹੋਵੇ, ਸਾਰਾ ਸਮਝਾਉਣ ਲਈ ਤਿਆਰ ਹੋਵੇ ਉਹਨਾਂ ਨੂੰ ਕਿੱਦਾਂ ਵਾ। ਪਰ ਉਹਦੀ ਸਟੋਰੀ ਨਹੀਂ ਨਾ ਸਬਮਿਟ ਹੋਈ ਹਜੇ ਤੱਕ। ਨਹੀਂ, ਸਟੋਰੀ ਉਹ ਤਾਂ, ਪਰ ਬੰਦੇ ਨੂੰ ਆਪਣੀ ਹੱਡ ਬੀਤੀ ਤਾਂ ਪਤਾ ਹੀ ਆ ਨਾ, ਉਹ ਤਾਂ ਦੱਸ ਸਕਦਾ ਜੇ ਸਵਾਲ ਪੁੱਛੇ ਜਾਣ। ਓਕੇ ਜੀ। ਦੂਜਾ ਇੱਕ ਛੋਟਾ ਜਿਹਾ ਕੁਐਸਚਨ ਇਹ ਹੈਗਾ ਆ ਕਿ ਜੇ ਮੰਨ ਲਓ ਜਿਹੜੇ ਆਪਣੇ ਭੈਣ ਭਰਾਵਾਂ ਦੇ ਕੇਸ ਲੱਗਿਆਂ ਨੂੰ 2007 2008 ਤੋਂ ਲੱਗੇ ਆ, ਕਿ ਉਹਨਾਂ ਦੀ ਕੋਈ ਨਵੀਂ ਅਪਡੇਟ ਹੋ ਰਹੀ ਹੈ ਕਿ ਨਹੀਂ ਹੋ ਰਹੀ? ਨਹੀਂ, ਅਜੇ ਤਾਂ ਨਹੀਂ ਹੋ ਰਹੀ। ਧੰਨਵਾਦ ਜੀ। ਸਰਜੀਤ ਕੌਰ ਜੀ। ਹਾਂਜੀ, ਸਤਿ ਸ੍ਰੀ ਅਕਾਲ ਭਾਜੀ ਜੀ। ਮੇਰੀ ਬੇਟੀ ਨੇ ਨਾ ਆਪਣੇ ਭੈਣ ਭਰਾ ਦੇ ਘਰੇ ਉਹ 9 ਜਨਵਰੀ ਦੇ, ਕਿੰਨਾ ਕੁ ਟਾਈਮ ਲੱਗ ਜਾਊਗਾ ਮੈਂ ਪੁੱਛਣਾ ਸੀ? 3-4 ਸਾਲ ਲੱਗੂਗੇ ਮੇਰੇ ਹਿਸਾਬ ਨਾਲ ਘੱਟੋ ਘੱਟ। ਧੰਨਵਾਦ ਜੀ। ਮਲਕੀਤ ਸਿੰਘ ਜੀ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ। ਜੀ ਜੀ। ਭਾਈ ਮੇਰਾ ਕੇਸ ਤੁਹਾਡੇ ਕੋਲ ਹੀ ਲੱਗਾ ਹੋਇਆ। ਮੈਂ 2022 ਚ ਆਇਆ ਆਪਣੀ ਫੈਮਿਲੀ ਨਾਲ, ਤੇ ਪਹਿਲਾਂ ਮੇਰੀ ਤਰੀਕ ਸੀ 2025 ਚ, ਤੇ ਬਾਅਦ ਚੋਂ ਨਾ ਭਾਈ ਮੂਵ ਹੋ ਗਈ 2027 ਚ
3 ਸਾਲ ਪਹਿਲਾਂ। ਤੇ ਤੁਹਾਡੇ ਲਈ ਮੈਨੂੰ ਕੱਲ ਮੈਂ ਆਫਿਸ 'ਚ ਕਾਲ ਕੀਤੀ ਸੀ, ਆਨਸਰ ਨਹੀਂ ਆਇਆ, ਤੇ ਮੇਲ ਆਈ ਉਹਦੇ ਵਿੱਚ ਲਿਖਿਆ ਇਨ ਰਿਮੂਵਲ ਪ੍ਰੋਸੀਡਿੰਗ, ਤੇ ਥੱਲੇ ਮੇਰੀ ਤਰੀਕ ਦੱਸਿਆ ਵੀ ਤੇਰੀ 2027 ਤਰੀਕ ਹੈ, ਮਤਲਬ ਕੋਰਟ ਦਾ ਵੇਰਵਾ ਪਾਇਆ। ਇਹਦੀ ਕੋਈ ਆਪਾਂ ਨੂੰ ਬੜਾ ਵੱਡਾ ਇਸ਼ੂ ਹੈ ਕਿਵੇਂ ਭਾਜੀ? ਮੈਂ ਭਾਜੀ ਗੱਲ ਨਹੀਂ ਤੁਹਾਡੀ ਸਮਝਿਆ। ਤੁਸੀਂ ਕਹਿ ਰਹੇ ਕਿ 2025 ਚ ਤਰੀਕ 26 ਚ ਤਰੀਕ ਹੈ ਤੁਹਾਡੀ? 27 ਤੇ ਭਾਜੀ 2027, ਪਹਿਲਾਂ 25 ਸੀ, ਮੂਵ ਹੋ ਗਈ 27 ਚ ਭਾਜੀ, ਸਾਲ ਹੋ ਗਿਆ ਮੂਵ ਹੋਈ ਨੂੰ। ਠੀਕ ਹੈ ਜੀ, ਉਸ ਤੋਂ ਬਾਅਦ ਕੀ ਦੱਸਿਆ ਤੁਸੀਂ? ਤੇ ਹੁਣ ਭਾਜੀ ਨਾ ਮੈਨੂੰ ਤੁਹਾਡੇ ਮੇਲ ਆਈ ਹੋਈ ਹੈ, ਉਹਦੇ ਵਿੱਚ ਨਾ ਲਿਖਿਆ ਹੋਇਆ ਮੇਰਾ ਏ ਨੰਬਰ ਆ, ਅੱਗੇ ਲਿਖਿਆ ਇਨ ਰਿਮੂਵਲ ਪ੍ਰੋਸੀਡਿੰਗ, ਤੇ ਫਿਰ ਮੇਰੀ ਹਾਇਰਿੰਗ ਦਾ ਦੱਸਿਆ ਹਾਂ ਵੀ ਤੇਰੀ 2027 ਚ ਹਾਇਰਿੰਗ ਹੈ ਜੀ। ਤੇ ਇਹਦਾ ਕੋਈ ਇਸ਼ੂ ਹੈਗਾ ਭਾਈ ਜਿਹੜਾ ਇਨ ਰਿਮੂਵਲ ਪ੍ਰੋਸੀਡਿੰਗ ਦਾ? ਕੀ ਇਸ਼ੂ ਆ ਮਤਲਬ ਆਪਣਾ ਜੀ? ਉਹਦਾ ਤੈਨੂੰ ਦੱਸ ਹੀ ਰਹੇ ਕਿ ਇਨ ਰਿਮੂਵਲ ਪ੍ਰੋਸੀਡਿੰਗ ਦਾ ਮਤਲਬ ਹੁੰਦਾ ਜਿਹਨਾਂ ਦੇ ਕੇਸ ਲੱਗੇ ਉਹ ਰਿਮੂਵਲ ਪ੍ਰੋਸੀਡਿੰਗ ਚ ਹੁੰਦੇ ਆ ਕੋਰਟ ਦੇ ਵਿੱਚ। ਉਹ ਤੁਹਾਨੂੰ ਦੱਸ ਰਹੀ ਹੈ ਮੇਲ, ਆਪਾਂ ਮੇਲ ਰਾਹੀਂ ਕਿ ਤੇਰੀ ਆਹ ਤਰੀਕ ਆ। ਤਰੀਕ ਇਹ ਦੱਸੀ ਆ ਭਾਜੀ। ਓਕੇ ਓਕੇ, ਠੀਕ ਹੈ ਭਾਈ, ਠੀਕ ਹੈ, ਥੈਂਕ ਯੂ ਜੀ। ਓਕੇ ਜੀ। ਰਣਵੀਰ ਸਿੰਘ ਜੀ। ਰਣਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਜੀ ਮੈਂ 2019 ਦੇ ਵਿੱਚ ਨਾ ਕੈਨੇਡਾ ਆਇਆ ਸੀ, ਵੈਨਕੂਵਰ ਮੇਰਾ ਸਾਈਲਮ ਕੇਸ ਲੱਗਾ ਸੀ ਜੀ, ਤੇ ਮੇਰਾ ਕੇਸ ਇੱਥੇ ਡਿਨਾਈ ਹੋ ਗਿਆ ਤੇ ਬਟ ਮੇਰੇ ਕੋ CBSA ਦੇ ਕਾਲ ਰਿਪੋਰਟਿੰਗ ਡੇ ਵੀ ਮੇਰਾ ਵੀਕ ਪਿੱਛੋਂ ਮੈਂ ਆਪਣਾ ਰਿਪੋਰਟ ਵੀ ਦਿੰਦਾ। ਫੈਡਰਲ ਦੇ ਵੀ ਕਿਹਾ ਮੇਰੀਆਂ ਸਾਰੀਆਂ ਅਪੀਲਾਂ ਦਲੀਲਾਂ ਜਿਹੜੀਆਂ ਉਹ ਬਿਲਕੁਲ ਡਿਨਾਈ ਕਰ ਦਿੱਤੀਆਂ। ਤੇ ਫਿਰ ਮੇਰਾ ਨਾ ਬੱਚੇ 2 ਬੇਟੇ ਮੇਰੇ HNC ਲੱਗੀ ਹੋਈ ਆ, 1.5 ਸਾਲ ਤੋਂ ਉੱਪਰ ਹੋ ਗਿਆ, ਉਹਦਾ ਕੋਈ ਰਿਜ਼ਲਟ ਨਹੀਂ ਆਇਆ। ਦੂਸਰਾ ਇਹਨਾਂ ਨੇ ਕੀ ਕੀਤਾ ਕਿ ਮੇਰੇ ਜਿਹੜਾ ਵਰਕ ਪਰਮਿਟ ਆ ਮੈਂ 3 ਵਾਰ ਅਪਲਾਈ ਕੀਤਾ ਤਾਂ ਡਿਲੇ ਕੀਤਾ ਵਾ, ਕਹਿੰਦੇ ਵੀ ਉਹ ਤੁਹਾਡੇ ਤੇਰੇ ਰਿਮੂਵਲ ਦੇ ਆਰਡਰ ਆ, ਤੁਸੀਂ ਵਰਕ ਪਰਮਿਟ ਆਤੇ ਜੀ। ਬਸ ਕੀ ਮੈਂ USA ਦੇ ਵਿੱਚ ਆ ਕੇ ਕੇਸ ਆਪਣਾ ਅਪਲਾਈ ਕਰ ਸਕਦਾ ਜਾਂ ਉਹਦੇ ਵਿੱਚ ਮੈਨੂੰ ਕੋਈ ਮੇਰਾ ਕੋਈ ਬਚਾ ਸਕਦਾ ਜੀ? US ਭਾਜੀ ਆਉਣ ਦੀ ਆਪਾਂ ਸਲਾਹ ਨਹੀਂ ਦੇ ਸਕਦੇ ਕਿਸੇ ਨੂੰ ਵੀ, ਤੇ ਕੋਈ ਵੀ ਬੰਦਾ ਜਿਹੜਾ ਬਾਰਡਰ ਨਾ ਟੱਪੇ ਤੇ ਉੱਥੇ ਕੈਨੇਡਾ ਦੇ ਵਿੱਚ ਰਹਿ ਕੇ ਲੜੋ ਕੇਸ ਆਪਣਾ। ਓਕੇ, ਥੈਂਕ ਯੂ ਜੀ। ਜਸ਼ਨਪ੍ਰੀਤ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਹਾਂਜੀ ਭਾਜੀ, ਮੇਰਾ ਕੁਐਸਚਨ ਸੀ ਜਿਵੇਂ ਮੇਰੀ ਵਾਈਫ ਆਈ ਸੀ 2023 ਅਪ੍ਰੈਲ ਚ ਆਈ ਸੀ, ਤੇ ਅਸੀਂ ਨਵੰਬਰ ਚ ਵਿਆਹ ਕਰਾ ਲਿਆ ਸੀ ਹਨਾ, ਤੇ ਮੇਰਾ ਕੇਸ ਬਾਅਦ ਚ ਪਾਸ ਹੋਇਆ ਜਿਵੇਂ ਜਨਵਰੀ ਚ, ਤੇ ਅਸੀਂ ਪਟੀਸ਼ਨ ਪਾਈ ਸੀ ਫਰਵਰੀ ਚ, ਸਾਡੀ ਇੰਟਰਵਿਊ ਵੀ ਹੋ ਗਈ, ਸਾਲ ਹੋ ਗਿਆ ਵਾ, ਤੇ ਉਹਦਾ ਕੁਝ ਦੱਸਿਆ ਨਹੀਂ ਉਹਨਾਂ। ਕਹਿੰਦੇ ਸਾਨੂੰ ਹੋਰ ਕੋਈ ਡਾਕੂਮੈਂਟ ਚਾਹੀਦੇ ਆ, ਤੇ ਉਹਦੇ ਆਪਾਂ ਕੀ ਕਰ ਸਕਦੇ ਹਾਂ? ਉਹਨੂੰ ਕੋਈ ਖਤਰਾ ਤਾਂ ਨਹੀਂ ਇੱਥੇ, ਜਿਵੇਂ ਉਹ ਹੁਣ ਪਟੀਸ਼ਨ ਪਾਈ ਹੋਈ ਆ 730? ਸੋ ਤੁਸੀਂ ਕਹਿ ਰਹੇ ਕਿ ਤੁਹਾਡਾ ਜਿਹੜਾ ਸੀਗਾ ਕੇਸ ਪਾਸ ਹੋ ਗਿਆ, ਰਾਈਟ? ਹਾਂਜੀ ਜੀ, ਮੇਰਾ ਅਸੀਂ 2023 ਨਵੰਬਰ ਚ ਵਿਆਹ ਕਰਾ ਲਿਆ ਸੀ, ਉਹ ਅਪ੍ਰੈਲ ਚ ਆਈ ਸੀ ਹਨਾ 2023 ਚ। ਮੇਰਾ 5 ਜਨਵਰੀ 2024 ਨੂੰ ਕੇਸ ਪਾਸ ਹੋ ਗਿਆ ਸੀ। ਠੀਕ ਹੈ, ਕੇਸ ਪਾਸ ਹੋਣ ਤੋਂ ਪਹਿਲਾਂ ਵਿਆਹ ਕਰਾ ਲਿਆ ਤੁਸੀਂ, ਤੇ ਤੁਸੀਂ 730 ਉਹਦਾ ਫਾਈਲ ਕੀਤਾ, ਪੈਂਡਿੰਗ ਹੈ, ਰਾਈਟ? ਹਾਂਜੀ, ਪੈਂਡਿੰਗ ਇੰਟਰਵਿਊ ਹੋ ਗਈ ਆ ਸਾਡੀ। ਅਫਸਰ ਕਹਿੰਦਾ ਸੀ ਕਿ ਅੱਧਾ ਘੰਟਾ ਇੰਟਰਵਿਊ ਹੋਈ, ਤਾਂ ਅਫਸਰ ਕਹਿੰਦਾ ਕਿ ਤੂੰ ਪੱਕੇ ਹੋਣ ਲਈ ਇਹਦੇ ਨਾਲ ਵਿਆਹ ਕਰਾਇਆ, ਦਾ ਕੇਸ ਪਾਸ ਹੋ ਜਾਣਾ ਸੀ, ਮੇਰੀ ਵਾਈਫ ਨੂੰ ਕਹਿੰਦਾ। ਤੇ ਬਾਅਦ ਚ ਕਹਿੰਦਾ ਕਿ ਮੈਨੂੰ ਹੋਰ ਪ੍ਰੂਫ ਚਾਹੀਦੇ ਆ ਵਿਦਨ 10 days, ਤੇ ਸਾਨੂੰ ਕੋਈ ਉਹਦੀ ਲੈਟਰ ਨਹੀਂ ਆਏਗੀ। ਮੈਂ ਕਾਲ ਵੀ ਕੀਤੀ, ਉਹ ਕਹਿੰਦੇ ਕੋਈ ਪ੍ਰੂਫ ਨਹੀਂ ਚਾਹੀਦੇ ਹਨਾ, ਪਰ ਅਫਸਰ ਇਹ ਕਹਿੰਦਾ ਸੀ। ਹਾਂਜੀ ਭਾਜੀ, ਵੇਟ ਹੀ ਕਰ ਸਕਦੇ ਆ ਇਹਦੀ, ਤੇ 730 ਜਿਹੜਾ ਪੈਂਡਿੰਗ ਆ ਉਹਦੇ ਬੇਸ ਤੇ ਤੁਹਾਡਾ ਜਿਹੜਾ ਸੀਗਾ ਤੁਸੀਂ ਫਾਈਟ ਕਰ ਸਕਦੇ ਆ ਜਿਹੜਾ ਐਕਸਪੀਡੀਟਿਡ ਰਿਮੂਵਲ ਹੈਗਾ। ਹੁਣ ਸੱਚ ਦੱਸੇ ਕਿ ਭਾਈ ਮੇਰਾ ਤਾਂ ਇਹਨਾਂ ਮੈਂ ਵਿਆਹ ਕਰਾਇਆ, ਇਹ ਤੋਂ ਮੈਨੂੰ ਹੱਕ ਮਿਲਦਾ ਵਾ ਵਾਲਾ, ਤੇ ਮੇਰਾ ਅਜੇ ਪੈਂਡਿੰਗ ਆ। ਸੋ ਜਦ ਤੱਕ ਪੈਂਡਿੰਗ ਆ ਯੂ ਆਰ ਫਾਈਨ। ਤੇ ਕੋਈ ਚੱਕਰ ਤਾਂ ਨਹੀਂ? ਉਹ ਜਿਵੇਂ ਸਾਲ ਹੋ ਗਿਆ ਭਾਜੀ ਹੁਣ ਟਰੰਪ ਦਾ ਕਰਕੇ ਤੂੰ ਘਰੋਂ ਬਾਹਰ ਨਹੀਂ ਜਾਂਦੇ? ਹਾਂਜੀ ਭਾਜੀ, 2 ਸਾਲ ਤੱਕ ਤਾਂ ਦੇਖੋ ਚੱਕਰ ਰਹਿੰਦਾ ਹੀ ਹੈਗਾ, ਤੇ ਅੱਛਾ ਜੀ, ਹਾਂਜੀ ਕੌਸ਼ਨ ਵਰਤੋ। ਓਕੇ, ਠੀਕ। ਰਾਜ ਕੌਰ ਜੀ। ਹਾਂਜੀ ਭਾਜੀ, ਮੇਰਾ ਕੁਐਸਚਨ ਸੀਗਾ ਕਿ ਮੈਂ 2013 ਚ ਆਪਣੀ ਸਿਸਟਰ ਦਾ ਕੀਤਾ ਸੀਗਾ, ਤਾਂ ਜਦੋਂ ਉਹਦੀ ਉਹਨਾਂ ਟਾਈਮਾਂ ਚ ਵਿਆਹ ਹੋ ਗਿਆ ਸੀਗਾ, ਤੇ ਮੈਂ ਜਦੋਂ ਪੇਪਰ ਭਰੇ ਜਦੋਂ ਅਨਮੈਰਿਡ ਸੀ, ਤੇ ਭਾਜੀ ਹੁਣ ਕਿੱਦਾਂ ਮੈਂ ਉਹਦੇ ਬੱਚੇ ਤਾਂ ਵਿਆਹ ਐਡ ਕਰਵਾ ਸਕਦੀ ਹਾਂ? ਤੁਸੀਂ ਆਪਣੀ ਸਿਸਟਰ ਦਾ ਭਰਿਆ ਸੀਗਾ ਤੇ ਸਿਸਟਰ ਦੇ ਬੱਚਿਆਂ ਦਾ ਵਿਆਹ ਹੋ ਗਿਆ? ਨਹੀਂ, ਸਿਸਟਰ ਦਾ ਜਿੱਦਾਂ ਮੈਰਿਜ ਹੋ ਗਈ ਸੀ, ਸਿਸਟਰ ਦੀ ਅਨਮੈਰਿਡ ਦਾ ਮੈਂ ਭਰਿਆ ਸੀਗਾ। ਜਿਹਨਾਂ ਟਾਈਮਾਂ ਚ ਮੈਂ ਉਹਨਾਂ ਨੂੰ ਪੇਪਰ ਪਾਏ ਸੀ ਉਹਨਾਂ ਟਾਈਮਾਂ ਚ ਉਹਦੀ ਮੈਰਿਜ ਹੋ ਗਈ ਸੀਗੀ। ਸੇਮ ਹੀ ਕੁਐਸਚਨ ਪਹਿਲਾਂ ਵੀ ਸੀ ਹਨਾ? ਹਾਂਜੀ, ਸੇਮ ਕੁਐਸਚਨ ਸੀਗਾ। ਹਾਂਜੀ, ਇਹਨੂੰ ਅਪਡੇਟ ਕਰ ਦਿਓ ਤੁਸੀਂ, ਕੋਈ ਚੱਕਰ ਤਾਂ ਨਹੀਂ ਬਣ ਜਾਏਗਾ। ਅਪਡੇਟ ਕਿੱਦਾਂ ਕਰਾਂਗੇ? ਜਿੱਦਾਂ ਆਪਾਂ ਜਾਂਦੇ ਹਾਂ ਜਿਹਨਾਂ ਤੋਂ, ਉਹ ਕਹਿੰਦੇ ਜੇ ਤੁਸੀਂ ਕਰ ਨਹੀਂ ਸਕਦੇ ਕਿਉਂਕਿ ਤੁਹਾਡੇ ਕੋਲ ਅਪਰੂਵਲ ਲੈਟਰ ਨਹੀਂ ਆਈ ਹੈਗੀ। ਮੈਂ ਕਾਫੀਆਂ ਨਾਲ ਗੱਲ ਕੀਤੀ ਇਸ ਬੇਸ ਤੇ। ਇਹਨੂੰ ਤੁਸੀਂ ਵੇਟ ਵੀ ਕਰ ਦੇਖੋ, ਤੁਸੀਂ ਇਮੀਗ੍ਰੇਸ਼ਨ ਨੂੰ ਚਿੱਠੀ ਲਿਖ ਸਕਦੇ ਆ ਜਿਹੜੇ ਪੇਜ ਤੇ ਕਿ ਆਹ ਚੀਜ਼ ਹੋ ਗਈ ਆ। ਜ਼ਿਆਦਾਤਰ ਉਹਨਾਂ ਦੀ ਵੀ ਵੋਲਿਊਮ ਬੜੀ ਆ, ਉਹਨਾਂ ਨੇ ਉਹਦਾ ਕੁਝ ਕਰਨਾ ਨਹੀਂ ਹਨਾ, ਬਟ ਆਪਣੇ ਵੱਲੋਂ ਤੁਸੀਂ ਖਾਨਾ ਪੂਰਤੀ ਪੂਰੀ ਕਰ ਸਕਦੇ ਆ। ਸੋ ਇਹਦਾ ਹੁਣ ਜਦੋਂ ਤੁਹਾਡਾ ਕੇਸ ਦਾ ਨੰਬਰ ਆਉਂਦਾ ਐਮਬੈਸੀ ਨੂੰ, ਫਾਈਲਾਂ ਜਿਹੜੀਆਂ ਜਾਂਦੀਆਂ ਉਦੋਂ DS 260 ਜਿਹੜਾ ਫਾਰਮ ਭਰਨਾ ਹੁੰਦਾ, ਤੇ ਉਹਦੇ ਵਿੱਚ ਤੁਸੀਂ ਜਿਹੜਾ
ਅਪਡੇਟ ਕਰ ਸਕਦੇ, ਤੁਹਾਨੂੰ ਮੌਕਾ ਹੋਣਾ ਉੱਥੇ। ਅੱਛਾ ਜੀ, ਤੇ ਜੇ ਤੁਹਾਡੇ ਨਾਲ ਅਸੀਂ ਕਰ ਸਕਦੇ ਤੇ ਤੁਸੀਂ ਇਹ ਕਰ ਸਕਦੇ ਆ ਤੁਹਾਡੇ ਆਫਿਸ ਫੋਨ ਕਰਕੇ? ਇਹ ਸਟੈਪ ਤੇ ਤਾਂ ਨਹੀਂ ਮੈਂ, ਜਦੋਂ ਤੁਹਾਡਾ ਕੇਸ ਅਪਰੂਵ ਹੁੰਦਾ ਉਸ ਤੋਂ ਬਾਅਦ ਆਪਾਂ ਟੇਕ ਓਵਰ ਕਰ ਸਕਦੇ। ਇਹ ਤਾਂ ਤੁਸੀਂ ਉਹਨਾਂ ਨੂੰ ਇੱਕ ਸਿੰਪਲ ਇਨਫੋਰਮੇਸ਼ਨ ਅਪਡੇਟ ਹੀ ਦੇਣਾ, ਲੈਟਰ ਹੀ ਭੇਜ, ਫੈਡੈਕਸ ਹੀ ਭੇਜੇਗੀ। ਹਾਂਜੀ, ਨਾ ਵੀ ਭੇਜੋ ਉਹਦਾ ਕੋਈ ਫਰਕ ਨਹੀਂ ਪੈਣਾ, ਕਿਉਂਕਿ DS 260 ਦੇ ਟਾਈਮ ਤੇ ਤੁਸੀਂ ਜਿਹੜਾ ਤੁਹਾਡੇ ਕੋਲ ਦੁਬਾਰਾ ਮੌਕਾ ਆਉਣਾ। ਧੰਨਵਾਦ ਜੀ। ਪ੍ਰਭ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਅਸੀਂ ਜੁਲਾਈ 24 ਵਿੱਚ ਇੱਥੇ ਲੀਗਲ ਐਂਟਰੀ ਕੀਤੀ ਸੀ ਮੇਰੀ ਫੈਮਿਲੀ ਨਾਲ ਪੂਰੀ ਨਾਲ, ਤੇ ਸਾਡਾ ਕੇਸ ਲੱਗ ਗਿਆ ਸੀ ਅਗਸਤ ਵਿੱਚ, ਅਸਾਈਲਮ ਕੇਸ। ਤੇ 1 ਮਹੀਨੇ ਬਾਅਦ ਹੀ ਸਾਡਾ ਇੰਟਰਵਿਊ ਆ ਗਿਆ ਸੀ ਅਸਾਈਲਮ ਆਫਿਸ ਵਿੱਚ ਸੈਨ ਫਰਾਂਸਿਸਕੋ, ਤੇ ਅਸੀਂ ਉਦੋਂ ਰੀਸ਼ਡਿਊਲ ਕਰਵਾ ਲਿਆ। ਬਾਅਦ ਵਿੱਚੋਂ ਫਿਰ 1 ਮਹੀਨੇ ਬਾਅਦ ਫਿਰ ਆ ਗਈ ਸਾਡੀ ਇੰਟਰਵਿਊ ਦੀ ਡੇਟ। ਹਾਂਜੀ, ਬਟ ਅਸੀਂ ਉੱਥੇ ਗਏ, ਸਾਰਾ ਮਤਲਬ ਫਿੰਗਰਪ੍ਰਿੰਟ ਸਭ ਕੁਝ ਹੋ ਗਿਆ ਸਾਡਾ ਉੱਥੇ। ਬਟ ਜਦੋਂ ਅਸੀਂ ਆਫਿਸ ਤੇ ਆਫਿਸਰ ਦੇ ਮੂਹਰੇ ਬੈਠੇ ਤੇ ਉਹਨਾਂ ਨੇ ਕਿਹਾ ਵੀ ਤੁਹਾਡਾ ਕੋਈ ਵੀ ਪੇਪਰ ਅਪਡੇਟ ਨਹੀਂ ਹੋਏ, ਮਤਲਬ ਸਿਸਟਮ ਵਿੱਚ ਆ ਰਿਹਾ, ਤੇ ਤੁਸੀਂ ਹੁਣ ਆਪਣਾ ਕੰਟੀਨਿਊ ਕਰਨਾ ਚਾਹੋਗੇ ਇੰਟਰਵਿਊ ਜਾਂ ਫਿਰ ਦੁਬਾਰਾ ਤੁਸੀਂ ਡੇਟ ਆਪਣੀ ਰੀਸ਼ਡਿਊਲ ਕਰਵਾਉਣਾ ਚਾਹੋਗੇ। ਬਟ ਉਸ ਟਾਈਮ ਸਾਡੇ ਕੋਲ ਕੋਈ ਵੀ ਤੁਹਾਡੀ ਸਟੋਰੀ ਦਾ ਕੁਛ ਨਹੀਂ ਆ ਰਿਹਾ, ਤੁਹਾਡੇ ਵਕੀਲ ਦੀ ਗਲਤੀ ਹੈ, ਪਤਾ ਨਹੀਂ ਸਿਸਟਮ ਵਿੱਚ ਹੀ ਕੁਛ ਨਹੀਂ ਆ ਰਿਹਾ। ਬਟ ਫਿਰ ਅਸੀਂ ਉਦੋਂ ਉਹਨਾਂ ਨੂੰ ਕਿਹਾ ਵੀ ਸਾਡੀ ਡੇਟ ਰੀਸ਼ਡਿਊਲ ਕਰਾ ਦਿਓ, ਬਟ ਉਹਨਾਂ ਨੇ ਫਿਰ ਸਾਡਾ ਜਿਹੜਾ ਕਲੌਕ ਹੈ ਉਹ ਸਟਾਪ ਕਰਤਾ ਹੈ, ਤੇ ਹੁਣ ਕੋਈ ਉਦੋਂ ਬਾਅਦ ਕੋਈ ਡੇਟ ਵੀ ਨਹੀਂ ਆਈ ਸਾਡੀ। ਤੇ ਹੁਣ ਦੁਬਾਰਾ ਇੱਥੇ ਵੋਕਿਸ ਜਾ ਕੇ ਆਏ ਨੇ, ਤੇ ਹੁਣ ਵੀ ਕਹਿੰਦੇ ਨਹੀਂ ਤੁਸੀਂ 2 ਵਾਰੀ ਰੀਸ਼ਡਿਊਲ ਕਰਵਾ ਲਿਆ, ਹੁਣ ਤੁਹਾਡਾ ਹਾਇਰ ਲੈਵਲ ਤੇ ਜਾ ਕੇ ਤੁਹਾਡੇ ਅਪਰੂਵਲ ਮਿਲੇਗੀ ਤੇ ਹੀ ਤੁਹਾਨੂੰ ਮਿਲੇਗਾ। ਮਤਲਬ ਅਸੀਂ ਹੁਣ ਇਹਦੇ 'ਚ ਕੀ ਕਰ ਸਕਦੇ ਆ? ਹਾਂਜੀ, ਇਹਦੇ ਵਿੱਚ ਕੁਝ ਨਹੀਂ ਕਰ ਸਕਦੇ, ਕਿਉਂਕਿ ਜੇ ਤੁਹਾਡੀ ਜਾਂ ਤੁਹਾਡੇ ਵਕੀਲ ਦੀ ਗਲਤੀ ਆ ਤੇ ਉਹਦੇ ਕਰਕੇ ਡਿਲੇ ਹੁੰਦਾ ਜਾਂ ਉਹ ਸਟਾਪ ਹੁੰਦਾ, ਤੇ ਉਹ ਤੁਹਾਡੇ ਕਲੌਕ ਰੋਕ ਦਿੰਦਾ, ਤੇ ਕਲੌਕ ਉਹਦੇ ਚੱਲਣਾ ਜਦੋਂ ਹੁਣ ਤੁਹਾਡੀ ਇੰਟਰਵਿਊ ਆਉਣੀ ਹੈ। ਧੰਨਵਾਦ ਜੀ। ਗੁਰਮੀਤ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਸਰ ਜੀ। ਜੀ ਸਰ ਜੀ, ਮੇਰਾ ਕੁਐਸਚਨ ਇਹ ਹੈ ਜੀ, ਮੈਂ ਮਤਲਬ US ਦਾ ਸਿਟੀਜ਼ਨ ਹਾਂ ਪਿਛਲੇ 8-9 ਸਾਲ ਤੋਂ। ਗੁਰਦੁਆਰਾ ਸਾਹਿਬ ਤੋਂ ਮੈਨੂੰ ਗ੍ਰੰਥੀ ਸਿੰਘ ਦਾ ਗ੍ਰੀਨ ਕਾਰਡ ਮਿਲਿਆ ਹੋਇਆ ਸੀਗਾ ਜੀ, ਤੇ ਮੈਂ ਮਤਲਬ ਪਾਕਿਸਤਾਨ ਜਾਣਾ ਚਾਹੁੰਦੇ ਹਾਂ, ਤੇ ਉਸ ਤੋਂ ਬਾਅਦ ਅਸੀਂ ਇੰਡੀਆ ਜਾਣਾ ਹੈ, ਤੇ ਉਹਦੇ 'ਚ ਕੋਈ ਪ੍ਰੋਬਲਮ ਤਾਂ ਨਹੀਂ ਆਉਂਦੀ ਜੀ ਵਾਪਸ ਆਉਣ ਲੱਗਿਆ? ਆਪਣੇ ਤੁਸੀਂ ਕਿਹਾ ਗ੍ਰੰਥੀ ਦਾ ਮਿਲਿਆ ਸੀਗਾ? ਹਾਂਜੀ, ਮੈਂ ਗੁਰਦੁਆਰਾ ਸਾਹਿਬ ਡਿਊਟੀ ਕੀਤੀ ਜੀ 7 ਸਾਲ ਇੱਥੇ। ਜਿਹੜੀ ਆਹੀ ਤੁਹਾਨੂੰ ਇਨਫੋਰਮੇਸ਼ਨ ਕਾਫੀ ਡਿਟੇਲ 'ਚ ਹੁਣੇ ਪਹਿਲਾਂ ਕਵਰ ਕਰਕੇ ਹਟੇ ਆ, ਤੁਹਾਨੂੰ ਪਤਾ ਹੋਣਾ ਚਾਹੀਦਾ ਸਾਰਾ। ਹਾਂਜੀ ਵੀ ਜੀ, ਪਾਕਿਸਤਾਨ ਕਰਕੇ ਥੋੜਾ ਜਿਹਾ ਮੈਨੂੰ ਸੀ, ਮੈਂ ਪੁੱਛ ਹੀ ਲੈਣਾ ਇੱਕ ਵਾਰੀ। ਨਹੀਂ, ਪਰ ਤੁਸੀਂ ਤਾਂ ਰਿਲੀਜੀਅਸ ਵਿਜ਼ਿਟ ਤੇ ਚੱਲੇ ਆ ਨਾ? ਹਾਂਜੀ ਹਾਂਜੀ, ਮਤਲਬ ਪਹਿਲਾਂ ਅਸੀਂ ਇੰਡੀਆ ਜਾਵਾਂਗੇ ਫੈਮਿਲੀ ਬੇਸ ਤੇ ਫਿਰ ਉਸ ਤੋਂ ਬਾਅਦ ਅਸੀਂ ਰਿਲੀਜੀਅਸ ਬੇਸ ਤੇ ਪਾਕਿਸਤਾਨ ਦਰਸ਼ਨ ਕਰਕੇ ਆਵਾਂਗੇ। ਹਾਂਜੀ, ਬਸ ਆਪਣਾ ਇੰਡੀਆ ਤੇ ਫਿਰ ਆਪਣਾ ਪ੍ਰੂਫ ਰੱਖਿਓ ਬਸ ਸਾਰਾ ਕੁਝ, ਕੀ ਜਾਣਾ, ਟਿਕਟਾਂ ਟੁਕਟਾਂ ਆਈਡਨਰੀ ਤੇ ਆਲ ਗੁੱਡ ਆ, ਕੋਈ ਹੋਰ ਤਾਂ ਕੁਝ ਨਹੀਂ। ਕੰਟਰੀ ਆ ਉਹ ਵੀ, ਕਿਹੜਾ ਕੋਈ ਉਹ। ਹਜੇ ਤੱਕ ਤਾਂ ਕੁਝ ਨਹੀਂ ਕਿਹਾ ਟਰੰਪ ਸਾਹਿਬ ਨੇ ਪਾਕਿਸਤਾਨ ਬਾਰੇ। ਹਾਂਜੀ, ਤੇ ਉਹ ਜਿਹੜੇ ਵੀ ਸੀਗੇ ਨਾ, ਉਹ ਜਿਹੜੇ ਕਹਿੰਦੇ ਸੀਗੇ ਪਿਛਲੀ ਸੀਗੇ ਕਿ ਆਹ ਵਾਲੇ ਦੇਸ਼ ਜਿਹੜੇ ਜਾ ਕੇ ਆਏ ਆ, ਉਹ ਇਹ ਦੇਖਣਾ ਉਹਨਾਂ ਨੇ ਕਿ ਕਿਹੜੇ ਪਰਪਸ ਲਈ ਜਾ ਕੇ ਆਏ ਆ। ਜੇ ਤੁਹਾਡੇ ਕੋਲ ਸਾਰਾ ਪ੍ਰੂਫ ਆ, ਤੁਸੀਂ ਗੁਰਦੁਆਰੇ ਵਾਸਤੇ ਚੱਲੇ ਆ, ਤਾਂ ਉਹਦੇ ਵਿੱਚ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ। ਜੀ ਕਰਨ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ ਦੋਨਾਂ ਭਰਾਵਾਂ ਨੂੰ। ਮੇਰੇ ਜੀ 2 ਛੋਟੇ ਸਵਾਲ ਹੈ ਜੀ। ਮੈਂ ਤੇ ਮੇਰੀ ਵਾਈਫ 2017 ਚ ਆਈ ਸੀ ਜੀ, ਫਰਵਰੀ ਚ ਵੀਜ਼ਾ ਦੇ ਉੱਤੇ ਜੀ, ਤੇ ਇੱਥੇ ਮਿਸ਼ੀਗਨ ਦੇ ਵਿੱਚ ਜੀ ਅਸਾਈਲਮ ਲਾਇਆ ਸੀਗਾ ਅਗਸਤ ਸਤੰਬਰ ਚ, ਤੇ 2017 ਤੋਂ ਲੈ ਕੇ 2025 ਤੱਕ ਜੀ ਹਜੇ ਤੱਕ ਸਾਡੀ ਕੋਈ ਤਰੀਕ ਨਹੀਂ ਆਈ, ਕੋਈ ਇੰਟਰਵਿਊ ਨਹੀਂ ਹੋਈ ਜੀ। ਤੇ ਸਾਡੇ ਪਰਿਵਾਰ ਵਾਸਤੇ ਕਿੰਨਾ ਕੁ ਸੇਫ ਹੈ ਜੀ, ਜਾਂ ਸਾਨੂੰ ਕੇਸ ਇਸ ਵਕਤ ਆਫਟਰ ਟਰੰਪ ਐਡਮਿਨਿਸਟ੍ਰੇਸ਼ਨ ਸਾਨੂੰ ਮੂਵ ਕਰਨਾ ਚਾਹੀਦਾ, ਕੇਸ ਜਾਂ ਸਟੇਟ ਜੀ? ਪਹਿਲਾ ਸਵਾਲ ਮੇਰਾ ਇਹ ਹੈ ਜੀ। ਨਹੀਂ ਭਾਜੀ, ਜਿੱਥੇ ਤੁਸੀਂ ਰਹਿੰਦੇ ਆ ਨਾ ਉੱਥੇ ਕੇਸ ਲੱਗਣਾ ਚਾਹੀਦਾ ਤੁਹਾਡਾ, ਮੂਵ ਤਾਂ ਨਹੀਂ ਕਰ ਸਕਦੇ, ਰਿਹਾਇਸ਼ ਦੇ ਹਿਸਾਬ ਨਾਲ ਹੀ ਲੱਗਦੇ ਆ। ਠੀਕ ਹੈ ਜੀ। ਤੇ ਦੂਸਰਾ ਭਾਜੀ ਇਹ ਸਵਾਲ ਹੈ ਜੀ ਕਿ ਜਿਵੇਂ ਅਸੀਂ ਰੈਂਟ ਤੇ ਰਹਿੰਦੇ ਆ, ਤੇ ਜੇ ਅਸੀਂ ਅਪਾਰਟਮੈਂਟ ਮੂਵ ਕਰਨਾ ਹੈ, ਤੇ ਅੱਜ ਕੱਲ੍ਹ ਜਿਵੇਂ ਐਡਰੈਸ 10 ਦਿਨਾਂ ਦੇ ਵਿੱਚ ਅਪਡੇਟ ਕਰਨਾ ਹੈ, ਕੀ ਉਹ ਸਾਡੇ ਵਾਸਤੇ ਰਿਸਕ ਹੋਏਗਾ ਜੀ? ਅਸੀਂ ਪੁਰਾਣੇ ਅਪਾਰਟਮੈਂਟ 'ਚ ਰਹੀਏ ਜੀ। ਹਾਂਜੀ, ਐਡਰੈਸ ਅਪਡੇਟ ਕਰ ਲਓ ਭਾਜੀ, ਕੋਈ ਚੱਕਰ ਨਹੀਂ, ਇਹ ਕਿਹੜਾ ਐਡੀ ਕੋਈ ਕੰਪਲਿਕੇਟਿਡ ਚੀਜ਼ ਹੈ ਐਡਰੈਸ ਅਪਡੇਟ ਕਰਨਾ। ਓਕੇ ਭਾਜੀ, ਇੱਕ ਲਾਸਟ ਹੈ ਜੀ ਸਵਾਲ ਜੀ। ਇੱਕ ਅਗਰ ਰੱਬ ਨਾ ਕਰੇ ਜੀ ਮੈਨੂੰ ਤੇ ਮੇਰੀ ਵਾਈਫ ਨੂੰ ਆਈਸੀਆਂ ਕੋਈ ਚੱਕ ਲੈਂਦਾ ਜੀ, ਤੇ ਮੇਰੇ ਬੱਚੇ 2 ਬੇਟਾ ਤੇ ਬੇਟੀ ਹੈ ਜੀ, ਦੋਨੋਂ ਇੱਥੇ ਬੋਰਨ ਨੇ ਤੇ ਸਿਟੀਜ਼ਨ ਨੇ, ਉਹਨਾਂ ਦਾ ਫਿਰ ਪਿੱਛੋਂ ਕੀ ਹੋਊਗਾ ਜੀ, ਜਾਂ ਮੈਂ ਉਹਨਾਂ ਨੂੰ ਕਿਵੇਂ ਸੇਫ ਰੱਖ ਸਕਦਾ ਜੀ? ਮੇਰੀ ਸਿਸਟਰ ਸ਼ਿਕਾਗੋ ਰਹਿੰਦੀ ਹੈ, ਕੋਈ ਆਥੋਰਾਈਜੇਸ਼ਨ ਲੈਟਰ ਦੇ ਸਕਦਾ ਹੈ ਜੀ, ਕੀ ਕਰ ਸਕਦਾ ਜੀ ਮੈਂ? ਹਾਂਜੀ, ਜਨਰਲ ਪਾਵਰ ਆਫ ਅਟਰਨੀ ਤੁਸੀਂ ਮੈਨੂੰ ਹੁਣ ਲੋਕਲ ਤਾਂ ਸਟੇਟ ਦੇ ਰੂਲ ਪਤਾ ਨਹੀਂ, ਪਰ ਹਾਂਜੀ ਇੱਥੇ ਫੈਮਿਲੀ ਲਾਇਰ ਨਾਲ ਮਿਲ ਕੇ ਤੁਸੀਂ ਕਰ ਸਕਦੇ ਆ ਇਹ। ਜੀ ਧੰਨਵਾਦ ਜੀ। ਇੱਕ ਵਾਰੀ ਫੇਰ ਦੱਸਦੇ ਜਾਈਏ, ਅਟਾਰਨੀ ਜੇ ਤਰਕੀਆਣਾ ਉਹਨਾਂ ਦੇ ਆਫਿਸ ਦਾ ਨੰਬਰ ਹੈਗਾ 415 909
0503 415909 0503। ਕੁਛ ਕੁ ਹੋਰ ਮਿੰਟ ਆਪਾਂ ਜ਼ਰੂਰ ਕਾਲਸ ਲਵਾਂਗੇ। ਆਪਾਂ ਬ੍ਰੇਕ ਵੀ ਨਹੀਂ ਲਈ ਇਸੇ ਕਰਕੇ ਵੀ ਮੈਨੂੰ ਇਹ ਸੀ ਵੀ ਵੱਧ ਤੋਂ ਵੱਧ ਜਿਹੜੇ ਸਾਡੇ ਸਰੋਤੇ ਆ ਉਹਨਾਂ ਦੀਆਂ ਕਾਲਸ ਲਈਆਂ ਜਾਣ। ਸੋ ਸਾਡੇ ਜਿਹੜੇ ਅਗਲੇ ਕਾਲਰ ਹੈਗੇ ਆ ਉਹ ਸੁੱਖੀ ਜੀ। ਸੁੱਖੀ ਹੈਲੋ, ਸਤਿ ਸ਼੍ਰੀ ਅਕਾਲ ਜੀ। ਜੀ ਭਾਈ ਮੇਰਾ ਕੁਐਸਚਨ ਹੈ, ਆਪਣਾ ਵਿਜ਼ਟਰ ਵੀਜ਼ੇ ਵਾਸਤੇ ਆਪਾਂ ਸਪਾਂਸਰ ਲੈਟਰ ਲਾ ਸਕਦੇ ਹਾਂ ਜਾਂ ਉਹਨਾਂ ਬੰਦ ਕਰਤਾ ਸੀਗਾ ਜੀ? ਲੈਟਰ ਆਫ ਸਪੋਰਟ 134 ਆਪਣੇ ਵਿਜ਼ਟਰ ਵਾਸਤੇ ਉਹਨਾਂ ਨੂੰ ਵਿਆਹ ਦੇਖਣਾ, ਉਹ ਕਹਿੰਦੇ ਸਾਰੇ ਸਪਾਂਸਰ ਭੇਜ ਦਿਓ। ਉਹ ਸਪੋਰਟ ਲੈਟਰ ਜਾਂ ਸਪਾਂਸਰ ਲੈਟਰ ਲਾਉਣਾ ਹੋਊਗਾ ਜਾਂ ਉਹ ਬੰਦ ਕਰਤਾ ਕਹਿੰਦੇ ਸੀਗੇ? ਮੈਂ ਸਮਝਿਆ ਨਹੀਂ, ਤੁਸੀਂ ਵਿਆਹ ਦੇ ਬੇਸ ਤੇ ਬੁਲਾਉਣਾ ਕਿਸੇ ਨੂੰ ਕਿ ਕਿੱਦਾਂ ਕਰਨਾ? ਨਹੀਂ ਉਦਾਂ ਘੁੰਮਣ ਆਉਣਾ, ਵਿਆਹ ਤੇ ਆਉਣਾ ਮਤਲਬ ਉਹਨੂੰ ਇਨਵੀਟੇਸ਼ਨ ਵਗੈਰਾ ਜਿਹੜਾ ਆਪਣਾ ਵੈਨਿਊ ਦਾ ਬੁਕਿੰਗ, ਜਿਹੜੇ ਪੈਲੇਸ ਪੁਲਿਸ ਦੀ ਬੁਕਿੰਗ ਆ, ਉਹ ਸਾਰੀ ਚੀਜ਼ਾਂ ਜਿਹੜੀਆਂ ਭੇਜ ਸਕਦੇ ਆ ਤੁਸੀਂ। ਅੱਛਾ, ਇੱਕ ਵਾਰ ਫਾਰਮੇਸ਼ਨ ਆਪਣੇ I-134 ਉਹ ਕਹਿੰਦੇ ਬੰਦ ਕਰਤਾ ਆਪਣਾ ਸਪਾਂਸਰ ਲੈਟਰ ਜਿਹੜਾ ਹੁੰਦਾ ਸੀ। ਤੇ ਭਾਜੀ ਕੋਈ ਤਵੱਜਾ ਨਹੀਂ ਉਹਨਾਂ ਨੇ ਦੇਣਾ। ਉਹ ਬੇਸਿਕਲੀ ਇਹ ਦੇਖਦੇ ਆ ਕਿ ਬੰਦਾ ਸਟੇਬਲ ਫਾਈਨੈਂਸ਼ੀਅਲੀ ਹੈਗਾ ਕਿ ਨਹੀਂ ਹੈਗਾ। ਉਹ ਪਹਿਲਾਂ ਜਿਹੜੀਆਂ ਚੀਜ਼ਾਂ ਚੱਲ ਸੀਗੀਆਂ ਕਿ ਨਹੀਂ ਪੈਸਾ ਹੈਗਾ, ਮੇਰਾ ਸੱਜਣ ਮਿੱਤਰ ਮਿਹਰ ਕਰ ਦਊਗਾ, ਪਰ ਉਹ ਹੁਣ ਉਹਨਾਂ ਨੇ ਵੀਜ਼ਾ ਨਹੀਂ ਲੈਣਾ ਆਪਣਾ। ਜਿਹੜੀ ਸਰਕਾਰ ਹੈ ਤਾਂ ਕਾਫੀ ਜਿਹੜੀ ਸਟ੍ਰਿਕਟ ਹੈ, ਤੇ 134 ਤੇ ਉਹਨਾਂ ਨੇ ਪਹਿਲਾਂ ਹੀ ਸਿੱਧਾ ਹੀ ਕਲੀਅਰ ਕਰਤਾ ਕਿ ਇਹ ਫਜ਼ੂਲ ਚੀਜ਼ ਆ, ਉਹਨੂੰ ਨਹੀਂ ਉਹਨਾਂ ਨੇ ਕੰਸੀਡਰ ਕਰਨਾ। ਅੱਛਾ ਅੱਛਾ, ਧੰਨਵਾਦ ਜੀ। ਮਨਿੰਦਰ ਸਿੰਘ ਜੀ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਇਹ ਸਰ ਮੇਰਾ ਸਵਾਲ ਸੀ, ਜਿੱਦਾਂ ਮੇਰਾ ਮਹੀਨਾ ਕੁ ਹੋਇਆ ਗ੍ਰੀਨ ਕਾਰਡ ਆ ਗਿਆ, ਤੇ ਮੈਂ ਪੁੱਛਣਾ ਸੀ ਜਿੱਦਾਂ ਰਜਿਸਟ੍ਰੇਸ਼ਨ ਉਹ ਕਰਵਾਉਣੀ ਪੈਣੀ ਜਿੱਦਾਂ ਤੁਸੀਂ ਕਹਿੰਦੇ ਕਿ ਸਾਰਿਆਂ ਨੂੰ, ਉਹ ਮੇਰਾ ਵੀ ਆਉਂਦਾ ਕਿ ਨਹੀਂ? ਨਹੀਂ, ਆਪਣੀ ਜੇਬ 'ਚ ਗ੍ਰੀਨ ਕਾਰਡ ਰੱਖੋ, ਯੂ ਆਰ ਗੁੱਡ। ਅੱਛਾ ਜੀ, ਤੁਹਾਡੇ ਤਾਂ ਬਿਨਾਂ ਫਿੰਗਰਪ੍ਰਿੰਟ ਹੋਏ ਤੁਹਾਨੂੰ ਗ੍ਰੀਨ ਕਾਰਡ ਮਿਲਦਾ, ਉਸ ਤੁਸੀਂ ਜੇਬ 'ਚ ਰੱਖੋ ਆਪਣਾ, ਯੂ ਆਰ ਗੁੱਡ। ਰਾਜਾ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭਾਈ। ਜੀ ਭਾਜੀ, ਮੇਰਾ ਸਵਾਲ ਇਹ ਹੈਗਾ, ਮੇਰਾ ਨਾ ਕਜ਼ਨ 2018 ਚ ਆਇਆ ਸੀ, ਆਲਰੇਡੀ ਉਹਨੂੰ ਬੌਂਡ ਪਿਆ ਹੋਇਆ ਸੀ, ਇੰਟਰਵਿਊ ਪਾਸ ਕੀਤੀ ਹੋਈ ਉਹਨੇ ਮਿਸੀਸਿਪੀ ਦੇ ਵਿੱਚ, ਤੇ ਕੁਛ ਦਿਨ ਪਹਿਲਾਂ ਉਹਨੂੰ ਨਾ ਜ਼ੁਮਾ ਐਰੀਜ਼ੋਨਾ ਦੇ ਵਿੱਚ ਉਹਨਾਂ ਨੇ ਅਰੈਸਟ ਕਰ ਲਿਆ ਸੀ, ਆਈਸ ਆਫੀਸਰ ਨੇ, ਤੇ ਉਹਨੂੰ ਫਲੋਰੈਂਸ ਐਰੀਜ਼ੋਨਾ ਲੈ ਗਏ ਸੀ, ਤੇ ਨਾ ਹੀ ਉਹਨਾਂ ਨੇ ਉੱਥੇ ਕੇਸ ਮੂਵ ਕਰਤਾ ਉਹਦਾ, ਤੇ ਉਹਨੂੰ ਫਾਈਨਲ ਕੋਰਟ ਡੇਟ ਦੇ ਦਿੱਤੀ ਸਤੰਬਰ ਮਹੀਨੇ ਦੀ, ਤੇ ਜੱਜ ਨੇ ਬੌਂਡ ਹੀਅਰਿੰਗ ਲਿੱਤੀ ਸੀ, ਤੇ ਬੌਂਡ ਹੀਅਰਿੰਗ ਤੇ ਉਹਨਾਂ ਨੇ ਕਹਿਤਾ ਵੀ ਅਸੀਂ ਤੁਹਾਨੂੰ ਬੌਂਡ ਨਹੀਂ ਦੇ ਸਕਦੇ। ਹਾਂਜੀ, ਉਹਦੇ ਲਈ ਕੀ ਹੁਣ ਸਟੈਪ ਕਰਨਾ ਪਿਆ, ਨੈਕਸਟ ਸਟੈਪ ਕੀ ਹੈ? ਜਾਂ ਆਈਸ ਆਫਿਸਰ ਨੂੰ ਰਿਕੁਐਸਟ ਪਾਈ ਹੋਈ ਜੋ ਸਾਡਾ ਅਟਰਨੀ ਹੈ, ਬਟ ਕੋਈ ਅਪਡੇਟ ਨਹੀਂ ਆਉਂਦੀ ਪਈ। ਹਾਂਜੀ ਭਾਜੀ, ਸਾਡੇ ਵੀ ਕਈ ਲੋਕੀ ਇਦਾਂ ਫਸੇ ਹੋਏ ਆ। ਆਈਸ ਆਫਿਸਰ ਨੂੰ ਤੁਸੀਂ ਰਿਕੁਐਸਟ ਕਰ ਸਕਦੇ ਹੋ, ਆਪਣੇ ਔਨ ਦੇਅਰ ਓਨ ਛੱਡ ਸਕਦੇ ਆ, ਪਰ ਉਹ ਤੁਹਾਨੂੰ ਪਤਾ ਹੀ ਹੈ ਜਿੱਦਾਂ ਦਾ ਮਾਹੌਲ ਆ, ਤੇ ਕੋਈ ਸਟੇਟ ਵਾਲੀ ਪ੍ਰੋ ਇਮੀਗ੍ਰੈਂਟ ਤੇ ਹੈ ਨਹੀਂ ਗੀ। ਤੇ ਉਸ ਤੋਂ ਇਲਾਵਾ ਜਿਹੜੇ ਜੱਜ ਸਾਹਿਬ ਆ, ਉਹਨੂੰ ਦੁਬਾਰਾ ਇੱਕ ਵਾਰੀ ਜੇ ਕੋਈ ਹਾਲਾਤ ਬਦਲੇ ਆ ਤਾਂ ਰੀਕਨਸੀਡਰੇਸ਼ਨ ਲਈ ਜਿਹੜੀ ਰਿਕੁਐਸਟ ਕਰ ਸਕਦੇ ਆ। ਅੱਛਾ, ਵੀ ਦੁਬਾਰਾ ਬੌਂਡ ਦੀ ਜਿੱਦਾਂ ਰਿਕੁਐਸਟ ਕਰੀ ਦੀ ਉਹ ਵਾਲੀ ਚੀਜ਼ ਭਾਜੀ, ਜਿੱਦਾਂ ਆਲਰੇਡੀ ਬੌਂਡ ਪਿਆ ਹੁੰਦਾ ਦੁਬਾਰਾ ਬੌਂਡ ਪੈਂਦਾ ਕਿ ਨਹੀਂ ਪੈਂਦਾ? ਨਹੀਂ, ਤੁਸੀਂ ਬੌਂਡ ਹੀਅਰਿੰਗ ਚਾਹੀਦੀ ਨਾ ਤੁਹਾਨੂੰ। ਬੌਂਡ ਪੈਂਦਾ ਦਾ ਕੀ ਮਤਲਬ ਹੁੰਦਾ? ਤੁਸੀਂ ਆਪੇ ਤਾਂ ਕਹਿ ਰਹੇ ਕਿ ਰਿਜੈਕਟ ਕਰਤਾ। ਹਾਂਜੀ, ਰਿਜੈਕਟ ਕਰਤਾ, ਦੁਬਾਰਾ ਅਸੀਂ ਬੌਂਡ ਹੀਅਰਿੰਗ ਲੈਂਦੇ ਹਾਂ, ਉਹਨਾਂ ਨੂੰ ਰਿਕੁਐਸਟ ਕਰਦੇ ਹਾਂ ਵੀ ਸਾਨੂੰ ਬੌਂਡ ਦੇ ਦਿਓ, ਤੇ ਉਹ ਦੇਣਗੇ ਜਾਂ ਨਹੀਂ ਦੇਣਗੇ, ਤੁਸੀਂ ਲਾ ਹੀ ਨਹੀਂ ਹੈਗਾ ਇਹ। ਭਾਜੀ ਤੁਹਾਨੂੰ ਦੱਸ ਕੇ ਤਾਂ ਹਟਿਆ ਕਿ ਮੈਂ ਕਿਹਾ ਜੇ ਕੋਈ ਚੇਂਜ ਸਰਕਮਸਟੈਂਸਸ ਹੋ ਗਿਆ, ਉਹਦੇ ਬੇਸ ਤੇ ਜੱਜ ਕੋ ਰਿਕੁਐਸਟ ਕਰ ਸਕਦੇ ਆ, ਤੇ ਆਈਸ ਜਿਹੜੀ ਹੈਗੀ ਆ ਔਨ ਇਟਸ ਓਨ ਵੀ ਜਿਹੜੇ ਆਈਸ ਕੋ ਰਿਕੁਐਸਟ ਕਰ ਸਕਦੇ ਆ। ਤੇ ਲਾਅ ਦੀ ਤਾਂ ਅੱਜ ਕੱਲ੍ਹ ਪਰਿਭਾਸ਼ਾ ਹੈਗਾ ਕਿ ਨਹੀਂ ਹੈਗਾ ਮੈਟਰ ਨਹੀਂ ਕਰਦਾ, ਕਿੱਦਾਂ ਵਾ ਉਹਨਾਂ ਨੇ ਛੱਡਣਾ ਨਹੀਂ। ਪਰ ਅੱਛਾ, ਠੀਕ। ਹਾਂਜੀ, ਧੰਨਵਾਦ ਜੀ। ਗੁਰਜੀਤ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਜੀ ਭਾਜੀ, ਮੈਂ 2015 ਚ ਆਇਆ ਸੀ ਆਪਦੀ ਫੈਮਿਲੀ ਦੇ ਨਾਲ, ਤੇ ਭਾਜੀ ਮੇਰੀ ਇੱਕ ਕੁੜੀ ਇੱਥੇ ਸਿਟੀਜ਼ਨ ਆ, ਤੇ ਭਾਜੀ ਮੈਂ ਕੋਈ ਗਾਂ 42B ਲਾ ਸਕਦਾ? ਕੋਈ ਹੈ ਇਸ ਤਰ੍ਹਾਂ ਦਾ ਜਿਹੜਾ 10 ਸਾਲ ਹੋਇਆ ਤੇ ਬੱਚਾ ਸਿਟੀਜ਼ਨ ਹੋਵੇ? ਭਾਜੀ ਤੁਹਾਡਾ ਅਸਾਈਲਮ ਆਫਿਸ ਦੇ ਮੂਹਰੇ ਕੇਸ ਪੈਂਡਿੰਗ ਹੈ? ਹਾਂਜੀ, ਅਸਾਈਲਮ ਆਫਿਸ ਦੇ ਮੂਹਰੇ ਵੀਜ਼ਾ ਲੈ ਕੇ ਆਇਆ ਸੀ ਭਾਜੀ ਮੈਂ। ਹਾਂਜੀ, ਇਹ ਜਦੋਂ ਭਾਜੀ ਇਮੀਗ੍ਰੇਸ਼ਨ ਕੋਰਟ ਦੇ ਵਿੱਚ ਜਾਊਗਾ ਨਾ, ਉੱਥੇ ਹੁੰਦੀਆਂ ਇਹ ਚੀਜ਼ਾਂ। ਅੱਛਾ ਅੱਛਾ, ਠੀਕ ਹੈ ਭਾਜੀ। ਇੱਕ ਵਾਰੀ ਬੇਟੀ ਆਈ ਸੀ, 5 ਸਾਲ ਦੀ ਸੀਗੀ ਉਹ, ਤੇ ਭਾਜੀ ਹੁਣ 14 ਸਾਲ ਦੀ ਹੋ ਗਈ, ਉਹਨੂੰ ਫਿੰਗਰਪ੍ਰਿੰਟ ਦੀ ਲੋੜ ਆ ਭਾਜੀ? ਹਾਂਜੀ, 30 ਦਿਨਾਂ ਦੇ ਅੰਦਰ 14ਵੇਂ ਜਨਮ ਦਿਨ ਤੋਂ। ਇੱਕ ਲਾਸਟ ਕੁਐਸਚਨ ਭਾਜੀ, ਮੇਰੀ ਵਾਈਫ ਨਰਸ ਐ, ਸਟੇਟ ਦੀ ਜੌਬ ਕਰਦੀ, ਸਾਲ ਹੋ ਗਿਆ ਭਾਜੀ, ਕੋਈ ਉਹਦੇ ਬੈਨੀਫਿਟ ਹੋ ਸਕਦਾ? ਨਹੀਂ। ਠੀਕ ਹੈ ਭਾਜੀ। ਜੀ ਸਿਮਰਨਜੀਤ ਜੀ। ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ ਜੀ। ਭਾਜੀ, ਆਪਣਾ ਵਰਕ ਪਰਮਿਟ ਅਪਲਾਈ ਕੀਤਾ ਸੀ, ਉਹਨਾਂ ਡਿਨਾਈ ਕਰਤਾ, ਮੇਰਾ ਕੇਸ ਗ੍ਰਾਂਟ ਹੋਇਆ, ਤੇ ਉਹਨਾਂ ਨੇ ਇਹੀ ਲਿਖ ਕੇ ਘੱਲ ਦਿੱਤਾ ਕਿ ਤੁਸੀਂ ਐਲੀਜੀਬਲ ਨਹੀਂ ਗੇ ਕੈਟਾਗਰੀ ਦੇ ਵਿੱਚ, ਤੇ ਕੀ ਮੈਂ I-94 ਮੈਨੂੰ ਮਿਲ ਗਿਆ ਸੀਗਾ, ਮੈਂ ਉਹਦੇ ਬਿਹਾਫ ਤੇ ਕੰਮ ਕਰ ਸਕਦਾ ਜਾਂ ਵਰਕ ਪਰਮਿਟ ਅਪਲਾਈ ਕਰਨਾ ਹੀ ਪਏਗਾ? ਸੋ ਡਿਨਾਈ ਉਹਨਾਂ ਨੇ ਤਾਂ ਕੀਤਾ, ਹੁਣ ਤੁਸੀਂ ਜਦੋਂ ਜਿਹੜੀ ਕੈਟਾਗਰੀ 'ਚ ਕੀਤਾ ਸੀਗਾ ਉਹ ਸੀਗਾ ਅਸਾਈਲਮ ਪੈਂਡਿੰਗ ਆ, ਹੁਣ ਤੁਹਾਡਾ ਅਪਰੂਵ ਹੋ ਗਿਆ ਤੇ ਕੈਟਾਗਰੀ ਚੇਂਜ ਹੋ ਜਾਂਦੀ ਆ।
ਤੇ ਤੁਸੀਂ ਐਕਚੁਅਲੀ ਸਿੱਧੇ ਹਾਂਜੀ ਵੀ ਕੰਮ ਕਰ ਸਕਦੇ ਆ, ਪਰ ਵਰਕ ਪਰਮਿਟ ਤੁਸੀਂ ਅਪਲਾਈ ਕਰ ਲਓ, ਇਹ ਕਿਹੜਾ ਕੋਈ ਬਾਹਲੀ ਮਹਿੰਗੀ ਐਪਲੀਕੇਸ਼ਨ ਹੈ, ਇਹਨੂੰ ਤੁਸੀਂ ਕਰੋ ਫਾਈਲ। ਹਾਂਜੀ ਪਰ ਉਹ ਤਾਂ ਮੈਂ ਤੇਰੀ ਗੱਲ ਮੰਨ ਗਿਆ, ਪਰ I-94 ਮੇਰੇ ਕੋਲ ਸੀਗਾ ਜਿੱਦਾਂ ਮੈਂ ਮਿਲ ਗਿਆ ਸੀਗਾ, ਤੇ ਪਰ ਮੈਂ ਇਹ ਕਹਿੰਦਾ ਕਿ ਜੇ ਉੱਤੇ ਉਹਨੂੰ ਅਪਲਾਈ ਕਰੂੰਗਾ ਫਿਰ ਉਹਦੀ ਰਿਸਿਪਟ ਆਊਗੀ, ਜੇ ਫਿਰ ਤੁਸੀਂ ਉਹਦੇ ਵਾਸਤੇ ਮੈਂ ਹੁਣ ਇੰਨੇ ਦਿਨ ਵਾਸਤੇ। ਜਦੋਂ ਤੁਹਾਡਾ ਅਸਾਈਲਮ ਗ੍ਰਾਂਟ ਹੋ ਜਾਂਦਾ ਤੁਸੀਂ ਉਸ ਤੋਂ ਬਾਅਦ ਕੰਮ ਕਰ ਸਕਦੇ ਆ ਅਮਰੀਕਾ 'ਚ। ਓਕੇ ਜੀ, ਥੈਂਕ ਯੂ ਜੀ। ਕਰਨ ਜੀ। ਹਾਂਜੀ ਸਰ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਈ ਮੈਂ ਵਰਕ ਪਰਮਿਟ ਅਪਲਾਈ ਕੀਤਾ ਸੀਗਾ ਦਸੰਬਰ ਦੇ ਵਿੱਚ UV ਦੇ ਲਈ। ਸੋ ਉਹਨਾਂ ਨੇ ਮੇਰੇ ਪੇਪਰ ਭਾਈ ਵਾਪਸ ਭੇਜਤੇ ਸੀਗੇ ਕਿ ਤੁਸੀਂ ਗਲਤ ਆਫਿਸ 'ਚ ਭੇਜਤੇ ਆ, ਤੇ ਹੁਣ ਮੈਂ ਉਹਨਾਂ ਨੂੰ ਭੇਜਿਆ ਸੀਗਾ ਪਿਛਲੇ ਮਹੀਨੇ 7 ਤਰੀਕ ਨੂੰ, ਤੇ ਭਾਈ ਮੈਨੂੰ ਕੋਈ ਰਿਸੀਵਿੰਗ ਲੈਟਰ ਨਹੀਂ ਆਇਆ ਉਹਦਾ ਕੋਈ। ਪਿਛਲੇ ਮਹੀਨੇ ਕਈ ਵਾਰੀ ਟਾਈਮ ਲੱਗ ਜਾਂਦਾ ਭਾਜੀ, ਥੋੜੀ ਜਿਹੀ ਵੇਟ ਕਰ ਲਓ ਉਹਦੀ। ਹਾਂਜੀ ਭਾਈ ਜੀ ਇੱਕ ਹੋਰ ਕੁਐਸਚਨ ਸੀਗਾ, ਤੇ ਭਾਈ ਇਹਨੂੰ ਕਿੰਨਾ ਕੁ ਟਾਈਮ ਲੱਗ ਜਾਂਦਾ UV ਦੇ ਨੂੰ? ਮੈਂ 2019 'ਚ ਭਾਈ ਅਪਲਾਈ ਕੀਤਾ ਸੀਗਾ। 2016 ਦੇ ਚੱਲਣ ਦੇ ਭਾਜੀ ਇਸ ਵੇਲੇ। 2016 ਦੇ। ਥੈਂਕ ਯੂ ਭਾਈ ਜੀ। ਹਰਪ੍ਰੀਤ ਕੌਰ ਜੀ। ਸਤਿ ਸ਼੍ਰੀ ਅਕਾਲ ਦੋਨੋਂ ਵੀਰਾਂ ਨੂੰ। ਜੀ ਜੀ। ਹਾਂਜੀ, ਮੇਰਾ ਪਹਿਲਾ ਕੁਐਸਚਨ ਹੈਗਾ ਵਾ, ਜਿਹੜੇ ਗ੍ਰੀਨ ਕਾਰਡ ਵਾਲੇ ਨੇ ਉਹ ਇੰਡੀਆ ਕਿੰਨੀ ਦੇਰ ਰਹਿ ਸਕਦੇ ਨੇ? ਜੇ ਓਵਰਸਟੇ ਕਰ ਲੈਣ ਤਾਂ ਲਾਈਕ 1-2 ਈਅਰ ਬਾਅਦ ਤੇ ਉਹਨੇ ਰੀ ਐਂਟਰੀ ਹੋ ਜੂਗੀ? ਸੋ ਟਰੰਪ ਸਾਹਿਬ ਦੇ ਆਉਣ ਤੋਂ ਪਹਿਲਾਂ ਕਾਨੂੰਨ ਸੀਗਾ ਕਿ 6 ਮਹੀਨੇ ਤੋਂ ਵੱਧ ਤੇ ਸਾਲ ਤੋਂ ਘੱਟ ਉਹਨੂੰ ਸਵਾਲ ਜਵਾਬ ਕਰਕੇ ਅੰਦਰ ਆਣ ਦਿੰਦੇ ਸੀਗੇ। ਟਰੰਪ ਸਾਹਿਬ ਦੇ ਆਉਣ ਤੋਂ ਬਾਅਦ ਜਿਹੜੇ 6 ਮਹੀਨੇ ਤੋਂ ਵੱਧ ਬਾਹਰ ਰਹਿ ਗਏ ਆ, ਉਹਨਾਂ ਨੂੰ ਧੱਕੇ ਨਾਲ ਜਿਹੜਾ ਸੀਗਾ ਗ੍ਰੀਨ ਕਾਰਡ ਅਬੈਂਡਨਮੈਂਟ ਦੇ ਫਾਰਮ ਸਾਈਨ ਕਰਾਏ ਜਾ ਰਹੇ ਆ। ਇਹ ਰਿਐਲਿਟੀ ਆ। ਕਾਨੂੰਨ ਤੇ ਇਹੀ ਕਹਿੰਦਾ ਕਿ 6 ਮਹੀਨੇ ਤੋਂ ਵੱਧ ਤੇ ਸਾਲ ਤੋਂ ਘੱਟ ਵਾਲਿਆਂ ਨੂੰ ਸਵਾਲ ਜਵਾਬ ਪੁੱਛੋ। ਜੇ ਇੱਥੇ ਦਾ ਹੀ ਵਸਿੰਦਾ ਅਮਰੀਕਾ ਦਾ, ਉਹਨੂੰ ਆਣ ਦਿਓ। ਸਾਲ ਤੋਂ ਵੱਧ ਵਾਲੇ ਦਾ ਕੈਂਸਲ ਕਰ ਦਿਓ, ਤੇ ਜਿਹੜਾ ਰੀ ਐਂਟਰੀ ਪਰਮਿਟ ਨਾਲ ਲੈ ਕੇ ਗਿਆ ਉਹ 2 ਸਾਲ ਤੱਕ ਰਹਿ ਸਕਦਾ ਵਾ। ਇਹ ਕਾਨੂੰਨ ਕਹਿੰਦਾ ਹੈਗਾ, ਪਰ ਜਿਹੜੀ ਰਿਐਲਿਟੀ ਉਹ ਇਹ ਹੈ ਕਿ ਜਿਹੜਾ ਬੰਦਾ 6 ਮਹੀਨੇ ਤੋਂ ਵੱਧ ਹੁਣ ਰਹਿ ਗਿਆ ਉਹਨੂੰ ਹਾਰਡ ਟਾਈਮ ਜਿਹੜਾ ਦਿੱਤਾ ਜਾ ਰਿਹਾ। ਤੇ ਦੂਸਰਾ ਕੁਐਸਚਨ ਇਹ ਆ, ਜਿਹੜਾ ਉਹ ਇਮੀਗ੍ਰੇਸ਼ਨ ਵੀਜ਼ੇ ਤੇ ਆਏ ਨੇ, ਆਪਾਂ ਉਹਨੂੰ ਵਿਜ਼ਟਰ ਵੀਜ਼ੇ 'ਚ ਕਨਵਰਟ ਕਰਵਾ ਸਕਦੇ ਹਾਂ? ਇਮੀਗ੍ਰੈਂਟ ਵੀਜ਼ੇ ਤੇ ਆਇਆ? ਕੌਣ ਆਇਆ ਇਮੀਗ੍ਰੈਂਟ ਵੀਜ਼ੇ ਤੇ? ਗ੍ਰੀਨ ਕਾਰਡ ਤੇ ਮੰਮੀ ਡੈਡੀ ਆਏ ਨੇ, ਉਹਨਾਂ ਕੋਲ ਗ੍ਰੀਨ ਕਾਰਡ ਹੈਗਾ ਵਾ, ਪਰ ਉਹ ਜਾ ਕੇ ਵਾਪਸ ਨਹੀਂ ਆਉਣਾ ਚਾਹੁੰਦੇ ਜਲਦੀ, ਕਿ ਉਹਨੂੰ ਵਿਜ਼ਟਰ ਵੀਜ਼ੇ 'ਚ ਕਨਵਰਟ ਹੋ ਸਕਦਾ ਕਿ ਉਹ ਫਿਊਚਰ 'ਚ ਆ ਸਕਣ। ਤੁਸੀਂ ਉਹਨਾਂ ਦਾ ਨਾ ਰੀ ਐਂਟਰੀ ਪਰਮਿਟ ਲੈ ਕੇ ਭੇਜੋ, ਠੀਕ ਆ। ਜੇ 2 ਸਾਲ ਦੀ ਗੱਲ ਆ ਫਿਰ ਦੁਬਾਰਾ ਉਹ ਰੀਨਿਊ ਕਰਾ ਲਓ, ਉਹ ਚੀਜ਼ 'ਚ ਜਾਓ ਤੁਸੀਂ। ਜੇ ਉਹ ਕਹਿੰਦੇ ਆਣਾ ਹੀ ਨਹੀਂ ਅਗਲੇ 7-8 ਸਾਲ ਨਹੀਂ ਆਣਾ, ਤੇ ਫਿਰ ਜਾ ਕੇ ਗ੍ਰੀਨ ਕਾਰਡ ਸਰੈਂਡਰ ਕਰਕੇ ਤੁਹਾਨੂੰ ਜਿਹੜਾ ਵਿਜ਼ਟਰ ਵੀਜ਼ਾ ਲੈਣਾ ਪੈਣਾ। ਪਰ ਉਹਦੇ ਵਿੱਚ ਰਿਸਕ ਇਹ ਹੁੰਦਾ ਕਿ ਕੋਈ ਗਰੰਟੀ ਨਹੀਂ ਉਹਨਾਂ ਨੇ ਵੀਜ਼ਾ ਦੇਣਾ ਹੈਗਾ। ਸੋ ਤੁਸੀਂ ਇਹ ਨਾ ਹੋਵੇ ਕਿ ਗ੍ਰੀਨ ਕਾਰਡ ਵੀ ਗਵਾ ਲਓ ਅੱਜ ਦੀ ਸਰਕਾਰ ਦੇ ਕੋਲ, ਤੇ ਟੂਰਿਸਟ ਵੀਜ਼ਾ ਵੀ ਨਾ ਲਾਣ, ਤੇ ਘਰਦਿਆਂ ਨੂੰ ਕੋਲ ਥੋੜੀ ਜਿਹੀ ਆਪਣੀ ਪੇਸ਼ੈਂਸ ਰੱਖੋ, ਤੇ ਜਿਹੜਾ ਆਪਣਾ ਨਾ ਰੀ ਐਂਟਰੀ ਪਰਮਿਟ ਉਹ ਜਿਹੜਾ ਲੈ ਕੇ ਜਾਓ, ਨਹੀਂ ਤਾਂ ਬਾਅਦ 'ਚ ਬੜੇ ਲੰਬੇ ਚੱਕਰ 'ਚ ਪੈ ਜਾਓਗੇ। ਚਲੋ ਠੀਕ ਹੈ, ਥੈਂਕ ਯੂ ਸੋ ਮਚ ਜੀ। ਧੰਨਵਾਦ ਜੀ। ਕੁਲਵੰਤ ਕੌਰ ਜੀ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਜੀ। ਹਾਂਜੀ ਹਾਂਜੀ ਭਾਜੀ, ਆਪਣਾ ਕੁਐਸਚਨ ਸੀਗਾ, ਸਾਡੇ ਨਾ ਕੁੜੀ ਦਾ ਵਿਆਹ ਕੀਤਾ ਸੀ ਜੀ, ਤੇ 16 ਮਹੀਨੇ ਹੋ ਗਏ ਆ, ਪਰ ਇਹਨੂੰ ਤੇ ਕੋਈ ਚਿੱਠੀ ਨਹੀਂ ਆਈ ਜਿੱਦਾਂ ਇੰਡੀਆ। ਜੀ ਨਹੀਂ, ਉਹ ਤਾਂ ਵੇਟ ਹੀ ਕਰਨੀ ਪੈਣੀ ਤੁਹਾਨੂੰ, ਉਹ ਤਾਂ ਟਾਈਮ ਲੱਗ ਜਾਂਦਾ ਵਾ 2 ਸਾਲ ਜਿੱਦਾਂ। ਕੁਛ ਇਹਦਾ ਤਾਂ ਨਹੀਂ ਕੁਛ ਕਹਿ ਸਕਦੇ, ਅੱਜ ਕੱਲ ਤੁਹਾਨੂੰ ਪਤਾ ਸਰਕਾਰ ਹੁਣ ਚੇਂਜ ਹੋਈ ਹੈ, ਐਕਟਿਵ ਹੋਈ ਹੈ, ਤਾਂ ਹੁਣ ਥੋੜਾ ਜਿਹਾ ਚੱਕਾ ਜਾਮ ਕੀਤਾ ਹੋਇਆ ਇਹਨਾਂ ਨੇ। ਅੱਛਾ, ਜਿੱਦਾਂ ਸਟਾਪ ਕੀਤਾ ਹੋਇਆ? ਸਟਾਪ ਨਹੀਂ, ਆਪਣੇ ਹੋਰ ਕੰਮਾਂ 'ਚ ਬਿਜ਼ੀ ਨੇ ਉਹ। ਆਊਗਾ ਨੰਬਰ, ਤੁਹਾਨੂੰ ਵੇਟ ਕਰਨੀ ਪੈਣੀ, ਪਤਾ ਨਹੀਂ ਕਿੰਨੀ ਕਰਨੀ ਪੈਣੀ। 2 ਸਾਲ ਲਗਭਗ। ਇੱਕ ਕੁਐਸਚਨ ਹੋਰ ਆ ਪਲੀਜ਼। ਉਹ ਨਾ ਸਾਡੇ ਜਿੱਦਾਂ ਫੈਮਲੀਆਂ ਦੇ ਨਿਕਲੇ ਆ ਨੰਬਰ, ਤੇ ਉਹ ਮੁੰਡਾ 24 ਸਾਲ ਦਾ ਆ, ਉਹਦਾ ਪਹਿਲੋਂ ਤੇ ਨਾਂ ਆਇਆ ਸੀ ਵਿੱਚ ਜੀ, ਤੇ 6 ਮਹੀਨੇ ਹੋ ਗਏ ਨਿਕਲਿਆ ਨੂੰ, ਤੇ ਹੁਣ ਉਹਨਾਂ ਨੇ ਕਹਿਤਾ ਕਿ ਉਹਦਾ ਈਮੇਲ ਘੱਲੀ ਤੇ ਉਹ 'ਚ ਨਹੀਂ ਨਾਂ ਆਇਆ। ਫੀਸਾਂ ਫੂਸਾਂ ਸਾਰੀਆਂ ਤਾਰੀਆਂ ਹੋਈਆਂ। ਹਾਂਜੀ, ਉਹ ਏਜ ਆਊਟ ਹੋ ਗਿਆ ਹੋਣਾ, ਕਿਉਂਕਿ ਜਿਹੜਾ ਟਾਈਮ I-130 ਜਿਹੜਾ ਹੁੰਦਾ ਉਹ ਪੈਂਡਿੰਗ ਹੁੰਦਾ ਹੈ ਨਾ, 6 ਮਹੀਨੇ ਸਾਲ ਜਿੰਨਾ ਪੈਂਡਿੰਗ ਸੀਗਾ ਉਨਾ ਟਾਈਮ ਦਾ ਤੁਹਾਨੂੰ ਬੈਨੀਫਿਟ ਮਿਲ ਸਕਦਾ ਉਮਰ 'ਚੋਂ। ਪਰ ਜੇ I-130 3 ਸਾਲ ਤੋਂ ਵੱਧ ਜਿਹੜਾ ਨਹੀਂ ਪੈਂਡਿੰਗ ਸੀਗਾ, ਤੇ ਫਿਰ ਤੁਹਾਨੂੰ ਬੈਨੀਫਿਟ ਨਹੀਂ ਮਿਲਣਾ। ਤੇ ਉਹ ਜਿੱਤੋਂ ਵੀ ਤੁਸੀਂ ਫਾਰਮ ਭਰਾਇਆ ਉਹਨਾਂ ਇਹ ਗੱਲ ਇੱਕ ਵਾਰੀ ਕਰੋ, ਤੇ ਮੋਸਟ ਲਾਈਕਲੀ ਜਿੱਦਾਂ ਤੁਸੀਂ ਦੱਸ ਰਹੇ ਮੇਰੇ ਹਿਸਾਬ ਨਾਲ ਉਹ ਏਜ ਆਊਟ ਹੋ ਗਿਆ ਬੰਦਾ। ਹਾਂਜੀ, ਪਰ ਪਹਿਲੋਂ ਉਹਨਾਂ ਨੇ ਨਾਂ ਭੇਜਿਆ ਵਾ, ਫੀਸਾਂ ਵੀ ਲੈ ਲਈਆਂ, ਸਾਰਾ ਕੁਝ ਲੈ ਲਿਆ। ਇਹ ਫਿਰ ਏਦਾਂ ਹੀ ਹੁੰਦਾ, ਸਰਕਾਰ ਵੀ ਫਿਰ ਕਈ ਵਾਰੀ ਭੋਟ ਲੈਂਦੀ ਆ ਪੈਸੇ ਲੋਕਾਂ ਤੋਂ। ਅੱਛਾ, ਰੌਂਗ ਵੀ ਹੋ ਸਕਦਾ ਜਾਂ ਵੀ ਆ ਵੀ ਸਕਦਾ ਕਿ ਨਹੀਂ, ਓਦਾਂ ਉਹਨਾਂ ਨੇ ਕਿਹਾ ਵਾ, ਤੇ ਉਹਨੇ ਏਜੰਟ ਨੇ ਇਹ ਕਿਹਾ, ਏਜੰਟ ਕਹਿੰਦਾ ਵੀ ਕਈ ਵਾਰੀ ਭੁਲੇਖਾ ਲੱਗ ਜਾਂਦਾ। ਨਹੀਂ, ਮੈਂ ਤੁਹਾਨੂੰ ਦੱਸਿਆ ਤਾਂ ਹੈਗਾ ਜਵਾਬ ਇਹਦਾ, ਕਿ ਏਜੰਟ ਨੂੰ ਕਹੋ ਕਿ ਭਾਈ ਕੈਲਕੂਲੇਟ ਕਰਕੇ ਦੱਸੇ ਨਾ I-130 ਕਿੰਨੀ ਦੇਰ ਪੈਂਡਿੰਗ ਸੀਗਾ, ਉਨੀ ਉਮਰ 'ਚੋਂ ਮਾਈਨਸ ਹੋ ਜਾਣਾ। ਓਕੇ, ਇਹਨੂੰ ਸੁਣ ਲਿਆ ਤੁਸੀਂ ਦੁਬਾਰਾ ਇੱਕ ਵਾਰੀ ਨਾ ਜਾ ਕੇ, ਆਹੀ ਜਿਹੜੀ ਮੈਂ ਚੀਜ਼ ਕਹੀ ਹੈ ਨਾ, ਤੁਹਾਨੂੰ ਸ਼ਾਇਦ ਨਹੀਂ ਸਮਝ ਲੱਗਣੀ ਇਹਨੂੰ, ਆਹੀ ਜਿੱਦਾਂ ਰਿਕਾਰਡਿੰਗ ਜੀ ਲੈ ਕੇ ਨਾ ਏਜੰਟ ਕੋ, ਤੇ ਏਜੰਟ ਨੂੰ ਦੱਸ ਦਿਓ ਕਿ I-130 ਜਦੋਂ ਫਾਈਲ ਹੁੰਦਾ ਤੇ ਜਦੋਂ ਅਪਰੂਵ ਹੁੰਦਾ ਉਹ ਜਿਹੜਾ ਟਾਈਮ ਪੈਂਡਿੰਗ ਹੈ,
ਜੇ ਉਹ 1 ਸਾਲ ਪੈਂਡਿੰਗ ਆ ਤਾਂ 24 ਸਾਲ ਚੋਂ 1 ਸਾਲ ਮਾਈਨਸ ਹੋ ਜਾਣਾ। ਜੇ ਉਹ 4 ਸਾਲ ਪੈਂਡਿੰਗ ਸੀਗਾ ਤੇ 4 ਸਾਲ ਮਾਈਨਸ ਹੋ ਕੇ ਉਹਦੀ 20 ਸਾਲ ਉਮਰ ਬਣ ਜਾਣੀ, ਫਿਰ ਫਾਇਦਾ ਹੋ ਜਾਣਾ। ਸੋ ਇਹ ਏਜੰਟ ਨੂੰ ਮੈਥ ਕਰਨਾ ਪੈਣਾ। ਸੋਸ਼ਲ ਮੀਡੀਆ ਤੇ ਕੁਐਸਚਨ ਆ, ਕਹਿੰਦੇ ਵੀ ਮੈਂ I-131 ਫਾਈਲ ਕੀਤਾ ਸੀ ਆਪਣੀ ਭੈਣ ਦੇ ਲਈ 2016 ਦੇ ਵਿੱਚ, ਵੀ ਸਾਨੂੰ ਹੁਣ ਫੇਰ ਹੋਰ ਕੁਝ ਕਰਨਾ ਪਊਗਾ, ਵੀ ਨਵੀਂ ਰਜਿਸਟ੍ਰੇਸ਼ਨ ਜਾਂ ਨਵੇਂ ਪੋਰਟਲ ਤੇ ਕੁਝ ਕਰਨਾ ਤਾਂ ਨਹੀਂ? ਨਹੀਂ, ਉਹ ਤਾਂ ਉਹਨਾਂ ਦੇ ਵਾਸਤੇ ਆ ਜਿਹੜੇ ਅਮਰੀਕਾ ਦੇ ਵਿੱਚ ਆਏ ਆ ਨਾ ਤੇ 30 ਦਿਨ ਤੋਂ ਜ਼ਿਆਦਾ ਰਹਿ ਰਹੇ ਆ, ਤੇ ਜਿਹੜੇ ਬਾਹਰ ਵਾਲੇ ਆਉਣਾ ਉਹਨੂੰ ਨਹੀਂ ਕੁਝ ਕਰਨਾ ਪੈਣਾ। ਓਕੇ, ਇੱਕ ਹੋਰ ਆ, ਉਹ ਕਹਿੰਦੇ ਵੀ ਗ੍ਰੀਨ ਕਾਰਡ ਵਾਸ ਫਾਈਲਡ ਇਨ ਦਸੰਬਰ, ਇਜ਼ ਐਨੀ ਨਿਊਜ਼ ਫਰੋਮ ਨੀਡ ਅਗੇਨ ਇਨ ਸੇਮ ਕੇਸ? ਇਹ ਪਤਾ ਨਹੀਂ ਹੁਣ ਇਨਫੋਰਮੇਸ਼ਨ ਕਾਹਦਾ ਗ੍ਰੀਨ ਕਾਰਡ ਜਾਂ ਕਿੱਦਾਂ ਵਾ। ਹਾਂਜੀ, ਕਈ ਵਾਰੀ ਜੇ ਉਹਨਾਂ ਨੂੰ ਚਾਹੀਦੀ ਹੋਈ ਉਹਨੇ ਤੁਹਾਨੂੰ ਰਿਕੁਐਸਟ ਫॉर ਐਵੀਡੈਂਸ ਦੇ ਕੇ ਮੰਗ ਲੈਣਾ ਗ੍ਰੀਨ ਕਾਰਡ। ਠੀਕ ਹੈ। ਕਹਿੰਦਾ ਵੀ ਮੈਂ B1 B2 ਵੀਜ਼ੇ ਤੇ ਆਇਆ ਸੀ, ਪਰ ਹੁਣ ਅਸਾਈਲਮ ਅਪਲਾਈ ਕੀਤਾ ਹੋਇਆ ਹੈ, ਕੀ ਇਹ R1 ਅਪਲਾਈ ਕਰ ਸਕਦਾ? ਨਹੀਂ, ਉਹਦਾ ਹੁਣ ਟਾਈਮ ਨਿਕਲ ਗਿਆ। ਇੱਥੇ ਅਮਰੀਕਾ 'ਚ ਨਹੀਂ ਚੇਂਜ ਹੋ ਸਕਦਾ। ਅਸਾਈਲਮ ਪੈਂਡਿੰਗ ਤੋਂ ਨਹੀਂ ਚੇਂਜ ਹੋਣਾ, B ਵੀਜ਼ੇ ਤੋਂ ਚੇਂਜ ਹੋ ਸਕਦਾ ਹੈਗਾ। ਅੱਛਾ, B ਵੀਜ਼ੇ ਤੋਂ ਹੋ ਸਕਦਾ ਸੀ, ਹੁਣ ਉਹ ਤੋਂ ਇਹ ਬਿਲਕੁਲ, ਇਹ ਥੋੜਾ ਦੱਸੋ। ਬਹੁਤ ਆਪਾਂ ਨੂੰ ਵੀ ਰੇਡੀਓ ਤੇ ਕੁਐਸਚਨ ਆਏ ਸੀ ਚਲੋ ਕਿ ਜੇ ਇਹ ਕੋਈ ਮੈਂ ਵਿਜ਼ਟਰ ਵੀਜ਼ੇ ਤੇ ਆਇਆ। ਹਾਂਜੀ ਇਹ ਮੈਂ ਦੱਸ ਦਿੰਦਾ ਕਿੱਦਾਂ ਹੁੰਦਾ। ਇੱਕ ਸਟੇਟਸ ਤੋਂ ਜਦੋਂ ਤੁਸੀਂ ਦੂਜੇ ਸਟੇਟਸ ਜਾਣਾ ਹੁੰਦਾ ਤੇ ਤੁਹਾਡੇ ਕੋਲ ਪਹਿਲਾ ਸਟੇਟਸ ਵੈਲਿਡ ਹੋਣਾ ਚਾਹੀਦਾ। ਜਿੱਦਾਂ ਸਟੇਟਸ ਦਾ ਮਤਲਬ ਕੀ ਹੁੰਦਾ, ਜਿੱਦਾਂ B1 ਹੋ ਗਿਆ, R1 ਹੋ ਗਿਆ। ਸੋ B1 ਤੋਂ ਤੁਸੀਂ R1 ਤੇ ਚੇਂਜ ਜਿਹੜਾ ਕਰ ਸਕਦੇ ਆ, ਠੀਕ ਆ। ਤੇ ਜਦੋਂ ਤੁਸੀਂ ਅਸਾਈਲਮ ਫਾਈਲ ਕਰ ਦਿੰਦੇ ਆ, ਇਹ ਥੋੜੀ ਜਿਹੀ ਟੈਕਨੀਕਲ ਗੱਲ ਹੋ ਜਾਣੀ ਆ, ਤੁਸੀਂ ਫਿਰ ਨਾ ਦੁਬਾਰਾ ਰਿਪੀਟ ਇਹਨੂੰ ਕਰਕੇ ਸੁਣ ਲਿਓ ਸਾਰੇ ਜਣੇ। ਸੋ ਕੀ ਹੁੰਦਾ ਕਿ ਦੋ ਚੀਜ਼ਾਂ ਹੁੰਦੀਆਂ, ਇੱਕ ਹੁੰਦੀਆਂ ਆਊਟ ਆਫ ਸਟੇਟਸ, ਠੀਕ ਆ, ਇੱਕ ਹੁੰਦੀ ਆ ਅਨਲੌਫੁਲ ਪ੍ਰੈਜ਼ੈਂਸ। ਆਊਟ ਆਫ ਸਟੇਟਸ ਹੁੰਦਾ ਬੇਸਿਕਲੀ ਜਦੋਂ ਤੁਹਾਡਾ ਸਟੇਟਸ ਖਤਮ ਹੋ ਜਾਂਦਾ, ਤੇ ਜਿੱਦਾਂ ਹੁਣ ਜਦੋਂ ਤੁਸੀਂ ਟੂਰਿਸਟ ਵੀਜ਼ੇ ਤੇ ਆਏ 6 ਮਹੀਨੇ ਦਾ ਤੁਹਾਨੂੰ ਉਹਨੇ ਸਟੇਟਸ ਦਿੱਤਾ, ਤੇ ਤੁਹਾਡਾ 6 ਮਹੀਨੇ ਬਾਅਦ ਉਹ ਸਟੇਟਸ ਖਤਮ ਹੋ ਜਾਂਦਾ, ਭਾਵੇਂ ਤੁਸੀਂ ਅਸਾਈਲਮ ਜਿਹੜਾ ਫਾਈਲ ਕਰਤਾ ਤੇ ਪੈਂਡਿੰਗ ਵੀ ਹੈ ਨਾ, ਤੇ ਅਸਾਈਲਮ ਜਿਹੜਾ ਪੈਂਡਿੰਗ ਹੁੰਦਾ ਉਹਨੂੰ ਉਹ ਸਟੇਟਸ ਨਹੀਂ ਮੰਨਦੇ। ਏਦਾਂ ਕਾਨੂੰਨ ਅਮਰੀਕਾ ਦਾ। ਜੇ ਉਹਨੂੰ ਉਹ ਸਟੇਟਸ ਮੰਨਦੇ ਹੁੰਦੇ ਫਿਰ ਤੇ ਕੋਈ ਪ੍ਰੋਬਲਮ ਨਹੀਂ ਸੀ, ਫਿਰ ਤੇ ਆਪਾਂ ਦੁਬਾਰਾ R1 ਤੋਂ B1 ਤੋਂ F1 ਤੇ ਕਿਤੇ ਵੀ ਕਰ ਲੈਣਾ ਸੀਗਾ। ਸੋ ਅਸਾਈਲਮ ਪੈਂਡਿੰਗ ਸਟੇਟਸ ਨਹੀਂ ਹੁੰਦਾ, ਉਹ ਅਸਾਈਲਮ ਪੈਂਡਿੰਗ ਹੀ ਹੁੰਦਾ ਹੈਗਾ, ਤਾਂ ਕਰਕੇ ਉੱਤੋਂ ਤੁਸੀਂ ਚੇਂਜ ਨਹੀਂ ਕਰ ਸਕਦੇ। ਪਰ ਜਿਹੜਾ ਅਸਾਈਲਮ ਪੈਂਡਿੰਗ ਹੁੰਦਾ ਉਹ ਇੱਕ ਚੀਜ਼ ਤੁਹਾਡੇ ਲਈ ਕਰ ਦਿੰਦਾ, ਉਹ ਤੁਹਾਡੀ ਅਨਲੌਫੁਲ ਪ੍ਰੈਜ਼ੈਂਸ ਨੂੰ ਰੋਕ ਦਿੰਦਾ। ਸੋ ਅਨਲੌਫੁਲ ਪ੍ਰੈਜ਼ੈਂਸ ਤੇ ਆਊਟ ਆਫ ਸਟੇਟਸ ਦੋ ਜਿਹੜੀਆਂ ਅਲੱਗ-ਅਲੱਗ ਚੀਜ਼ਾਂ ਹੁੰਦੀਆਂ, ਇਹਦੇ ਵਿੱਚ ਲੋਕਾਂ ਨੂੰ ਕਾਫੀ ਜਿਹੜੀ ਕਨਫਿਊਜ਼ਨ ਹੁੰਦੀ ਹੈ। ਅਨਲੌਫੁਲ ਪ੍ਰੈਜ਼ੈਂਸ ਜਦੋਂ ਤੁਹਾਡੀ 180 ਦਿਨ ਜਾਂ ਤੋਂ ਜ਼ਿਆਦਾ ਹੋ ਜਾਂਦੀ ਹੈ, ਤੁਹਾਡੇ 3 ਸਾਲ ਦਾ ਬਾਰ ਲੱਗਦੀ ਹੈ ਅਮਰੀਕਾ ਵਾਪਸ ਆਉਣ ਤੇ। ਜੇ ਤੁਹਾਡੀ ਅਨਲੌਫੁਲ ਪ੍ਰੈਜ਼ੈਂਸ ਸਾਲ ਜਾਂ ਸਾਲ ਤੋਂ ਉੱਤੇ ਹੋ ਜਾਂਦੀ ਹੈ, ਤੁਹਾਡੇ ਉੱਤੇ 10 ਸਾਲ ਦੀ ਬਾਰ ਲੱਗਦੀ ਹੈ। ਇਹਨੂੰ 310 ਬਾਰ ਕਰਦੇ ਆ, ਠੀਕ ਹੈ। ਇਹ ਸਾਰੇ ਜਿਹੜੇ ਦੁਬਾਰਾ ਰਿਪੀਟ ਕਰਕੇ ਸੁਣੇ, ਮੈਨੂੰ ਪਤਾ ਥੋੜਾ ਜਿਹਾ ਫਾਸਟ ਮੈਂ ਜਾ ਰਿਹਾ। ਸੋ ਆਊਟ ਆਫ ਸਟੇਟਸ ਇੱਕ ਆਊਟ ਆਫ ਸਟੇਟਸ ਚੀਜ਼ ਹੋ ਗਈ ਕਿ ਤੁਹਾਡਾ ਸਟੇਟਸ ਖਤਮ ਹੋ ਗਿਆ। ਇੱਕ ਹੋ ਗਿਆ ਅਨਲੌਫੁਲ ਪ੍ਰੈਜ਼ੈਂਸ। ਸੋ ਜਿਹੜਾ ਨੇ ਅਸਾਈਲਮ ਪ੍ਰੋਪਰਲੀ ਫਾਈਲ ਕਰਤੇ ਸੀ, ਟਾਈਮ ਸਰ ਗੈਪ ਨਹੀਂ ਆਉਣ ਦਿੱਤਾ 6 ਮਹੀਨੇ ਤੋਂ ਜ਼ਿਆਦਾ ਦਾ, ਉਹਨਾਂ ਦੀ ਜਿਹੜੀ ਅਨਲੌਫੁਲ ਪ੍ਰੈਜ਼ੈਂਸ ਰੁਕ ਜਾਂਦੀ ਆ ਉੱਥੇ। ਇਹ ਜਿਹੜੇ ਲੋਕੀ ਆ ਅਸਾਈਲਮ ਪੈਂਡਿੰਗ ਵਾਲੇ, ਕਦੀ ਵੀ R ਵੀਜ਼ੇ ਤੇ ਚੇਂਜ ਨਹੀਂ ਕਰ ਸਕਦੇ। ਕਿਉਂ ਨਹੀਂ ਕਰ ਸਕਦੇ? ਕਿਉਂਕਿ ਉਹ ਸਟੇਟਸ 'ਚ ਨਹੀਂ ਹੈਗੇ। ਪਰ ਜੇ ਉਹ ਕੰਟਰੀ ਆਪਣਾ ਆਊਟ ਕਰਦੇ ਆ, ਠੀਕ ਆ, ਬਾਹਰੋਂ ਦੀ ਉਹ ਵੀਜ਼ਾ ਲੈ ਕੇ ਆਉਣਾ ਚਾਹੁੰਦੇ ਆ ਜਾਂ ਗ੍ਰੀਨ ਕਾਰਡ ਲੈ ਕੇ ਆਉਣਾ ਚਾਹੁੰਦੇ ਆ, ਉਹ ਚੀਜ਼ ਪੋਸੀਬਲ ਹੈਗੀ ਆ, ਕਿਉਂਕਿ ਅਨਲੌਫੁਲ ਪ੍ਰੈਜ਼ੈਂਸ ਜਿਹੜੀ ਆ ਉਹ ਤੁਹਾਡੀ ਰੁਕ ਜਾਂਦੀ ਆ ਅਸਾਈਲਮ ਫਾਈਲ ਕਰਨ ਨਾਲ। ਸੋ ਮੈਨੂੰ ਪਤਾ ਇਹਦੇ ਵਿੱਚ ਪੈਰਾਲੀਗਲ ਵਗੈਰਾ ਵੀ ਕਾਫੀ ਜਿਹੜੇ ਸੁਣ ਰਹੇ ਆ ਇਹਨੂੰ, ਤੇ ਫਿਰ ਸੁਣ ਕੇ ਅੱਧਾ ਪਚੱਧਾ ਜਾਂ ਤੀਰ ਛੱਡ ਦਿੰਦੇ ਆ, ਤੇ ਲੋਕਾਂ ਨੂੰ ਜਿਹੜਾ ਮੁਸੀਬਤ 'ਚ ਫਸਾ ਦਿੰਦੇ ਆ, ਚੁਰਾਹੇ ਤੇ ਖੜਾ ਕਰ ਦਿੰਦੇ ਆ। ਆਹ ਜਿਹੜੇ ਕੰਮ ਹੈਗੇ ਆ ਕੰਟਰੀ ਆਊਟ ਕਰਨ ਵਾਲੇ, ਇਹ ਤੁਸੀਂ ਆਪਣੇ ਪੇਪਰ ਵਰਕ ਭਰਨ ਦੇ, ਫੀਸ ਖੱਟਣ ਦੇ ਮਾਰੇ ਲੋਕਾਂ ਨੂੰ ਸਲਾਹ ਨਹੀਂ ਦੇਣੀ, ਵਕੀਲ ਨਹੀਂ ਬਣਨਾ। ਇਸ ਜਿਹੜੇ ਲੋਕੀ ਵੀ ਆ, ਜਿਹੜੇ ਵੀ ਤੁਹਾਡੇ ਗੁਰਦੁਆਰੇ ਆ, ਉਹਨਾਂ ਦੇ ਕੋਲੋਂ ਦੀ ਜਦੋਂ ਕਈ ਵਾਰੀ ਨਾ ਥੋਕ ਵਾਲਾ ਵਕੀਲ ਕੀਤਾ ਹੁੰਦਾ ਉਹਨਾਂ ਨੇ, ਤੇ ਉਹ ਚੀਜ਼ ਤੋਂ ਜ਼ਰੂਰ ਬਚਿਓ, ਠੀਕ ਹੈ। ਇਹ ਪੋਸੀਬਲ ਹੈਗਾ ਵਾ ਕਿ ਅਨਲੌਫੁਲ ਪ੍ਰੈਜ਼ੈਂਸ ਤੁਹਾਡੀ ਰੋਕ ਕੇ ਤੁਸੀਂ ਜਿਹੜਾ, ਜੇ ਗੁਰਦੁਆਰਾ ਤੁਹਾਡਾ ਗ੍ਰੀਨ ਕਾਰਡ ਕਰਦਾ, ਤੁਸੀਂ ਅਸਾਈਲਮ ਵਾਲਾ ਬੰਦ ਕਰਾ ਕੇ ਬਾਹਰੋਂ ਦੀ ਗ੍ਰੀਨ ਕਾਰਡ ਲੈ ਕੇ ਆ ਸਕਦੇ। ਇਹ ਪੋਸੀਬਲ ਹੈਗਾ ਵੈਰੀ ਮਚ। ਪਰ ਇਹਦੇ ਵਿੱਚ ਇਹ ਆਊਟ ਆਫ ਸਟੇਟਸ, ਅਨਲੌਫੁਲ ਪ੍ਰੈਜ਼ੈਂਸ ਵਾਲੇ ਕਨਸੈਪਟ ਤੇ ਅਸਾਈਲਮ ਤੁਹਾਡਾ ਫ੍ਰੀਵਲਸ ਤਾਂ ਨਹੀਂ ਕਿਤੇ ਝੂਠ ਤਾਂ ਨਹੀਂ ਕਿਤੇ ਸੀਗਾ। ਇਹ ਤਿੰਨ ਮੇਨ ਮੁੱਦੇ ਜਿਹੜੇ ਆਉਂਦੇ ਆ, ਤੇ ਇਹ ਸਿਰਫ ਤੁਸੀਂ ਵਕੀਲ ਦੇ ਨਾਲ ਹੀ ਜਿਹੜੇ ਨੈਵੀਗੇਟ ਕਰਨੇ ਆ। ਦੂਸਰਾ ਜਿਹੜਾ ਮੇਨ ਇਹਦੇ ਵਿੱਚ ਸਮੱਸਿਆ ਕੀ ਆਉਂਦੀ ਹੈ ਕਿ ਬਾਏ ਦਾ ਟਾਈਮ ਤੁਹਾਡੇ ਉਹ ਨੰਬਰ ਆਣੇ ਹਨਾ 4-5 ਸਾਲ ਦੇ ਵਿੱਚ, ਗੁਰਦੁਆਰਿਆਂ 'ਚ ਤੁਹਾਨੂੰ ਪਤਾ ਕਿ ਵੀ ਇਲੈਕਸ਼ਨ ਨੂੰ ਰੌਲਾ ਜਿਹੜਾ ਰਹਿੰਦਾ, ਤੇ ਕਮੇਟੀ ਆ ਕੇ ਪਹਿਲਾਂ ਇਹੀ ਕਰਦੀ ਆ ਕਿ R1 ਵਾਲਿਆਂ ਦਾ ਕੰਮ ਜਿਹੜਾ ਖਰਾਬ ਕਰਦੀ ਆ, ਉਹ ਚੀਜ਼ 'ਚ ਵੀ ਤੁਸੀਂ ਫਸ ਸਕਦੇ ਆ। ਸੋ ਇਹ ਚੀਜ਼ ਤੁਸੀਂ ਬਿਲਕੁਲ ਦੇਖ ਕੇ ਕਰਨੀ ਹੈ ਕਿ ਏਦਾਂ ਪੋਸੀਬਲ ਵੀ ਹੈਗਾ ਕਿ ਤੁਹਾਨੂੰ ਇਹ ਪੂਰਾ ਜਿਹੜਾ ਲਾਈਫ ਸਾਈਕਲ ਹੈਗਾ, ਜਦ ਤੱਕ ਪੂਰਾ ਐਂਡ ਤੱਕ ਨਹੀਂ ਤੁਸੀਂ ਪਹੁੰਚੇ, ਕੰਟਰੀ ਆਊਟ ਨਹੀਂ ਕੀਤਾ, ਤੁਹਾਡਾ ਵੀਜ਼ਾ ਸਟੈਂਪ ਨਹੀਂ ਲੱਗਿਆ, ਕਮੇਟੀ ਤੁਹਾਡੇ ਪਿੱਛੇ ਜਿਹੜੀ ਖੜਨ ਵਾਲੀ ਜਿਹੜੀ ਹੋਣੀ ਚਾਹੀਦੀ ਆ। ਤੇ ਜਿਹੜਾ ਇਹ
ਪ੍ਰੀਸਟ ਵਗੈਰਾ ਜਿਹੜਾ ਗ੍ਰੀਨ ਕਾਰਡ ਹੁੰਦਾ ਇਹਦੀ ਰਿਕੁਆਇਰਮੈਂਟ ਹੁੰਦੀ ਆ ਕਿ ਤੁਸੀਂ ਫੁੱਲ ਟਾਈਮ ਜਿਹੜਾ 2 ਸਾਲ ਕੰਮ ਕੀਤਾ ਹੋਣਾ ਚਾਹੀਦਾ ਗੁਰਦੁਆਰੇ ਦੇ ਵਿੱਚ, ਠੀਕ ਆ। ਇਹਦੇ ਵਿੱਚ ਉਹ ਨਹੀਂ ਹੈਗਾ ਕਿ ਬੰਦਾ ਟਰੱਕ ਚਲਾ R1 ਵੀਜ਼ਾ ਜਿਹੜਾ ਹੈਗਾ ਉਹਦੇ ਲਈ ਕੰਮ ਦੀ ਰਿਕੁਆਇਰਮੈਂਟ ਨਹੀਂ ਹੁੰਦੀ, ਪਰ ਜਿਹੜਾ ਗ੍ਰੀਨ ਕਾਰਡ ਉਹਦੇ ਲਈ ਕੰਮ ਦੀ ਰਿਕੁਆਇਰਮੈਂਟ ਹੁੰਦੀ ਆ, ਠੀਕ ਹੈ। ਸੋ ਉਹ ਨਹੀਂ ਕਿ ਬੰਦਾ ਟਰੱਕ ਚਲਾ ਰਿਹਾ ਤੇ ਉਹ ਕਹਿ ਰਿਹਾ ਕਿ ਮੈਂ ਗ੍ਰੀਨ ਕਾਰਡ ਲੈ ਲੈਣਾ ਗੁਰਦੁਆਰੇ ਚੋਂ, ਏਦਾਂ ਨਹੀਂ ਹੋ ਸਕਦਾ, ਉਹ ਫਰਾਡ ਹੈਗਾ ਵਾ। ਸੋ 2 ਸਾਲ ਫੁੱਲ ਟਾਈਮ ਜਿਹਦੀ ਜੌਬ ਆ, ਜਿਹੜਾ ਵਾਕਈ ਬੰਦਾ ਗੁਰਦੁਆਰੇ ਦੇ ਵਿੱਚ ਕੰਮ ਕਰ ਰਿਹਾ ਵਾ, EMPLOYEE ਆ, ਜਿਹਨੇ ਆਪਣਾ ਅਸਾਈਲਮ ਟੂਰਿਸਟ ਵੀਜ਼ਾ ਜਦੋਂ ਤੱਕ ਖਤਮ ਹੋਇਆ ਉਸ ਤੋਂ ਬਾਅਦ 6 ਮਹੀਨੇ ਕੱਚਾ ਨਹੀਂ ਰਿਹਾ, 6 ਮਹੀਨੇ ਤੋਂ ਘੱਟ ਕੱਚਾ ਰਿਹਾ, ਉਹਨਾਂ ਦੇ ਵਿੱਚ ਅਸਾਈਲਮ ਜਿਹਨੇ ਲਾਤਾ, ਉਹ ਵਿਅਕਤੀ ਗੁਰਦੁਆਰੇ ਦੇ ਥਰੂ ਗ੍ਰੀਨ ਕਾਰਡ ਪ੍ਰੋਸੀਡ ਕਰ ਸਕਦਾ ਵਾ। ਅਸਾਈਲਮ ਵਗੈਰਾ ਜੇ ਬੰਦ ਹੋ ਜਾਵੇ ਉਹਦਾ ਤੇ ਕੰਟਰੀ ਆਊਟ ਕਰਕੇ ਗ੍ਰੀਨ ਕਾਰਡ ਉਹਨੂੰ ਮਿਲ ਸਕਦਾ ਵਾ। ਜੀ ਬਹੁਤ ਸਾਰੇ ਜਿਹੜੇ ਸਾਡੇ ਸਰੋਤੇ ਆ ਸੋਸ਼ਲ ਮੀਡੀਆ 'ਤੇ ਧੰਨਵਾਦ ਵੀ ਕਰ ਰਹੇ ਹੈਗੇ ਆ ਵੀ ਤੁਸੀਂ ਵਧੀਆ ਜਾਣਕਾਰੀ ਕਮਿਊਨਿਟੀ ਨੂੰ ਦੇ ਰਹੇ ਆ। ਕਈ ਕਮਰੇ ਵੀ ਹੁੰਦੇ ਹੈਗੇ ਆ ਪਿਛਲੇ ਸਮਿਆਂ 'ਚ। ਇੱਕ ਦਿਨ ਅਸੀਂ ਖਬਰ ਕਰ ਰਹੇ ਸੀ ਜੀ ਵੀ ਟਰੰਪ ਉਹਨਾਂ ਨੇ ਇਹ ਕਿਹਾ ਵੀ ਜਿਹੜੇ ਲੋਕ ਵਾਪਸ ਨਹੀਂ ਜਾਂਦੇ ਹੈਗੇ, ਇਲੀਗਲ ਹੈਗੇ, ਉਹਨਾਂ ਨੂੰ $998 ਜਾਂ $980 ਪਰ ਡੇ ਦੇ ਹਿਸਾਬ ਨਾਲ ਫਾਈਨ ਜੀ ਕੀਤਾ ਜਾਵੇ। ਹੈਗਾ ਕਾਨੂੰਨ ਏਦਾਂ ਤੇ ਹੀ ਹੈ। ਥੱਲੇ ਕਮੈਂਟ ਪਾਇਆ ਸੀ ਆ ਕਾਲੀ ਪੱਗ ਵਾਲੇ ਨੂੰ ਪਹਿਲਾਂ ਕਹਿੰਦਾ ਡਿਪੋਰਟ ਕਰੋ, ਔਰ ਰਾਜਕਾਰ ਨੇ ਕਾਲੀ ਪੱਗ ਬੰਨੀ ਹੋਈ ਸੀ। ਤੇ ਦੱਸ ਅੱਛਾ ਅਸੀਂ ਤਾਂ ਤੁਹਾਨੂੰ ਇਨਫੋਰਮੇਸ਼ਨ ਦੇ ਰਹੇ ਆ ਹਨਾ। ਇਹਦਾ ਏਦਾਂ ਜਿੱਦਾਂ ਹੁਣ ਤੁਹਾਨੂੰ ਜਿਹੜੀ ਮੈਂ ਗੁਰਦੁਆਰੇ ਵਾਲੀ ਗੱਲ ਦੱਸੀ ਨਾ, ਹਾਂਜੀ ਇਹ ਮੈਂ ਭਾਜੀ ਤੁਹਾਨੂੰ ਗਰੰਟੀ ਲੈ ਕੇ ਕਹਿੰਦਾ ਇਹ ਵਕੀਲਾਂ ਨੂੰ ਪਤਾ ਵੀ ਨਹੀਂ ਹੈਗੀ, ਕਿਸੇ ਨੇ ਸੁਣਿਆ ਵੀ ਨਹੀਂ ਹੋਣਾ ਕਮਿਊਨਿਟੀ ਤੋਂ। ਜਿੱਦਾਂ ਦੀ ਆਪਾਂ ਇਨਫੋਰਮੇਸ਼ਨ ਦਿੱਤੀ ਆ ਕਦੀ ਨਹੀਂ ਕਿਸੇ ਨੂੰ ਹੋਣਾ। ਤੁਸੀਂ ਦੇਖੋ ਕਦੋਂ ਦੇ ਗੁਰਦੁਆਰਿਆਂ ਦੇ ਕੇਸ ਚੱਲਦੇ ਆ, ਕਿਉਂ ਨਹੀਂ ਉਹਨਾਂ ਨੂੰ ਪਤਾ? ਕਿਉਂਕਿ ਜਿਹੜੇ ਲਾਜ਼ ਹੈਗੇ ਨਾ ਆਊਟ ਆਫ ਸਟੇਟਸ ਅਨਲੌਫੁਲ ਪ੍ਰੈਜ਼ੈਂਸ ਬੜੇ ਜ਼ਿਆਦਾ ਟੈਕਨੀਕਲ ਆ। ਜਦੋਂ ਇਹ ਪੜ੍ਹਦੇ ਵੀ ਨੇ ਤੇ ਫਿਰ ਇੱਕ ਬੰਦੇ ਨੂੰ ਵਕੀਲ ਨੂੰ ਸਟੈਂਡ ਲੈਣਾ ਪੈਂਦਾ, ਆਪਣਾ ਲਾਇਸੈਂਸ ਲਾਈਨ ਤੇ ਲਾਉਣਾ ਪੈਂਦਾ। ਕਿੱਦਾਂ ਹੁਣ ਕੀ ਹੈ ਕਿ ਮੈਂ ਬੋਲਤਾ ਉਹਨੂੰ ਸੁਣ ਕੇ ਬੜੇ ਜਾਣੇ ਕਹਿ ਸਕਦੇ ਕਿ ਲੈ ਏਦਾਂ ਏਦਾਂ ਆਹ ਚੀਜ਼ ਹੈ ਨਾ, ਸਿੰਪਲ ਬਣ ਜਾਂਦੀ ਆ। ਪਰ ਇਹ ਆ ਕਿ ਇਹ ਤੋਂ ਪਹਿਲਾਂ ਤਾਂ ਨਹੀਂ ਨਾ ਕਿਸੇ ਨੇ ਦੱਸੀ ਇਹ ਚੀਜ਼ ਕਿ ਏਦਾਂ ਆਹ ਚੀਜ਼ ਵੀ ਹੋ ਸਕਦੀ ਆ। ਨਹੀਂ ਕੀਤੀ ਕਿਸੇ ਨੇ। ਇੱਕ ਬੰਦਾ ਮੈਨੂੰ ਦਿਖਾਓ ਜਿਹਨੇ ਏਦਾਂ ਚੀਜ਼ ਦਾ ਗ੍ਰੀਨ ਕਾਰਡ ਲਿਆ ਹੋਵੇ ਇਸ ਤਰੀਕੇ ਨਾਲ। ਪਰ ਇਹ ਚੀਜ਼ਾਂ ਹੋ ਸਕਦੀਆਂ, ਲਾਅ ਦੇ ਵੱਲ-ਵਲੇਵੇਂ ਜਿਹੜੇ ਹੁੰਦੇ ਆ। ਤੇ ਅਗੇਨ ਕਈ ਵਾਰੀ ਮੈਂ ਵੀ ਲੋਕਾਂ ਨੇ ਜਦੋਂ ਤੁਸੀਂ ਕਹਿੰਦੇ ਨੈਗੇਟਿਵ ਕ੍ਰਿਟਿਸਿਜ਼ਮ ਆ, ਮੈਂ ਵੀ ਕਈ ਵਾਰੀ ਵਾਪਸ ਬੈਕ ਕੀਤਾ। ਪਰ ਅੱਜ ਕੱਲ੍ਹ ਸਾਨੂੰ ਕਈ ਸੱਜਣ ਮਿੱਤਰਾਂ ਨੇ ਇਹ ਸਲਾਹ ਦਿੱਤੀ ਆ ਕਿ ਤੁਹਾਨੂੰ ਵਾਪਸ ਬੋਲਣ ਦੀ ਲੋੜ ਨਹੀਂ ਹੈਗੀ। ਤਾਂ ਕਰਕੇ ਮੈਂ ਕਿਹਾ ਕੋਈ ਨਹੀਂ, ਜਿਹਨੇ ਇਨਫੋਰਮੇਸ਼ਨ ਲੈਣੀ ਆ ਲਈ ਜਾਓ, ਜਿਹਨੇ ਨਹੀਂ ਲੈਣੀ ਆ ਸੁਣਨਾ ਉਹਨਾਂ ਨੇ ਵੀ ਸਾਡਾ ਪ੍ਰੋਗਰਾਮ ਆ ਜੀ। ਤੇ ਉਹ ਮੈਂ ਨਾਮ ਉਹਨਾਂ ਦਾ ਬਸ ਦੁਖੀ ਆਤਮਾ ਪਾਇਆ ਕਿ ਇਹਨਾਂ ਨੇ ਬਸ ਉਦਾਂ ਦੁਖੀ ਰਹਿਣਾ ਵਾ ਸੈਟਰਡੇ ਨੂੰ ਉੱਠ ਕੇ। ਪਰ ਇਹ ਹੈਗੇ ਸਾਡੇ ਫੈਨ ਇਹ ਵੀ ਹੈਗੇ ਸਾਡੇ ਸ਼ੋਅ ਦੇ। ਜੀ ਸੋ ਇੱਕ ਸਾਡੇ ਸਰੋਤੇ ਆ ਉਹ ਕਹਿੰਦੇ ਵੀ ਪਤਾ ਤੁਹਾਨੂੰ ਵੀ ਆ ਵੀ ਕੰਕੜ ਦੇ ਵਿੱਚ ਇੱਕ ਜੱਜ ਸਾਹਿਬ ਹੈਗੇ ਆ ਵੀ ਬਹੁਤ ਸਟ੍ਰਿਕਟ ਆ, ਲਗਭਗ ਸਾਰਿਆਂ ਦੇ ਕੇਸ ਹੀ ਡਿਨਾਈ ਕਰਦੇ ਆ। ਹਾਂਜੀ ਹੈਗੇ ਨੇ। ਕੀ ਤੇ ਕੀ ਰਿਲੀਫ ਹੋ ਸਕਦੀ ਆ ਉਹਨਾਂ ਜੱਜ ਤੋਂ ਜਾਂ ਕੋਈ ਹੋਰ ਸਿਚੁਏਸ਼ਨ ਕੀ ਹੋ ਸਕਦਾ? ਨਹੀਂ ਹੋ ਸਕਦੀ। ਜੀ ਜੇ ਇਹ ਤਾਂ ਤੁਹਾਨੂੰ ਵੀ ਪਤਾ, ਜੇ ਤੁਸੀਂ ਵੀ ਉਹੀ ਜੱਜ ਦੀ ਗੱਲ ਕਰ ਰਹੇ ਆ ਜਿਹੜੇ ਜੱਜ ਸਾਹਿਬ ਦੀ ਮੈਂ ਗੱਲ ਕਰ ਰਿਹਾ, ਤੇ ਨਹੀਂ ਹੋ ਸਕਦੀ। ਕਿਉਂਕਿ ਉਹ ਜੱਜ ਸਾਹਿਬ ਨੇ ਕੋਈ ਤਰੀਕ ਹੀ ਨਹੀਂ ਸੁਣੀ ਮੇਰੇ ਹਿਸਾਬ ਨਾਲ। 6 ਮਹੀਨੇ 8 ਮਹੀਨੇ ਹੋ ਗਏ ਆ ਅੱਛਾ ਜੀ। ਤੇ ਕੰਮ ਜਿਹੜਾ ਬੜਾ ਖਰਾਬ ਜਿਹੜਾ ਹੋ ਗਿਆ ਵਾ। ਅਗਲੇ ਕਾਲਰ ਹੈਗੇ ਸਾਡੇ ਈਸ਼ਪ੍ਰੀਤ ਜੀ। ਹੈਲੋ ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ ਦੋਨਾਂ ਵੀਰਾਂ ਨੂੰ। ਜੀ ਜੀ ਵੀਰ ਜੀ ਮੇਰਾ ਕੁਐਸਚਨ ਇਹ ਵੇ, ਮੈਂ ਤਾਂ ਸਿਟੀਜ਼ਨ ਆ, ਮੇਰੀ ਮੰਮਾ ਦਾ ਨਾ ਅਸੀਂ ਉਹਨਾਂ ਨੂੰ ਟੂਰਿਸਟ ਵੀਜ਼ੇ ਤੇ ਇੱਥੇ ਲਿਆਂਦਾ ਸੀਗਾ। ਉਹ ਪਹਿਲਾਂ ਸਾਲ ਤੋਂ ਆਏ ਸੀਗੇ, ਫਿਰ ਮੁੜ ਕੇ ਚਲੇ ਗਏ ਐਕਸਟੈਂਸ਼ਨ ਲਈ ਸੀ ਕਿਉਂਕਿ ਮੇਰੀ ਵਾਈਫ ਪ੍ਰੈਗਨੈਂਟ ਸੀਗੀ। ਤਾਂ ਫਿਰ ਉਹ ਮੁੜ ਕੇ ਇੰਡੀਆ ਜਾ ਕੇ ਵਾਪਸ ਉਹਨਾਂ ਨੂੰ ਟਰੰਪ ਸਰਕਾਰ ਦੇ ਆਉਣ ਤੋਂ ਪਹਿਲਾਂ ਮੈਂ ਉਹਨਾਂ ਨੂੰ ਲਿਆ ਸੀਗਾ, ਕਿਉਂਕਿ ਮੈਂ ਸੋਚਦਾ ਸੀਗਾ I-130 I-31 ਤੇ ਪਲੱਸ 485 ਇੱਥੇ ਹੀ ਫਾਈਲ ਕਰਦਾ ਤੇ ਇੱਥੇ ਹੀ ਉਹਨਾਂ ਦਾ ਕੇਸ ਅਪਲਾਈ ਕਰਦਾ ਵਾਂ। ਹੁਣ ਮੈਨੂੰ ਇਸ ਚੀਜ਼ ਦੀ ਸਮਝ ਲੱਗਦੀ ਇੱਥੇ ਅਪਲਾਈ ਕਰਨ 'ਚ ਜ਼ਿਆਦਾ ਮੈਨੂੰ ਬੈਨੀਫਿਟ ਹੈ ਕਿ ਇੰਡੀਆ ਤੋਂ ਅਪਲਾਈ ਕਰਨ 'ਚ ਉਹਨਾਂ ਦਾ ਜ਼ਿਆਦਾ ਬੈਨੀਫਿਟ ਹੈ? ਸੋ ਭਾਜੀ ਪਹਿਲੀ ਚੀਜ਼ ਇਹ ਆ ਜਾਂਦੀ ਹੈ ਕਿ ਜਿਹੜਾ ਇਰਾਦਾ ਹੈਗਾ ਕਿ ਗ੍ਰੀਨ ਕਾਰਡ ਫਾਈਲ ਕਰਨਾ, ਉਹ ਅਮਰੀਕਾ ਦੇ ਵਿੱਚ ਆਉਣ ਤੋਂ ਬਾਅਦ ਬਣਨਾ ਚਾਹੀਦਾ। ਜੇ ਪਹਿਲਾਂ ਬਣਿਆ ਤੇ ਉਹ ਫਰਾਡ ਆ। ਠੀਕ ਆ। ਹੁਣ ਤੁਸੀਂ ਜਿਹੜੀ ਗੱਲ ਕਹੀ ਆ ਕਿ ਮੈਂ ਸੋਚਦਾ ਕਿ ਉਹਨਾਂ ਦਾ ਇੱਥੇ ਫਾਈਲ ਕਰ ਦਿੱਤਾ ਜਾਵੇ, ਜੇ ਤੁਸੀਂ ਉਹਨਾਂ ਨੂੰ ਲਿਆਉਣ ਤੋਂ ਪਹਿਲਾਂ ਇਹ ਸੋਚ ਕੇ ਲੈ ਕੇ ਆਏ ਆ ਫਿਰ ਤੁਸੀਂ ਇੱਥੇ ਨਹੀਂ ਫਾਈਲ ਕਰ ਸਕਦੇ। ਜੇ ਤੁਹਾਡਾ ਉਹ ਲਿਆਉਣ ਤੋਂ ਬਾਅਦ ਹੁਣ ਦਾ ਬਦਲਿਆ ਫਿਰ ਤੁਸੀਂ ਕਰ ਸਕਦੇ ਆ। ਤੇ ਤੁਸੀਂ ਸਿਟੀਜ਼ਨ? ਅਸੀਂ ਸਾਰੇ ਸਿਟੀਜ਼ਨ ਆ। ਮੰਮਾ ਆਏ ਨੇ, ਉਹਨਾਂ ਕੋਲ ਹਲੇ ਤੱਕ ਵੈਲਿਡ ਵੀਜ਼ਾ ਹੈ, ਵੈਲਿਡ ਐਂਟਰੀ ਹੈ। 1 ਮਹੀਨਾ ਉਹਨਾਂ ਨੂੰ ਹੁਣ ਇੰਡੀਆ ਤੋਂ ਵਾਪਸ ਆਇਆ ਇੱਥੇ ਆਇਆ ਨੂੰ। ਤਾਂ ਇਸ ਕਰਕੇ ਅਸੀਂ ਸੋਚ ਰਹੇ ਹਾਂ ਕਿ ਜੇ ਅਸੀਂ ਉਹਨਾਂ ਦਾ ਕਰ ਦਿੰਦੇ ਹਾਂ, ਕਿਉਂਕਿ ਪਹਿਲਾਂ ਸਾਡਾ ਵਿਚਾਰ ਸੀਗਾ ਕਿ ਟੂਰਿਸਟ ਅਪ ਡਾਊਨ ਰੱਖਦੇ ਕਿਉਂਕਿ ਉਹ ਪੈਨਸ਼ਨ ਲੈਂਦੇ ਸੀਗੇ ਇੰਡੀਆ, ਤੇ ਉਹ ਚਾਹੁੰਦੇ ਨਹੀਂ ਸੀ ਇੱਥੇ ਰਹਿਣਾ। ਪਰ ਹੁਣ ਸਾਡਾ ਵਿਚਾਰ ਬਣ ਗਿਆ ਕਿ ਜਿੱਦਾਂ ਟੂਰਿਸਟ ਵੀਜ਼ੇ ਤੇ ਵੀ ਬਹੁਤ ਜ਼ਿਆਦਾ ਪਰੇਸ਼ਾਨ ਕਰਦੇ ਆ, ਤੇ ਅਸੀਂ ਚਾਹੁੰਦੇ ਨਹੀਂ ਕਿ ਉਹ ਰਸਤੇ 'ਚ ਪਰੇਸ਼ਾਨ ਹੋਣ। ਹਾਂਜੀ, ਜੇ ਤੁਹਾਡਾ ਜਿੱਦਾਂ ਮੈਂ ਦੱਸਿਆ ਇਹਦੇ ਵਿੱਚ ਇੱਕੋ ਹੀ ਦਿੱਕਤ ਹੁੰਦੀ ਹੈ, ਜੇ ਤੁਹਾਡਾ ਇਰਾਦਾ ਇੱਥੇ ਆ ਕੇ ਬਣਿਆ ਫਿਰ ਠੀਕ ਹੈ। ਜੇ ਪਹਿਲਾਂ ਹੀ ਇਰਾਦਾ ਬਣਾ ਕੇ ਲਿਆਏ ਸੀ ਫਿਰ ਪ੍ਰੋਬਲਮ। ਤੇ ਜੇ ਇੱਥੇ ਆ ਕੇ ਇਰਾਦਾ ਬਣਿਆ ਤੇ ਕੋਈ ਪ੍ਰੋਬਲਮ ਨਹੀਂ, ਜੇ ਇੱਥੇ ਗ੍ਰੀਨ ਕਾਰਡ ਫਾਈਲ ਕਰ ਇਹਦੇ ਸਕਦੇ ਲਈ ਆਪਾਂ ਨੂੰ ਹਾਂਜੀ ਆਪਾਂ ਕਿੰਨੀ ਕੁ ਇਨਕਮ ਸ਼ੋਅ ਕਰਨੀ ਹੁੰਦੀ ਹੈ ਐਡਜਸਟਮੈਂਟ ਆਫ ਸਟੇਟਸ ਵਾਸਤੇ, ਜੇ ਆਪਾਂ ਸ਼ੋਅ ਕਰਨੀ ਹੋਵੇ? ਤੇ ਜਿੱਦਾਂ ਮੇਰੇ 2 ਬੱਚੇ ਆ, ਮੇਰੀ ਵਾਈਫ ਹੈ, ਵਾਈਫ ਦਾ ਪ੍ਰੈਗਨੈਂਟ ਕਰਕੇ ਉਹਨੇ ਪੂਰਾ ਸਾਲ ਕੰਮ ਨਹੀਂ ਕੀਤਾ। ਆਪਾਂ ਕੋਈ ਉਹਨਾਂ ਕੋਲ ਅਨਐਮਪਲੋਇਮੈਂਟ ਵਗੈਰਾ ਕੁਛ ਨਹੀਂ ਸੀ ਲਈ, ਉਹ ਮੇਰੇ ਤੇ ਡਿਪੈਂਡੈਂਟ ਸੀਗੀ ਉਹ ਵੀ।
ਸੋ ਇਹਦੇ 'ਚ ਆਪਾਂ ਨੂੰ ਕੋਈ ਇਨਕਮ ਦਾ ਕੋਈ ਮੈਟਰ ਕਰਦਾ ਇਸ ਚੀਜ਼ ਦਾ? ਫੈਮਿਲੀ ਦੇ ਕਿੰਨੇ ਜਣੇ ਹੋ ਗਏ? 4 ਜਣੇ ਹੋ ਗਏ ਤੁਸੀਂ? ਅਸੀਂ 2 ਬੱਚੇ ਆ ਤੇ ਇੱਕ ਮੇਰੀ ਵਾਈਫ ਹੈ ਤੇ ਮੈਂ, 4 ਜਣੇ ਟੋਟਲ ਅਸੀਂ। ਹਾਂਜੀ ਭਾਜੀ ਉਹਦਾ ਸੋ ਭਾਜੀ 48,000 ਹੈਗਾ 5 ਜਣੇ ਜੇ ਮਾਤਾ ਨੂੰ ਪਾ ਕੇ ਵੇਖਣਾ ਹੋਵੇ। ਫਿਰ ਤਾਂ ਠੀਕ ਹੈ, ਫਿਰ ਤਾਂ ਕੋਈ ਚੱਕਰ ਨਹੀਂ ਬਸ। ਜੀ ਜੀ ਧੰਨਵਾਦ ਜੀ। ਸੋ ਆਪਾਂ ਸਰੋਤਿਓ ਹੋਰ ਕਾਲਸ ਨਹੀਂ ਲੈ ਸਕਦੇ, ਕੁਛ ਕੁ ਹੋਲਡ ਤੇ ਆ, ਕੁਛ ਕੁ ਜਿਹੜੇ ਕਮੈਂਟ ਆ ਉਹ ਆਪਾਂ ਕਰਨੇ, ਕਿਉਂਕਿ ਆਪਾਂ ਬ੍ਰੇਕ ਵੀ ਨਹੀਂ ਲਈ ਹੈਗੀ। ਮੈਨੂੰ ਇਹੀ ਸੀ ਵੀ ਅੱਜ ਵੱਧ ਤੋਂ ਵੱਧ ਕਾਲਸ ਲੈ ਲਈਏ, ਕਈ ਹਫ਼ਤੇ ਹੋ ਗਏ ਸੀ। ਨੈਕਸਟ ਵੀਕ ਫਿਰ ਦੇਖਾਂਗੇ ਜੇ ਅਗਰ ਟਰਾਈ ਹੋ ਸਕੀ ਹੋਈ, ਵਕੀਲ ਸਾਹਿਬ ਜਿੱਧਰ ਵੀ ਹੋਏ ਉਸ ਹਿਸਾਬ ਦੇ ਨਾਲ ਆਪਾਂ ਦੇਖਾਂਗੇ। ਤੇ ਅਗਲੇ ਸਾਡੇ ਕਾਲਰ ਹੈਗੇ ਆ ਕੁਲਵਿੰਦਰ ਸਿੰਘ। ਹੈਲੋ, ਸਤਿ ਸ਼੍ਰੀ ਅਕਾਲ ਜੀ। ਜੀ ਹਾਂਜੀ, ਮੇਰਾ ਕੇਸ 2023 ਵਿੱਚ ਰਿਮੂਵਲ ਲੱਗ ਗਈ ਸੀ ਤੇ ਉਸ ਤੋਂ ਬਾਅਦ ਮੈਂ ਅਪੀਲ ਆਈ ਸੀ ਤੇ ਉਸ ਤੋਂ ਬਾਅਦ ਸਰ ਮੇਰੀ ਬਰੀਫਿੰਗ ਹੋ ਚੁੱਕੀ ਆ ਜੀ ਤੇ ਬਟ ਹਜੇ ਰਿਜ਼ਲਟ ਪੈਂਡਿੰਗ ਆ। ਤੇ ਮੇਰਾ ਕੁਐਸਚਨ ਸੀਗਾ ਕਿ ਅਗਰ ਆਪਾਂ ਲੋਅਰ ਚੇਂਜ ਕਰਦੇ ਆ ਤੇ ਬਰੀਫਿੰਗ ਦੁਬਾਰਾ ਹੋ ਸਕਦੀ ਕਿ ਨਹੀਂ? ਨਹੀਂ ਭਾਜੀ, ਜੇ ਬਰੀਫਿੰਗ ਸ਼ੈਡਿਊਲ ਨਿਕਲ ਗਿਆ ਫਿਰ ਨਹੀਂ ਹੋ ਸਕਦੀ। ਓਕੇ, ਉੱਥੇ ਲਿਖਿਆ ਆਉਂਦਾ ਹੈ ਸਰ ਕਿ ਡੀਐਚ ਬਰੀਫਿੰਗ ਨੋ ਰਿਸੀਵਡ। ਉਹਦਾ ਮਤਲਬ ਇਹੀ ਹੈ ਕਿ ਸਰਕਾਰ ਨੇ ਮਤਲਬ ਦੇਖੋ ਜੇ 2 ਕਾਰਨ ਹੋ ਸਕਦੇ ਆ। ਜ਼ਿਆਦਾਤਰ ਕਾਰਨ ਇਹੀ ਹੁੰਦਾ ਕਿ ਸਰਕਾਰ ਤੁਹਾਨੂੰ ਪਤਾ ਬਿਜ਼ੀ ਬੂਜ਼ੀ ਵੀ ਇੱਧਰ ਉੱਧਰ ਰਹਿੰਦੀ ਆ ਤੇ ਉਹਨਾਂ ਕੋਲ ਬਰੀਫਿੰਗ ਸਕੈਜੂਲ ਮਿਸ ਬੜੇ ਹੋ ਜਾਂਦੇ ਆ। ਜਿਹੜਾ ਤੁਹਾਡੇ ਫਾਇਦੇ 'ਚ ਜਾਂਦਾ ਠੀਕ ਆ ਗੱਲ। ਤੇ ਹੁਣ ਇਹ ਹੈ ਕਿ ਜੇ ਤੁਹਾਡੇ ਵਕੀਲ ਨੇ ਜਿਹੜਾ ਪਾਇਆ ਬਰੀਫਿੰਗ ਦਾ ਉਹਦਾ ਪ੍ਰਭਾਵ ਥੋੜਾ ਬਹੁਤ ਪਊਗਾ ਜਿੰਨੀ ਵੀ ਉਹਦੀ ਹੈਗੀ ਆ। ਤੇ ਬਾਕੀ ਜੋ ਜੱਜ ਨੇ ਥੱਲੇ ਫੈਸਲਾ ਦਿੱਤਾ ਜਾਂ ਸਰਕਾਰ ਨੇ ਤਰਕ ਜਿਹੜੇ ਪੇਸ਼ ਕੀਤੇ ਉਹਦੇ ਬੇਸ ਤੇ ਜਿਹੜੀ ਆਰਗੂਮੈਂਟ ਹੋਊਗੀ। ਓਕੇ ਸਰ, ਧੰਨਵਾਦ। ਕਹਿੰਦੇ ਵੀ ਭਾਜੀ 2022 ਚ ਅਸਾਈਲਮ ਕੇਸ ਹੋਇਆ ਸੀ, ਗ੍ਰੀਨ ਕਾਰਡ ਆ, ਹੁਣ ਕੈਨੇਡਾ ਜਾ ਸਕਦਾ? ਹਾਂਜੀ, ਕੈਨੇਡਾ ਤਾਂ ਜਾ ਸਕਦੇ ਆ ਤੁਸੀਂ। ਕੈਨੇਡਾ ਦਾ ਕੋਈ ਪ੍ਰੋਬਲਮ ਨਹੀਂ, ਤੁਹਾਡੇ ਕੋਲ ਬਸ ਟਰੈਵਲ ਡਾਕੂਮੈਂਟ ਵਗੈਰਾ ਅਮਰੀਕਾ ਆਉਣ ਦਾ ਹੋਣਾ ਚਾਹੀਦਾ ਪ੍ਰੋਪਰ, ਵਾਪਸ ਆਉਣ ਦਾ। ਅੱਛਾ, ਗ੍ਰੀਨ ਕਾਰਡ ਤੇ ਕਹਿੰਦੇ ਆ। ਹਾਂਜੀ, ਇਹ ਕਹਿੰਦੇ ਸੀ ਗ੍ਰੀਨ ਕਾਰਡ ਹੋਲਡਰ ਆ। ਹਾਂਜੀ ਹਾਂਜੀ ਹਾਂਜੀ, ਬਸ ਇਹ ਆ ਕਿ ਆਪਣੀ ਕੰਟਰੀ ਦੇ ਪਾਸਪੋਰਟ ਤੇ ਨਹੀਂ ਟਰੈਵਲ ਕਰਨਾ ਕਿਸੇ ਨੇ ਵੀ, ਉਹ ਪ੍ਰੋਬਲਮ ਹੈਗੀ ਆ। ਹਮੇਸ਼ਾ ਜਿਹੜਾ ਟਰੈਵਲ ਡਾਕੂਮੈਂਟ ਲੈ ਕੇ ਟਰੈਵਲ ਕਰਨਾ। ਅਗਲੇ ਕਹਿੰਦੇ ਆ ਵੀ 2022 ਦੇ ਵਿੱਚ ਟੂਰਿਸਟ ਵੀਜ਼ੇ ਤੇ ਆਇਆ ਸੀ ਤੇ 2022 ਫਰਵਰੀ 'ਚ 2022 ਮਾਰਚ ਦੇ ਵਿੱਚ ਵਿਆਹ ਹੋ ਗਿਆ। ਅਸਾਈਲਮ ਕੇਸ ਵੀ ਨਾਲ ਲਾਇਆ ਸੀ ਤੇ 2023 'ਚ ਸਿਟੀਜ਼ਨ ਨਾਲ ਵਿਆਹ ਹੋਇਆ। ਅੱਛਾ, 24 ਦੇ ਵਿੱਚ I-30 ਫਾਈਲ ਕੀਤਾ ਤੇ 24 ਨਵੰਬਰ ਦੇ ਵਿੱਚ I-485 ਫਾਈਲ ਕੀਤਾ। ਕੋਈ ਪ੍ਰੋਬਲਮ ਤਾਂ ਨਹੀਂ ਆਊਗੀ ਕਹਿੰਦੇ? ਆਪਣੇ ਵੀਜ਼ੇ ਤੇ ਆਏ ਸੀਗੇ? ਹਾਂਜੀ ਹਾਂਜੀ, ਨਹੀਂ ਕੋਈ ਪ੍ਰੋਬਲਮ ਤਾਂ ਨਹੀਂ ਆਣੀ। ਪ੍ਰੋਬਲਮ ਬਸ ਇਹੀ ਹੈ ਕਿ ਕਈ ਵਾਰੀ ਜਿਹੜਾ ਅਸਾਈਲਮ ਆਫਿਸ ਆ ਉਹ ਟਰਮੀਨੇਟ ਨਹੀਂ ਕਰਦਾ ਕੇਸ, ਜੇ ਉਹਨਾਂ ਨੂੰ ਲੱਗੇ ਕੋਈ ਫਰਾਡ ਹੈ। ਜੇ ਅਸਾਈਲਮ ਫਰਾਡ ਨਹੀਂ ਸੀਗਾ ਫਿਰ ਕੋਈ ਪ੍ਰੋਬਲਮ ਨਹੀਂ, ਤੇ ਫਿਰ ਤੇ ਕਲੀਨ ਕੰਮ ਹੈਗਾ ਤਾਂ ਆਪਣਾ ਅਸਾਈਲਮ ਦਾ ਵਿਡਰਾ ਕਰੋ ਕੇਸ ਜਿਹੜਾ ਹੈਗਾ। ਇੱਕ ਹੋਰ ਸਰੋਤੇ ਕਹਿੰਦੇ ਵੀ ਸਾਲ ਪਹਿਲਾਂ ਮੈਂ ਅਸਾਈਲਮ ਦਾ ਕੇਸ ਲਾਇਆ ਸੀ, ਪਾਸ ਵੀ ਹੋ ਗਿਆ ਸੀ ਤੇ ਮੈਂ ਹੁਣ ਗ੍ਰੀਨ ਕਾਰਡ ਅਪਲਾਈ ਕਰ ਸਕਦਾ? ਹਾਂਜੀ, ਕਰ ਸਕਦੇ ਜੀ। ਇੱਕ ਹੋਰ ਆ, ਉਹ ਕਹਿੰਦੇ ਵੀ ਮੈਂ ਤਾਂ ਅਮਰੀਕਨ ਸਿਟੀਜ਼ਨ ਆ ਤੇ ਮੈਂ ਹਮੇਸ਼ਾ ਹੀ ਤੁਹਾਡਾ ਜਿਹੜਾ ਸ਼ੋਅ ਸੁਣਦਾ, ਬਹੁਤ ਵਧੀਆ ਹੁੰਦਾ ਤੇ ਤੁਹਾਡਾ ਸਾਰਿਆਂ ਦਾ ਧੰਨਵਾਦ। ਸੋ ਸਰੋਤਿਓ, ਆਪਾਂ ਟਰਾਈ ਪੂਰੀ ਕੀਤੀ ਹੈਗੀ ਆ, ਲਗਭਗ ਪੌਣੇ 2 ਘੰਟੇ ਦੇ ਕਰੀਬ ਲਗਾਤਾਰ ਆਪਾਂ ਤੁਹਾਡੇ ਆਨਸਰ ਕਰਦੇ ਰਹੇ ਹਾਂ। ਤੇ ਜੇ ਤਰਕੀਆਣਾ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਮੈਂ ਤਾਂ ਵਿੱਚ ਪਾਣੀ ਪੀਂਦਾ ਰਿਹਾ ਤੇ ਉਹਨਾਂ ਨੇ ਤਾਂ ਕੁਛ ਖਾਧਾ ਪੀਤਾ ਵੀ ਨਹੀਂ ਇਸ ਸਮੇਂ ਦੇ ਦੌਰਾਨ। ਸੋ ਆਪਾਂ ਐਡਸ ਵੀ ਕੋਈ ਨਹੀਂ ਲਈ। ਸੋ ਸਾਡਾ ਇਹੀ ਆ, ਆਪਣੀ ਕਮਿਊਨਿਟੀ ਨੂੰ ਵੱਧ ਤੋਂ ਵੱਧ ਜਿਹੜੀ ਜਾਣਕਾਰੀ ਦਿੱਤੀ ਜਾ ਸਕੇ। ਇਹ ਨਾਲੇ ਫ੍ਰੀ ਜਾਣਕਾਰੀ ਆ। ਜਿਹੜਾ ਇੱਕ ਕੁਐਸਚਨ ਆ ਨਾ, ਜਦੋਂ ਬਹੁਤ ਵਾਰ ਕਈ ਕੰਪਲੇਨ ਕਰਦੇ, ਤੁਸੀਂ ਵਕੀਲ ਦੇ ਆਫਿਸ ਕਿਸੇ ਅਪੁਆਇੰਟਮੈਂਟ ਬਣਾਇਓ, ਫਿਰ ਤੁਹਾਨੂੰ ਪਤਾ ਲੱਗੂਗਾ ਵੀ ਉਹ ਕਿੰਨੇ ਪੈਸੇ ਚਾਰਜ ਕਰਦੇ ਆ। ਠੀਕ ਹੈ ਕਿ ਨਹੀਂ? ਸੋ ਜੇ ਤਰਕੀਆਣਾ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਬਹੁਤ ਲੰਮੇ ਸਮੇਂ ਤੋਂ ਤੁਹਾਨੂੰ ਪਤਾ ਹੀ ਆ ਵੀ ਵਕੀਲਾਂ ਦਾ ਟਾਈਮ ਕਿੰਨਾ ਮਹਿੰਗਾ ਹੁੰਦਾ ਤੇ ਖਾਸ ਕਰਕੇ ਅੱਜ ਕੱਲ੍ਹ ਵਕੀਲ ਲੱਭ ਨਹੀਂ ਰਹੇ, ਜਿੱਦਾਂ ਦੀ ਸਿਚੁਏਸ਼ਨ ਅਮਰੀਕਾ 'ਚ ਚੱਲ ਰਹੀ ਹੈਗੀ ਆ, ਕਿਉਂਕਿ ਇੰਨੇ ਬਿਜ਼ੀ ਹੈਗੇ ਆ। ਸੋ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਤੇ ਇੱਕ ਵਾਰੀ ਫੇਰ ਜਾਂਦੇ ਮੈਂ ਜਿੰਨੇ ਵੀ ਸਾਡੇ ਸਰੋਤੇ ਆ ਵੀ ਜੇ ਤੁਹਾਡਾ ਕੋਈ ਵੀ ਇਮੀਗ੍ਰੇਸ਼ਨ ਨਾਲ ਰਿਲੇਟਡ ਮੈਟਰ ਹੈਗਾ, ਤੁਸੀਂ ਅਟਾਰਨੀ ਜੇ ਤਰਕੀਆਣਾ ਉਹਨਾਂ ਦੇ ਆਫਿਸ ਦੇ ਵਿੱਚ 415-909-0503 ਯਾਨੀ ਕਿ 4159090503 ਤੇ ਮੰਡੇ ਟੂ ਫਰਾਈਡੇ ਤੁਸੀਂ ਕਾਲਸ ਕਰ ਸਕਦੇ ਹੋ। ਜੀ, ਧੰਨਵਾਦ ਸੋ ਭਾਜੀ। ਇੱਥੇ ਸਰੋਤਿਆਂ ਤੋਂ ਇਜਾਜ਼ਤ ਲੈਂਦੇ, ਤੁਹਾਤੋਂ ਵੀ ਇਜਾਜ਼ਤ ਲੈਂਦੇ। ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ।